ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਪੰਜਾਬ ਭਾਰਤ ਵਿੱਚ ਕੀ ਕੁਛ ਚੱਲ ਰਿਹਾ ਹੈ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰ ਸਕੋਗੇ 4082725200 ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਤਾਂ ਤੁਸੀਂ ਪੁੱਛ ਸਕੋਗੇ। ਸਭ ਤੋਂ ਪਹਿਲਾਂ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। Chicago Pizza with Twist, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ 4082722500 ਜਿਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਵਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ ਬਿਕਰਸਵੀਲ, ਗੁਰਵੀਰ ਸਿੰਘ ਬਰਾੜ ਫਰਿਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਜਿਹੜੀ ਰਿਪੋਰਟ ਪੇਸ਼ ਹੋਈ ਆ ਉਸ ਦੇ ਵਿੱਚ ਗੱਲ ਕਰਦੇ ਹਾਂ। ਜੋ ਪੜ੍ਹਨ ਸੁਣਨ ਵਿੱਚ ਆਏ ਆ ਉਸ ਦੇ ਹਿਸਾਬ ਦੇ ਨਾਲ ਤੇ ਬਾਦਲਾਂ ਦਾ ਪੰਥਕ ਮਖੌਟਾ ਜਿਹੜਾ ਉਤਰ ਗਿਆ। ਬਿਲਕੁਲ ਜੀ, ਐਕਚੁਅਲੀ ਜਿਹੜੀ ਐਕਸ਼ਨ ਟੇਕਨ ਰਿਪੋਰਟ ਹੈ ਉਹਦੀ ਕਾਪੀ ਮੇਰੇ ਕੋਲ ਹੈਗੀ ਹੈ। ਜਿਸ ਤੱਕ ਮੈਨੂੰ ਯਾਦ ਹੈ ਮੈਂ ਸ਼ਾਇਦ ਫਾਰਵਰਡ ਕੀਤੀ ਹੈ ਤੁਹਾਨੂੰ, ਨਹੀਂ ਤਾਂ ਮੈਂ ਤੁਹਾਨੂੰ ਜਿਹੜੀ ਉਹ ਫਾਰਵਰਡ ਕਰ ਦਿੰਦਾ ਤਾਂ ਕਿ ਆਪ ਪੜ੍ਹੀ ਜਿਹੜੀ ਜੀ ਉਹ ਹੋਰ ਗੱਲ ਹੁੰਦੀ ਆ। 90 ਸਫ਼ਿਆਂ ਦੀ ਤਕਰੀਬਨ ਜਿਹੜੀ ਹੈ ਜੀ ਇਹ ਹੈਗੀ ਆ। ਜਿਹੜੀਆਂ ਉਹਦੀਆਂ ਕੁਛ ਹਾਈਲਾਈਟ ਚੀਜ਼ਾਂ ਨੇ ਉਹਦੇ ਵਿੱਚ ਜਿਹੜਾ ਜੀ, ਕਿਉਂਕਿ ਪੰਥ ਦੇ ਨਾਂ ਦੇ ਉੱਤੇ ਰਾਜਨੀਤੀ ਜਿਹੜੀ ਆ ਜੀ ਉਹ ਹੁੰਦੀ ਰਹੀ ਆ ਤੇ ਬਾਰ-ਬਾਰ ਪੰਥ ਖਤਰੇ 'ਚ ਵੀ ਪਿਆ ਇਹਨਾਂ ਦੇ ਜਿਹੜਾ ਜੀ ਉਹ ਸ਼ਬਦਾਂ ਦੇ ਅਨੁਸਾਰ। ਜੇ ਤੁਸੀਂ ਚਲੋ ਬਹੁਤਾ ਪਿੱਛੇ ਨਾ ਜਾਓ, 78 ਤੋਂ ਸਟਾਰਟ ਕਰ ਲਓ। 78 ਤੋਂ ਜੋ ਕੁਛ ਜਿਹੜਾ ਜੀ 84 ਤੱਕ ਹੋਇਆ, 84 ਤੋਂ ਬਾਅਦ 18 ਤੱਕ ਹੋਇਆ, ਬਹੁਤੀ ਕਹਾਣੀ ਜਿਹੜੀ ਆ ਜੀ ਉਹ ਤੁਹਾਡੇ ਸਾਹਮਣੇ ਆ ਜਾਊਗੀ। ਹਾਂ, ਪਿਛਲੇ ਕੁਝ ਸਮੇਂ ਤੋਂ ਲੋਕ ਜਿਹੜੇ ਜੀ ਉਹ ਨਹੀਂ ਆਏ, ਨਹੀਂ ਤਾਂ ਅਦਰਵਾਈਜ਼ ਹੋਰਡਿੰਗਸ ਤਾਂ ਅੱਜ ਹੋ ਸਕਦਾ ਰੰਗ ਲੱਥੇ ਵਾਲੇ ਕਿਤੇ ਕਿਤੇ ਅਜੇ ਵੀ ਜਿਉਂਦੇ ਲੱਗੇ ਹੋਣ, ਜਿਹਦੇ ਉੱਤੇ ਕਿਹਾ ਹੋਇਆ ਸੀਗਾ ਕਿ ਪੰਜਾਬ ਵਾਲਿਓ SYL ਦੀ ਕੁਰਬਾਨੀ ਦੇ ਵਾਸਤੇ ਤਿਆਰ ਰਹੋ, ਕਿਉਂਕਿ ਲੋਕਾਂ ਨੂੰ ਹੀ ਤਿਆਰ ਕਰਦੇ ਰਹੇ ਆ, ਵਿਚਕਾਰ ਦੇ ਲੋਕਾਂ ਨੂੰ ਜਿਹੜਾ ਉਹ ਰਹੇ ਆ। ਇਸ ਮਾਮਲੇ ਦੇ ਵਿੱਚ ਇਹ ਜਿਹੜਾ ਮਖੌਟਾ ਪਹਿਲੀ ਵਾਰੀ ਤੁਸੀਂ ਕਹਿ ਲਓ ਕਿ ਲੱਥ ਗਿਆ ਕਿ ਰਿਐਲਿਟੀ ਜਿਹੜੀ ਉਹ ਕੀ ਸੀਗੀ। ਇੱਕ ਜਿਹੜਾ ਆਫਿਸਰ ਸੀਨੀਅਰ ਮੋਸਟ ਹੈ, 72 ਵਾਰੀ ਉਹਦੇ ਫੋਨ ਕਾਲ ਦਾ ਰਿਕਾਰਡ ਇਹਦੇ ਵਿੱਚ ਜਿਹੜਾ ਜੀ ਉਹ ਦੱਸਿਆ ਗਿਆ। ਕੋਟਕਪੂਰਾ ਬਾਈਬਲ ਕਲਾਂ ਦੇ ਵਿੱਚ ਚੱਲੀ ਗੋਲੀ ਦੇ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਾਮ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਲਿਆ ਕੇ ਖੜਾ ਕਰ ਦਿੱਤਾ ਔਰ ਇਹਦੇ ਵਿੱਚ ਪੂਰੇ ਦੇ ਪੂਰੀ ਇਹਦੀ ਜਿਹੜੀ ਡਿਟੇਲ ਆ ਔਰ ਇਹ ਗੱਲ ਜਿਹੜੀ ਕਹੀ ਗਈ ਆ ਕਿ ਕੋਟਕਪੂਰਾ ਤੇ ਬਾਈਬਲ ਕਲਾਂ ਦੇ ਵਿੱਚ ਤਾਇਨਾਤ ਪੁਲਿਸ ਵਾਲੇ ਲਗਾਤਾਰ ਸੰਪਰਕ ਦੇ ਵਿੱਚ ਸੀਗੇ। ਬੇਸ਼ੱਕ ਇਹਨਾਂ ਮਾਮਲਿਆਂ ਦੀ ਜਾਂਚ CBI ਨੂੰ ਸੌਂਪਣ ਦੀ ਜਿਹੜੀ ਹੈ ਜੀ ਉਹ ਗੱਲ ਕਰ ਦਿੱਤੀ ਆ, ਲਮਕਾਉਣ ਦੀ ਗੱਲ ਜਿਹੜੀ ਹੈ ਜੀ ਉਹ ਕਰ ਦਿੱਤੀ ਆ। ਕੁਛ ਵੀ ਹੋਵੇ, ਇਹਦਾ ਕੁਛ ਵੀ ਜਿਹੜਾ ਜੀ ਉਹ ਮਤਲਬ ਨਿਕਲੇ, ਉਹ ਬਾਅਦ ਵਾਲੀਆਂ ਗੱਲਾਂ ਨੇ। ਲੋਕਾਂ ਦੇ ਵਿੱਚ ਜਿਹੜੀ ਹੈ ਜੀ ਇਹ ਰਿਪੋਰਟ ਆ ਗਈ ਹੈ। ਇਸ ਰਿਪੋਰਟ ਦੇ ਉੱਤੇ, ਐਕਸ਼ਨ ਟੇਕਨ ਰਿਪੋਰਟ ਦੇ ਉੱਤੇ, ਇੱਕ ਤਾਂ ਮੁੱਖ ਮੰਤਰੀ ਹੋਰਾਂ ਨੇ ਜਿਹੜੇ ਪੀੜਤ ਪਰਿਵਾਰ ਸੀ ਜਿਨ੍ਹਾਂ ਦੇ 2 ਜੀ ਚਲੇ ਗਏ ਸਨ ਉਹਨਾਂ ਨੂੰ ਮੁਆਵਜ਼ਾ ਦਿੱਤਾ, ਜ਼ਖਮੀ ਹੋਇਆਂ ਨੂੰ ਮੁਆਵਜ਼ਾ ਜਿਹੜਾ ਸੀ ਉਹ ਵੀ ਦਿੱਤਾ ਗਿਆ। ਪੰਜਾਬ ਦੇ ਵਿੱਚ 14 ਦੇ ਕਰੀਬ ਵੱਡੇ ਪੁਲਿਸ ਆਫੀਸਰ ਨੇ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇ ਦਿੱਤਾ ਗਿਆ। ਇਹਨਾਂ ਦੇ ਉੱਤੇ ਜਿਹੜੀ ਇਹਨਾਂ ਦੇ ਮਹਿਕਮੇ ਦੀ ਜਾਂਚ ਹੈ ਜੀ ਉਹ ਸ਼ੁਰੂ ਹੋ ਗਈ ਇੱਕ ਹਿਸਾਬ ਦੇ ਨਾਲ। ਸਾਬਕਾ DGP ਸੁਮੇਧ ਸਿੰਘ ਸੈਣੀ, ਜਿਹੜੇ ਐਡੀਸ਼ਨਲ DGP ਰੋਹਿਤ ਚੌਧਰੀ, ਐਡੀਸ਼ਨਲ DGP ਇਕਬਾਲਪ੍ਰੀਤ ਸਿੰਘ ਸਹੋਤਾ, ਐਡੀਸ਼ਨਲ DGP ਜਤਿੰਦਰ ਜੈਨ, IG ਪਰਮਰਾਜ ਸਿੰਘ ਉਮਰਾਨਗਰ, IG ਅਮਰ ਸਿੰਘ ਚਹਿਲ, MS ਸਾਬਕਾ SSP ਚਰਨਜੀਤ ਸ਼ਰਮਾ, ਰਘਬੀਰ ਸਿੰਘ ਸਾਬਕਾ SSP ਮਾਨਸਾ, ਹਰਦਿਆਲ ਸਿੰਘ ਮਾਨ ਸਾਬਕਾ SSP ਫਿਰੋਜ਼ਪੁਰ, SS ਮਾਨ ਸਾਬਕਾ SSP ਫਰੀਦਕੋਟ, ਬਲਜੀਤ ਸਿੰਘ ਸਿੱਧੂ ਸਾਬਕਾ DSP ਕੋਟਕਪੂਰਾ, ਜਗਦੀਸ਼ ਬਿਸ਼ਨੋਈ ਉਦੋਂ ਦੇ DSP ਤੇ ਵਿਕਰਮਜੀਤ ਸਿੰਘ ਉਦੋਂ ਦੇ SP ਨਾਮ ਜਿਹੜੇ ਜੀ ਇਹ ਉਹਦੇ ਵਿੱਚ ਸ਼ਾਮਲ ਹੈ। ਤੁਹਾਨੂੰ ਯਾਦ ਹੋਣਾ ਜਦੋਂ ਇਹ ਗੋਲੀ ਬਾਰੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਸੀ ਉਹਦੇ ਵਿੱਚ ਜਦੋਂ ਜਿਹੜੇ 2 ਮੁੰਡੇ ਗ੍ਰਿਫਤਾਰ ਕਰ ਲਏ ਸੀਗੇ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹਨਾਂ ਨੂੰ ਆਸਟ੍ਰੇਲੀਆ ਤੋਂ ਫੰਡਿੰਗ ਹੋਈ ਆ। ਇਹਦੇ ਵਿੱਚ ਇੱਕ ਐਡੀਸ਼ਨਲ DGP ਉਹ ਵੀ ਜਿਹੜਾ ਜੀ ਉਹ ਸ਼ਾਮਲ ਹੈ ਜਿਹਨੇ ਉਦੋਂ ਇਹ ਜਿਹੜੀ ਜੀ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀਗਾ ਕਿ ਅਸੀਂ ਸਾਰੇ ਜਿਹੜੇ ਜੀ ਇੱਕ ਟਾਈਪ ਦੇ ਨਾਲ ਇਹ ਨੰਗੀ ਕਰਤੀ ਘਟਨਾ ਕਿ ਕਿਹਨੇ ਇਹ ਗੁਰੂ ਗ੍ਰੰਥ ਸਾਹਿਬ ਚੁੱਕਿਆ ਸੀਗਾ। ਇੱਕ ਮੁੰਡੇ ਦੇ ਉੱਤੇ ਤਸ਼ੱਦਦ ਇੰਨਾ ਕੀਤਾ ਗਿਆ ਸੀ ਕਿ ਉਹਦੀ ਰੀੜ੍ਹ ਦੀ ਹੱਡੀ ਦੇ ਉੱਤੇ ਸੱਟ ਲੱਗੀ ਤੇ ਉਹ ਚੱਲਣ ਫਿਰਨ ਤੋਂ ਅਸਮਰੱਥ ਜਿਹੜਾ ਜੀ ਹੋ ਗਿਆ ਸੀ। ਲੋਕਾਂ ਦਾ ਦਬਾਅ ਪਿਆ। ਜਦੋਂ ਜਿਸ ਦਿਨ ਇਹ ਪ੍ਰੈਸ ਕਾਨਫਰੰਸ ਹੋਈ ਆ ਉਦੋਂ ਦੇ ਗ੍ਰਹਿ ਮੰਤਰੀ
ਜਿਨ੍ਹਾਂ ਕੋਲੇ ਜਿਹੜੇ ਸਨ ਜੀ ਉਪ ਮੁੱਖ ਮੰਤਰੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਚੱਲਿਆ ਹੁਣ ਮੱਥਾ ਟੇਕਣ, ਕਿਉਂਕਿ ਉਹਨਾਂ ਦੇ ਸਿਰ ਤੋਂ ਬੋਝ ਲੱਥ ਗਿਆ ਇਸ ਚੀਜ਼ ਦਾ। ਕਹਿੰਦੇ ਕਿ ਕਿਹਨੇ ਇਹ ਸਾਰਾ ਕੁਝ ਕੀਤਾ ਸੀ, ਲੋਕਾਂ ਦਾ ਦਬਾਅ ਪਿਆ, ਮੁੰਡੇ ਛੱਡਣੇ ਪੈ ਗਏ ਸੀਗੇ। ਇਹ ਸਾਰੀਆਂ ਜਿਹੜੀਆਂ ਘਾੜਤਾਂ ਘੜੀਆਂ ਗਈਆਂ ਸੀ ਉਸ ਟਾਈਮ, ਇਸ ਕਮਿਸ਼ਨ ਦੀ ਰਿਪੋਰਟ ਨੇ ਬਹੁਤੀਆਂ ਜਿਹੜੀਆਂ ਘਾੜਤਾਂ ਸੀਗੀਆਂ ਉਹ ਧਰੀਆਂ ਧਰਾਈਆਂ ਜਿਹੜੀਆਂ ਦੀ ਉਹ ਰਹਿ ਗਈਆਂ ਨੇ। ਅੱਜ ਇਸ ਦੇ ਉੱਤੇ ਬਹਿਸ ਜਿਹੜੀ ਆ ਜੀ ਵਿਧਾਨ ਸਭਾ ਦੇ ਵਿੱਚ ਹੋਣੀ ਆ, ਸਾਰੀਆਂ ਪਾਰਟੀਆਂ ਦੀ ਮੰਗ ਦੇ ਉੱਤੇ ਤੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਰਿਕਮੈਂਡ ਕਰਨ ਦੇ ਉੱਤੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਇਸ ਗੱਲ ਦੀ ਪਰਮਿਸ਼ਨ ਦੇ ਦਿੱਤੀ ਆ ਕਿ ਇਹਦੀ ਲਾਈਵ ਟੈਲੀਕਾਸਟ ਜਿਹੜਾ ਜੀ ਇਹਦਾ ਕੀਤਾ ਜਾਊਗਾ। ਔਰ ਇਹ ਵੱਖ-ਵੱਖ ਚੈਨਲਾਂ ਦੇ ਉੱਤੇ, ਜਿਹੜੇ ਪ੍ਰਾਈਵੇਟ ਚੈਨਲ ਵੀ ਸ਼ਾਮਲ ਨੇ, ਉਹਨਾਂ ਦੇ ਉੱਤੇ ਇਹ ਲਾਈਵ ਟੈਲੀਕਾਸਟ ਜਿਹੜਾ ਜੀ ਉਹ ਆਊਗਾ। ਸੋ ਦੇਖਦੇ ਹਾਂ ਇਸ ਬਹਿਸ ਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਚੈਲੰਜ ਜਿਹੜਾ ਜੀ ਉਹ ਅਕਾਲੀ ਦਲ ਨੂੰ ਕੀਤਾ ਕਿ ਭੱਜਿਓ ਨਾ, ਹੁਣ ਬਹਿ ਕੇ ਜਿਹੜਾ ਜੀ ਇਹ ਸੁਣਿਓ। ਫੂਲਕਾ ਸਾਹਿਬ ਨੇ ਇੱਕ ਜਿਹੜਾ ਜੀ ਮੋਸ਼ਨ ਮੂਵ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਇਸ ਬਹਿਸ ਤੋਂ ਭੱਜੇ, ਬਾਈਕਾਟ ਕਰਕੇ ਬਾਹਰ ਜਾਵੇ, ਉਹਨੂੰ 2022 ਤੱਕ ਸਸਪੈਂਡ ਜਿਹੜਾ ਜੀ ਉਹ ਕਰ ਦਿਓ। ਸਸਪੈਂਡ ਤਾਂ ਦੇਖੋ ਟੈਕਨੀਕਲੀ ਮੇਰਾ ਨਹੀਂ ਖਿਆਲ 22 ਤੱਕ ਜਿਹੜਾ ਜੀ ਉਹ ਕੀਤਾ ਜਾ ਸਕਦਾ, ਪਰ ਫੂਲਕਾ ਸਾਹਿਬ ਦੇ ਵੱਲੋਂ ਪੇਸ਼ ਕੀਤਾ ਗਿਆ ਇਹ ਮੋਸ਼ਨ ਜਿਹੜਾ ਜੀ ਬਹੁਤ ਕੰਮ ਦਾ ਹੈ ਜੇ ਕਿਸੇ ਨੂੰ ਸਮਝ ਆਵੇ ਤਾਂ। ਹੁਣ ਵੇਖਣਾ ਇਹ ਹੋਊਗਾ ਕਿ ਕਿਹੜੇ ਨੇ ਭੱਜਣ ਵਾਲੇ ਤੇ ਕਿਹੜੇ ਸਾਹਮਣੇ ਬਹਿ ਕੇ ਸੁਣਦੇ ਆ ਜੋ ਕੁਛ ਸਾਹਮਣੇ ਆਇਆ ਜੀ। ਸਾਹਮਣੇ ਤਾਂ ਜੀ ਬਹੁਤ ਕੁਛ ਹੈ, ਗੱਲ ਮੰਨਣ ਦੀ ਆ। ਤੇ ਅੱਗੇ ਐਚ.ਐਸ. ਫੂਲਕਾ ਹੋਰਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ 1984 ਕਤਲੇਆਮ ਦੀ ਗੱਲ ਕਰਨੀ ਸੀਗੀ, ਉਸ ਦੇ ਵਿੱਚ ਸੁਖਪਾਲ ਖਹਿਰਾ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਜਿਹੜਾ ਜੀ ਅਜੀਬ ਵਰਤਾਰਾ ਰਿਹਾ। ਗੱਲ ਤਾਂ ਆਪਾਂ ਪਿਛਲੇ ਦਿਨਾਂ ਤੋਂ ਕਈ ਤੋਂ ਕਰ ਰਹੇ ਹਾਂ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਅਹਿਮ ਇਸ਼ੂ ਦੇ ਉੱਤੇ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਜੀ ਉਹ ਕੰਮ ਹੈ, ਇਸ ਮਾਮਲੇ ਦੇ ਉੱਤੇ ਇਕਜੁੱਟ ਰਹਿੰਦੀ ਹੈ। ਨਹੀਂ, ਇਕਜੁੱਟਤਾ ਵਾਲੀ ਗੱਲ ਕੋਈ ਨਹੀਂ ਜਿਹੜੀ ਜੀ ਉਹ ਦਿਸ ਰਹੀ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸੀਗਾ ਜੀ, ਕੱਲ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਸਾਥੀ ਬੈਂਸ ਭਰਾਵਾਂ ਦੇ ਨਾਲ ਬੈਠੇ ਨਜ਼ਰ ਆਏ। ਪੋਸਟਰ ਜਿਹੜੇ ਸੀ ਪਾਣੀ ਵਾਲੇ ਫੜ ਕੇ, ਪਾਣੀ ਦੇ ਮੁੱਦੇ ਦੇ ਉੱਤੇ ਕਿ ਰਿਐਲਿਟੀ ਚਾਹੀਦੀ ਆ, ਬਿਨਾਂ ਕਿਸੇ ਸ਼ੱਕ ਦੇ ਪਾਣੀ ਪੰਜਾਬ ਦੀ ਲਾਈਫ ਲਾਈਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ, ਬਹੁਤ ਵੱਡਾ ਇਸ਼ੂ ਆ। ਪਰ ਜੋ ਇਸ਼ੂ ਇਸ ਵੇਲੇ ਜਿਹਦੇ ਉੱਤੇ ਸਾਰਾ ਧਿਆਨ ਜਿਹੜਾ ਜੀ ਪੂਰੀ ਦੁਨੀਆ ਦੇ ਵਿੱਚ ਬੈਠੇ ਭਾਈਚਾਰੇ ਦਾ ਲੱਗਿਆ ਹੋਇਆ, ਉਹ ਕਮਿਸ਼ਨ ਦੀ ਰਿਪੋਰਟ ਤੇ ਇਹਦੇ ਪਿਛਲੇ ਚਿਹਰੇ ਜਿਹੜੇ ਆ ਜੀ ਉਹ ਹੈ। ਇਹਦੇ ਤੋਂ ਵਿੱਚ ਪਾਣੀ ਵਾਲਾ ਜਿਹੜਾ ਜੀ ਮੁੱਦਾ ਲੈ ਆਉਣਾ, ਔਰ ਲੋਕ ਇਨਸਾਫ ਪਾਰਟੀ ਜਿਹਦੇ ਨਾਲ ਆਮ ਆਦਮੀ ਪਾਰਟੀ ਨੇ ਆਪਣਾ ਗੱਠਜੋੜ ਤੋੜ ਦਿੱਤਾ ਸੀਗਾ, ਇਹ ਜਾਂ ਤਾਂ ਜਿਹੜਾ ਜੀ ਉਹਨਾਂ ਦੇ ਨਾਲ ਗੱਠਜੋੜ ਜਿਹੜਾ ਜੀ ਉਹ ਹੋਇਆ ਉਹਦੀ ਗੱਲ ਜਿਹੜੀ ਜੀ ਆ ਰਹੀ ਸੀ ਸਾਹਮਣੇ। ਖੈਰ, ਲੜਾਈਆਂ ਪੜਾਈਆਂ ਜਾਂ ਆਪਣੀ ਗੱਲ ਜਿਹੜੀ ਜੀ ਉਹ ਸਾਈਡ ਦੇ ਉੱਤੇ, 1984 ਦੇ ਕਤਲੇਆਮ ਦਾ ਜਿਹੜਾ ਜੀ ਮੁੱਦਾ ਉਹ ਵੀ ਇੱਕ ਬਹੁਤ ਸੈਂਸਿਟਿਵ ਹੈ। ਐਕਚੁਅਲੀ ਜਿਹੜਾ ਇਹ ਬਿਆਨ ਆਇਆ ਸੀ ਉਸ ਤੋਂ ਬਾਅਦ ਜਿਹੜੇ ਐਚ.ਐਸ. ਫੂਲਕਾ ਸਾਹਿਬ ਸੀਗੇ, ਉਹਨਾਂ ਨੇ ਜਿਹੜਾ ਜੀ ਇੱਕ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਗੱਲ ਆਖੀ ਕਿ ਮੁੱਖ ਮੰਤਰੀ ਹੋਰਾਂ ਨੇ ਜਿਨ੍ਹਾਂ ਲੋਕਾਂ ਦੇ ਨਾਮ ਲਏ ਆ ਇੱਕ ਸਵਾਲ ਦੇ ਜਵਾਬ ਦੇ ਵਿੱਚ, ਉਹ ਕਾਂਗਰਸੀ ਆਗੂ ਨੇ, ਉਹਨੂੰ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਸ਼ਾਮਲ ਕੀਤਾ ਜਾਵੇ, ਕਿਉਂਕਿ ਵਿਧਾਨ ਸਭਾ ਨੇ ਉਹ ਕੱਢ ਦਿੱਤੇ ਸੀਗੇ ਨਾਮ। ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜਾ ਚੀਮਾ ਗਰੁੱਪ ਹੈ ਜੀ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਫੂਲਕਾ ਸਾਹਿਬ ਦਾ ਸਾਥ ਦਿੱਤਾ। ਫੂਲਕਾ ਸਾਹਿਬ ਨੇ ਖਹਿਰਾ ਸਾਹਿਬ ਨੂੰ ਜਿਹੜਾ ਜੀ ਉਹ ਜਾ ਕੇ ਇਹ ਗੱਲ ਆਖੀ ਕਿ ਇਸ ਮਸਲੇ ਦੇ ਉੱਤੇ ਉਹਨਾਂ ਦਾ ਸਾਥ ਦੇਣ, ਪਰ ਖਹਿਰਾ ਸਾਹਿਬ ਤੇ ਕੰਵਰ ਸੰਧੂ ਹੋਰੀ ਆਪਣੀਆਂ ਸੀਟਾਂ ਤੋਂ ਨਹੀਂ ਉੱਠੇ। ਇੱਕ MLA ਜਿਹੜੇ ਜੀ ਕਮਾਲੂ ਸਾਹਿਬ ਨੇ, ਉਹ ਜ਼ਰੂਰ ਜਿਹੜਾ ਜੀ ਗਏ ਔਰ ਉਹਨਾਂ ਨੇ ਸਾਥ ਵੀ ਦਿੱਤਾ। ਬਾਅਦ ਦੇ ਵਿੱਚ ਉਹ ਆਪਣੀ ਸੀਟ ਦੇ ਉੱਤੇ ਆ ਕੇ ਜਿਹੜਾ ਸੀਗਾ ਜੀ ਉਹ ਫੇਰ ਬਹਿ ਗਏ। ਹੁਣ ਸਵਾਲ ਇਹ ਆ ਜੀ ਕਿ ਜਿਹੜੀ ਲੜਾਈਆਂ ਪੜਾਈਆਂ ਨੇ, ਜਿਹੜੀ ਧੜੇਬਾਜ਼ੀ ਆ, ਉਹ ਆਪਣੀ ਜਗ੍ਹਾ ਦੇ ਉੱਤੇ ਆ, ਉਹਨੂੰ ਕਾਇਮ ਰੱਖੋ, ਲੜਦੇ ਰਹੋ, ਆਪਣੀ ਗੱਲ ਜਿਹੜੀ ਆ ਉਠਾਉਂਦੇ ਰਹੋ, ਪਰ ਜਿਹੜੇ ਅਹਿਮ ਮੁੱਦੇ ਨੇ ਜੇ ਤੁਸੀਂ ਉਹਨਾਂ ਨੂੰ ਘੱਟੇ ਮਿੱਟੀ ਜਿਹੜਾ ਜੀ ਉਹ ਰੋਲੋਗੇ ਤੇ ਮਾਫ ਕਰਨਾ, ਫਿਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਿਆਸੀ ਤੌਰ ਦੇ ਉੱਤੇ ਜੇ ਪਿਛਲੀ ਸਰਕਾਰ ਦਾ ਜੋ ਕੁਛ ਨਿੱਕ ਸੁੱਕ ਸਾਹਮਣੇ ਆਇਆ ਇਹ ਭੁੱਲਣਗੇ ਨਹੀਂ। ਜੇ ਮੌਜੂਦਾ ਸਰਕਾਰ ਨੇ ਇਹਦੇ ਉੱਤੇ ਐਕਸ਼ਨ ਨਾ ਲਿਆ, ਪ੍ਰੋਪਰ ਐਕਸ਼ਨ ਨਾ ਲਿਆ, ਲੋਕ ਇਹ ਵੀ ਨਹੀਂ ਭੁੱਲਣਗੇ ਤੇ ਇੱਥੇ ਲੋਕ ਇਹ ਵੀ ਨਹੀਂ ਭੁੱਲਣਗੇ ਜੀ ਕਿ ਇਹ ਜਿਹੜੇ ਅਹਿਮ ਇਸ਼ੂਜ਼ ਸੀਗੇ ਇਹਨਾਂ ਨੇ ਉਸ ਮਾਮਲੇ ਦੇ ਉੱਤੇ ਸਾਥ ਦਿੱਤਾ ਜਾਂ ਨਹੀਂ। ਹਰਪਾਲ ਸਿੰਘ ਚੀਮਾ ਹੋਰੀ ਇੱਕ ਸਵਾਲ ਜਿਹੜਾ ਜਦੋਂ ਕਰ ਰਹੇ ਸੀ ਤਾਂ ਉਦੋਂ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਸਾਥੀ ਜਿਹੜੇ ਸੀ, ਉਹਨਾਂ ਨੇ ਉਸ ਸਮੇਂ ਨੂੰ ਚੁਣ ਕੇ ਵਿਧਾਨ ਸਭਾ ਦੇ ਸਪੀਕਰ ਦੇ ਮੂਹਰੇ ਜਾ ਕੇ ਨਾਅਰੇਬਾਜ਼ੀ ਜਿਹੜੀ ਸੀ ਉਹ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਉਹਨਾਂ ਦਾ ਸਵਾਲ ਸੁਣੇ ਨਾ, ਤੇ ਇਹਦੇ ਵਿੱਚ ਉਹ ਕਾਮਯਾਬ ਵੀ ਰਹੇ। ਹੁਣ ਸਵਾਲ ਇਹ ਆ, ਜੇ ਤਾਂ ਵਿਰੋਧੀ ਧਿਰ ਜਿਹੜੀ ਜੀ ਕੋਈ ਇਹ ਕੁਝ ਕਰ ਰਹੀ ਹੁੰਦੀ
ਤਾਂ ਗੱਲ ਜਿਹੜੀ ਉਹ ਸਮਝ ਆਉਂਦੀ। ਵਿੱਚੋਂ ਹੀ ਉੱਠਿਆ ਜਿਹੜਾ ਧੜਾ ਸੀਗਾ ਜੀ, ਉਹੋ ਹੀ ਰੋਕ ਰਿਹਾ ਦੂਜੇ ਧੜੇ ਨੂੰ ਕਿ ਉਹ ਪੰਜਾਬ ਦੇ ਇਸ਼ੂਜ਼ ਦੇ ਉੱਤੇ ਗੱਲ ਨਾ ਕਰੇ। ਚਲੋ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਜੋ ਕੁਝ ਉਹ ਕਰ ਰਹੇ ਆ ਉਹ ਆਪਣੀ ਜਗ੍ਹਾ ਦੇ ਉੱਤੇ ਆ। ਫੂਲਕਾ ਸਾਹਿਬ ਹੋਰਾਂ ਦੇ ਵੱਲੋਂ ਉਠਾਏ ਜਾ ਰਹੇ 1984 ਦੇ ਕਤਲੇਆਮ ਦੇ ਇਸ਼ੂ ਦੇ ਉੱਤੇ ਕਮ ਸੇ ਕਮ ਇਹਨਾਂ ਨੂੰ ਯੂਨਿਟੀ ਜਿਹੜੀ ਹੈ ਜੀ ਉਹ ਦਿਖਾਉਣੀ ਚਾਹੀਦੀ ਸੀ। ਔਰ ਅੱਜ ਜਿਹੜੀ ਯੂਨਿਟੀ ਹੈ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਆਈ ਜਾਂਚ ਦੇ ਮਾਮਲੇ ਦੇ ਉੱਤੇ ਇਹਨਾਂ ਦੀ ਆਪਸੀ ਯੂਨਿਟੀ ਦਿਸਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਪਰ ਕੱਲੇ ਬਿਆਨਾਂ ਨਾਲ ਗੱਲ ਨਹੀਂ ਸਰਨੀ ਕਿ ਅਸੀਂ ਲੋਕਪ੍ਰਿਆ ਬਹੁਤ ਹੈਗੇ ਆ। ਤੇ ਅੱਗੇ ਆਪਾਂ ਰਾਹੁਲ ਗਾਂਧੀ ਦੇ ਬਿਆਨ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਸਿਆਸਤ ਮੰਗਵਾਈ। ਬਿਲਕੁਲ ਜੀ, ਜਿਹੜਾ 1984 ਦੇ ਕਤਲੇਆਮ ਦੇ ਬਾਰੇ ਦੇ ਵਿੱਚ ਜਿਹੜਾ ਬਿਆਨ ਦੇ ਕੇ ਰਾਹੁਲ ਗਾਂਧੀ ਨੇ ਇੱਕ ਚਰਚਾ ਜਿਹੜੀ ਹੈ ਜੀ ਉਹ ਫੇਰ ਛੇੜ ਲਈ ਹੈ। ਵੈਸੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਸੀਗਾ ਉਹਦੀ ਚਰਚਾ ਠੰਡੀ ਪੈ ਗਈ ਜਾਂ ਲੋਕ ਭੁੱਲ ਗਏ, ਕਦੀ ਵੀ ਨਹੀਂ, ਕਿਉਂਕਿ ਉਹਦੇ 'ਚ ਇਨਸਾਫ ਨਹੀਂ ਮਿਲਿਆ। ਇੱਕ ਤਾਂ ਇੰਨਾ ਉਦੋਂ ਉਸ ਟਾਈਮ ਦੇ ਉੱਤੇ ਜਿਹੜਾ ਜੀ ਧੱਕਾ ਹੋਇਆ, ਦੂਸਰਾ ਇਨਸਾਫ ਨਾ ਮਿਲਿਆ। ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਬਰਕਰਾਰ ਹੈ ਲੋਕਾਂ ਦੇ ਮਨਾਂ ਦੇ ਅੰਦਰ। ਤੇ ਮੇਰਾ ਖਿਆਲ ਜਿਹੜੀ ਆ ਜਨਰੇਸ਼ਨ ਜਿਉਂਦੀ ਆ, ਜਿੰਨੀ ਦੇਰ ਤੱਕ ਤੁਰੀ ਫਿਰਦੀ ਆ ਇਹ ਜਨਰੇਸ਼ਨ 15-20 ਸਾਲ, ਉਦੋਂ ਤੱਕ ਇਹ ਚੀਜ਼ ਘਟਣ ਦੇ ਆਸਾਰ ਵੀ ਕੋਈ ਜਿਹੜੇ ਜੀ ਉਹ ਨਜ਼ਰ ਨਹੀਂ ਆਉਂਦੇ। ਇਹ ਜਿਹੜਾ ਜੀ ਮੁੱਦਾ ਇੱਕ ਵਾਰੀ ਫੇਰ ਵੱਡੇ ਪੱਧਰ ਦੇ ਉੱਤੇ ਭਖ ਪਿਆ। ਭਾਜਪਾ ਨੂੰ ਵੀ ਜਾਪਦਾ ਹੈ ਕਿ ਇਹਦੇ ਨਾਲ ਕਾਂਗਰਸ ਘੇਰੇ ਦੇ ਵਿੱਚ ਜਿਹੜੀ ਇਹਦੀ ਆ ਸਕਦੀ ਆ। ਰਾਹੁਲ ਗਾਂਧੀ ਹੋਰਾਂ ਦੇ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਵਿੱਚ ਕਾਂਗਰਸ ਦਾ ਕੋਈ ਹੱਥ ਨਾ ਹੋਣ ਦੇ ਦਿੱਤਾ ਜਿਹੜਾ ਬਿਆਨ ਹੈ ਜੀ, ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਤਿੱਖਾ ਜਵਾਬ ਜਿਹੜਾ ਜੀ ਉਹ ਦਿੱਤਾ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਹ ਬਿਆਨ ਦੇ ਕੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਤੇ ਸਿੱਖਾਂ ਦਾ ਕਤਲੇਆਮ ਕਰਾਉਣ ਵਾਲੇ ਕਾਂਗਰਸੀਆਂ ਨੂੰ ਉੱਚੇ ਅਹੁਦੇ ਬਖਸ਼ਿਆ। ਅਕਾਲੀ ਵਿਧਾਇਕਾਂ ਨੇ ਸਿੱਖ ਕਤਲੇਆਮ ਦੀਆਂ ਤਸਵੀਰਾਂ ਵੀ ਹਾਊਸ ਦੇ ਵਿੱਚ ਜਿਹੜੀਆਂ ਸੀ ਉਹ ਲਹਿਰਾਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦਾ ਜਵਾਬ ਦਿੰਦਿਆਂ ਕਿਹਾ ਕਿ 1984 ਦੇ ਕਤਲੇਆਮ ਦੇ ਨਾਲ ਕਾਂਗਰਸ ਦਾ ਕੋਈ ਸੰਬੰਧ ਨਹੀਂ। ਕੁਝ ਕਾਂਗਰਸੀ ਨੇਤਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਸਿਰਫ ਇੰਡੀਵਿਜੂਅਲ ਹੋ ਸਕਦੀ ਹੈ। ਉਹਨਾਂ ਨੇ ਬਿਕਰਮ ਮਜੀਠੀਆ ਨੂੰ ਜਿਹੜੀ ਇਹਦੀ ਇਹ ਗੱਲ ਕਹੀ ਕਿ ਜਿਹੜਾ ਜੀ ਉਸ ਮੌਕੇ ਦੇ ਉੱਤੇ 1984 ਦੇ ਮੌਕੇ ਦੇ ਉੱਤੇ ਤਾਂ ਮਜੀਠੀਆ 8 ਸਾਲਾਂ ਦਾ ਸੀ ਤੇ ਉਸ ਟਾਈਮ ਉਹ ਬੱਚਾ ਬੱਗੀ ਦੇ ਵਿੱਚ ਹੋਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਸਲੇ ਦੇ ਬਾਰੇ ਉਹਨਾਂ ਨੂੰ ਕੀ ਪਤਾ। ਉਹਨਾਂ ਨੇ ਕਿਹਾ ਕਿ ਸੰਜੀਦਾ ਮਸਲੇ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਵਾਸਤੇ ਅਕਾਲੀ ਦਲ ਨੂੰ ਜਿਹੜਾ ਉਹ ਇਸ ਮਾਮਲੇ ਤੇ ਸੰਕੋਚ ਕਰਨਾ ਚਾਹੀਦਾ। ਆਪਣੇ ਸਟੈਂਡ ਨੂੰ ਉਹਨਾਂ ਨੇ ਸਦਨ ਦੇ ਵਿੱਚ ਦੁਹਰਾਉਂਦਿਆਂ ਹੋਇਆ ਇਹ ਗੱਲ ਕਹੀ ਕਿ ਉਹ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਸਨਲ ਤੌਰ ਦੇ ਉੱਤੇ ਕੈਂਪਾਂ 'ਚ ਗਏ ਤੇ ਲੋਕਾਂ ਨੂੰ ਮਿਲੇ ਸੀਗੇ। ਉਹਨਾਂ ਕਿਹਾ ਕਿ ਕੈਂਪਾਂ ਦੇ ਵਿੱਚ ਹਾਜ਼ਰ ਲੋਕਾਂ ਨੇ ਕੁਝ ਕਾਂਗਰਸੀ ਨੇਤਾਵਾਂ ਜਿਨ੍ਹਾਂ ਦੇ ਨਾਮ ਉਹਨਾਂ ਨੇ ਬਕਾਇਦਾ ਤੌਰ ਤੇ ਲਏ, HKL ਭਗਤ, ਸੱਜਣ ਕੁਮਾਰ, ਅਰਜਨ ਦਾਸ, ਧਰਮਦਾਸ ਸ਼ਾਸਤਰੀ, ਇਹਨਾਂ ਦੇ ਨਾਂ ਲਏ ਸੀ ਤੇ ਪਿੱਛੋਂ ਇਹਨਾਂ ਨੇ ਇਹਨਾਂ ਨਾਵਾਂ ਦਾ ਲੋਕਾਂ ਦੇ ਅੱਗੇ ਖੁਲਾਸਾ ਕੀਤਾ ਸੀ। ਇਹੀ ਉਹ ਨਾਮ ਹੈ ਜਿਹਨੂੰ ਸਦਨ ਦੇ ਰਿਕਾਰਡ ਵਿੱਚ HKL ਹੁਰੀ ਲਿਆਉਣਾ ਚਾਹੁੰਦੇ ਸੀ, ਕਿਉਂਕਿ ਪਹਿਲਾਂ ਇਹ ਨਾਂ ਕੱਢ ਦਿੱਤੇ ਗਏ। ਪਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਸ ਮਸਲੇ ਦੇ ਉੱਤੇ ਜਿਹੜਾ ਜੀ ਫੂਲਕਾ ਸਾਹਿਬ ਦਾ ਸਾਥ ਨਹੀਂ ਦਿੱਤਾ। ਹਾਲਾਂਕਿ ਜਿਹੜਾ ਬਾਅਦ ਦੇ ਵਿੱਚ ਜਦੋਂ ਪ੍ਰੈਸ਼ਰ ਬਣ ਗਿਆ ਤੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਸੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕੱਢਿਆ ਨਹੀਂ ਜਾਊਗਾ ਬਲਕਿ ਨਾਮ ਜਿਹੜਾ ਜੀ ਵਿੱਚ ਰੱਖਿਆ ਜਾਊਗਾ ਔਰ ਰੱਖ ਲਏ ਗਏ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਆ, ਉਸ ਦੇ ਵਿੱਚ ਇਹ ਬਿਆਨ ਕੀਤਾ ਗਿਆ ਕਿ ਬਾਦਲ ਰਾਜ ਦੇ ਦਰਮਿਆਨ ਪੁਲਿਸ ਵਿੱਚ, ਸਿਵਲ ਵਿੱਚ ਲੈਂਡ ਆਰਡਰ ਦੀ ਸਥਿਤੀ ਬੜੀ ਖਰਾਬ ਸੀ, ਕੋਈ ਵੀ ਆਪਸ ਵਿੱਚ ਤਾਲਮੇਲ ਨਹੀਂ ਸੀ। ਦੇਖੋ, ਹਾਲਾਂਕਿ ਜਦੋਂ ਇਹ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਮੈਂ ਉਹ ਅੱਖੀਂ ਉਸ ਸਮਾਂ ਜਿਹੜਾ ਜੀ ਇੱਥੇ ਤੱਕਿਆ, ਮਾਲਵਾ ਮਾਝੇ ਨਾਲੋਂ ਕੱਟਿਆ ਹੋਇਆ ਸੀਗਾ, ਮਾਝਾ ਦੁਆਬੇ ਨਾਲੋਂ ਕੱਟਿਆ ਹੋਇਆ ਸੀਗਾ। ਪੰਜਾਬ ਦੇ ਵਿੱਚ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਸੀਗੀ। ਇਹ ਮੰਨਣ ਵਾਲੀ ਗੱਲ ਹੈ। ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀਗੀ। ਹਾਂ, ਇੰਨਾ ਜ਼ਰੂਰ ਰਿਹਾ ਕਿ ਪੰਜਾਬ ਦੇ ਲੋਕਾਂ ਨੇ ਪੇਸ਼ੈਂਸ ਤੋਂ ਕੰਮ ਲਿਆ। ਉਹਨਾਂ ਨੇ ਕੋਈ ਸਾੜ ਫੂਕ ਤੋੜ ਭੰਨ ਜਿਹੜੀ ਸੀ ਨਹੀਂ ਕੀਤੀ। ਗੋਲੀ ਜਿਹੜੀ ਸੀ ਉਹ ਚੱਲਣ ਦੇ ਬਾਵਜੂਦ ਸਾਰਾ ਕੁਝ ਜਿਹੜਾ ਸੀਗਾ ਜੀ ਉਹ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਬੈਠੇ ਰਹੇ। ਪਰ ਇਹ ਜਿਹੜੀ ਆ ਜੀ ਜ਼ਿਕਰ ਕਰ ਰਿਹਾ ਜਿਹੜਾ ਰਣਜੀਤ ਸਿੰਘ ਕਮਿਸ਼ਨ ਆਪਣੀ ਰਿਪੋਰਟ ਦੇ ਵਿੱਚ, ਉਹ ਜਿਹੜਾ ਪ੍ਰਸ਼ਾਸਨ ਹੈ, ਪੁਲਿਸ ਪ੍ਰਸ਼ਾਸਨ ਤੇ ਸਿਵਲ ਜਿਹੜਾ ਪ੍ਰਸ਼ਾਸਨ, ਇਹਨਾਂ ਦੇ ਵਿਚਾਲੇ ਕੋਈ ਤਾਲਮੇਲ ਜਿਹੜਾ ਜੀ ਉਹ ਨਹੀਂ ਸੀਗਾ। ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੇ ਵੱਲੋਂ ਪੂਰੇ ਤਰੀਕੇ ਨਾਲ ਪਰਦੇ ਜਿਹੜੇ ਆ ਜੀ ਇਸ ਮਾਮਲੇ 'ਚ ਖੋਲੇ ਗਏ ਆ। ਕਮਿਸ਼ਨ ਨੇ ਪੰਜਾਬ ਭਰ ਦੇ ਵਿੱਚ ਵਾਪਰੀਆਂ 162 ਘਟਨਾਵਾਂ ਦੀ
ਕੀਤੀ ਗਈ ਪੜਤਾਲ ਦੇ ਤੱਥ ਪੇਸ਼ ਕੀਤੇ ਆ। 60 ਘਟਨਾਵਾਂ ਸਤੰਬਰ 15 ਤੋਂ ਦਸੰਬਰ 15 ਦੇ ਦੌਰਾਨ ਵਾਪਰੀਆਂ। ਕਮਿਸ਼ਨ ਦੇ ਮੁਖੀ ਖੁਦ 100 ਥਾਵਾਂ ਦੇ ਉੱਤੇ ਪਹੁੰਚੇ ਤੇ ਸਬੂਤ ਉੱਥੋਂ ਜਿਹੜੇ ਸੀ ਉਹ ਇਕੱਠੇ ਕੀਤੇ। ਹਾਲਾਂਕਿ ਪਿਛਲੀ ਸਰਕਾਰ ਦੇ ਮੌਕੇ 122 ਘਟਨਾਵਾਂ ਜਿਹੜੀਆਂ ਦੀ ਉਹ ਰਿਪੋਰਟ ਹੋਈਆਂ ਸੀਗੀਆਂ। ਬਾਕੀ ਲੱਭਤਾਂ ਜਿਹੜੀਆਂ ਦੀ ਉਹ ਕਮਿਸ਼ਨ ਦੀਆਂ ਨੇ। ਕਮਿਸ਼ਨ ਕਹਿੰਦਾ ਕਿ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਘਟਨਾਵਾਂ ਸਿਸਟੇਮੈਟਿਕਲੀ ਯੋਜਨਾਬੱਧ ਤਰੀਕੇ ਦੀਆਂ ਘਟਨਾਵਾਂ ਸੀ। ਉਹਨਾਂ ਨੇ ਕਿਹਾ ਕਿ ਪਿਛਲੀ ਰਾਜ ਦੇ ਸਰਕਾਰ ਦੇ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਦਰਮਿਆਨ ਕੋਈ ਕਿਸੇ ਕਿਸਮ ਦਾ ਤਾਲਮੇਲ ਨਹੀਂ ਹੈਗਾ ਸੀਗਾ। ਪੁਲਿਸ ਦੇ ਮੁੱਖ ਦਫ਼ਤਰ ਦੇ ਵਿੱਚ ਵੀ ਤਾਲਮੇਲ ਦੀ ਭਾਰੀ ਕਮੀ ਸੀ। ਮਲੇਰਕੋਟਲੇ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੇ ਵਿੱਚ ਸ਼ਾਮਲ ਵਿਜੇ ਕੁਮਾਰ ਜਿਹੜਾ ਵੀ RSS ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ, ਉਹਦੇ ਗੁਰਦਾਸਪੁਰ ਦੇ ਵਿੱਚ ਵਾਪਰੀ ਘਟਨਾ ਦੇ ਵਿੱਚ ਗ੍ਰਿਫਤਾਰ ਦੋਸ਼ੀਆਂ ਨਾਲ ਸੰਬੰਧ ਸੀ। ਦੋਵਾਂ ਘਟਨਾਵਾਂ ਦੀ ਤਫਤੀਸ਼ ਨੂੰ ਜੋੜਿਆ ਜਾਣਾ ਚਾਹੀਦਾ ਸੀ। ਮਲੇਰਕੋਟਲਾ ਦੀ ਘਟਨਾ ਦੇ ਦੋਸ਼ੀ ਦੇ ਖਾਤੇ ਦੇ ਵਿੱਚ ਲੱਖਾਂ ਰੁਪਈਆ ਜਮ੍ਹਾਂ ਹੋਇਆ, ਇਹ ਕਿੱਥੋਂ ਆਇਆ ਨਹੀਂ ਪਤਾ। ਉਹ ਦੁਬਈ ਦੇ ਜੂਆ ਘਰ ਦੇ ਵਿੱਚ ਇਸ ਪੈਸੇ ਦੇ ਨਾਲ ਐਸ਼ ਕਰਦਾ ਫਿਰਦਾ ਸੀ ਔਰ ਇੱਥੋਂ ਜਿਹੜਾ ਕਾਰਡ ਸੀਗਾ ਉਹਦੇ ਨਾਲ ਉਹਨੇ ਉੱਥੇ ਪੇਮੈਂਟ ਜਿਹੜੀ ਉਹ ਕੀਤੀ। ਬੁਰਜਵਾਰ ਸਿੰਘ ਵਾਲਾ ਦੀ ਘਟਨਾ ਦੀ ਸਹੀ ਤਫਤੀਸ਼ ਕਰਨ ਦੀ ਥਾਂ ਦੇ ਉੱਤੇ ਸਬੂਤ ਮਿਟਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਗਏ। ਇਹਦਾ ਜ਼ਿਕਰ ਜਿਹੜਾ ਜੀ ਇਹ ਸਾਰੇ ਦਾ ਸਾਰਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜਿਹੜਾ ਜੀ ਉਹ ਹੈਗਾ ਕਿ ਉਦੋਂ ਸਰਕਾਰ ਨਾਮ ਦੀ ਜਿਹੜੀ ਆ ਜੀ ਉਹ ਕੋਈ ਚੀਜ਼ ਨਹੀਂ ਸੀਗੀ। ਮੈਂ ਫਿਰ ਕਹੂੰਗਾ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਗੱਲ ਉੱਠੀ ਸੀਗੀ, ਅੱਜ ਫਿਰ ਜਿਹੜੀ ਆ ਜੀ ਉਹ ਉੱਠਣੀ ਚਾਹੀਦੀ ਆ ਕਿ ਅਣਐਲਾਨੇ ਮੁੱਖ ਮੰਤਰੀ ਉਦੋਂ ਦੇ ਕੌਣ ਸਨ ਜਿਨ੍ਹਾਂ ਨੇ ਅਜਿਹਾ ਕੁਝ ਸਾਰਾ ਜਿਹੜਾ ਜੀ ਉਹ ਕੀਤਾ। ਅੱਜ ਸਵਾਲ ਮੇਰਾ ਖਿਆਲ ਰਾਈਜ਼ ਜਿਹੜਾ ਜੀ ਇਹ ਹੋਣਾ ਚਾਹੀਦਾ ਵੱਡੇ ਪੱਧਰ ਦੇ ਉੱਤੇ ਕਿ ਇੱਕ ਨਾਮ ਜਿਹੜਾ ਜੀ ਇਹਦੇ ਵਿੱਚ ਕਿਉਂ ਆਇਆ। ਅਸਲ ਦੇ ਵਿੱਚ ਉਦੋਂ ਜਿਹੜੇ ਸੀ ਬਹੁਤੇ ਹੁਕਮ ਦੇਣ ਵਾਲੇ ਜਾਂ ਪ੍ਰਸ਼ਾਸਨ ਦੀ ਗੱਲ ਨਾ ਸੁਣਨ ਵਾਲੇ ਦੂਜੀਆਂ ਤੀਜੀਆਂ ਗੱਲਾਂ ਉਹ ਕੌਣ ਸਨ ਜੀ। ਇਹ ਬਹੁਤ ਗੰਭੀਰ ਜਿਹੜਾ ਜੀ ਉਹ ਸਵਾਲ ਹੈ, ਵੱਡਾ ਸਵਾਲ ਹੈ। ਦੇਖਦੇ ਹਾਂ ਕਿ ਅੱਜ ਵਾਲੀ ਬਹਿਸ ਜਿਹੜੀ ਹੈ ਜੀ ਵਿਰੋਧੀ ਧਿਰ ਜਿਹੜੀ ਹੈ ਖਾਸ ਤੌਰ ਦੇ ਉੱਤੇ ਇਸ ਮਸਲੇ ਦੇ ਉੱਤੇ ਕਿੰਨਾ ਕੁ ਪੋਜ਼ਿਟਿਵ ਜਿਹੜਾ ਜੀ ਉਹ ਰੋਲ ਨਿਭਾ ਸਕੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਅੱਗੇ ਤੇ ਉਹ ਬੈਲਟ ਪੇਪਰ ਤੇ ਇਲੈਕਸ਼ਨਾਂ ਕਰਾਉਣ ਦੀਆਂ ਬਹੁਤ ਸਾਰੀ ਵੱਡੀ ਬਾਕੀ ਪਾਰਟੀਆਂ ਵੀ ਮੰਗ ਕਰ ਰਹੀਆਂ। ਦੇਖੋ ਇਹ ਮਾਮਲਾ ਜਿਹੜਾ ਜੀ ਉਹ ਚੱਲ ਤਾਂ ਰਿਹਾ ਜੀ ਪਿਛਲੇ ਸਮੇਂ ਤੋਂ। ਸੁਪਰੀਮ ਕੋਰਟ ਨੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਚੋਣਾਂ ਦੇ ਦੌਰਾਨ ਰਿਸ਼ਵਤ ਤੇ ਝੂਠੇ ਬਿਆਨ ਦੇਣ ਇਸ ਮਾਮਲੇ ਵਿੱਚ ਘੱਟੋ ਘੱਟ 2 ਸਾਲ ਦੀ ਸਜ਼ਾ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਜਿਹੜਾ ਜੀ ਉਹ ਕੀਤਾ। ਇਹ ਜਨਹਿਤ ਪਟੀਸ਼ਨ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਨੇ ਪਾਈ ਸੀਗੀ ਔਰ ਮੰਗ ਕੀਤੀ ਸੀ ਕਿ ਚੋਣਾਂ ਦੌਰਾਨ ਹੁੰਦੀਆਂ ਜਿਹੜੀਆਂ ਗਲਤੀਆਂ ਨੇ ਉਹਨੂੰ ਸਜ਼ਾ ਦੇ ਯੋਗ ਬਣਾਇਆ ਜਾਵੇ। ਪਰ ਇੱਕ ਗੱਲ ਜਿਹੜੀ ਹੈ ਜੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਉੱਠ ਰਹੀ ਹੈ, ਮੌਜੂਦਾ ਸਾਲ ਦੇ ਅਖੀਰ 'ਚ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਚੋਣ ਸੁਧਾਰਾਂ ਦੇ ਵਾਸਤੇ ਸਿਆਸੀ ਪਾਰਟੀਆਂ ਨਾਲ ਬੈਠਕ ਕੀਤੀ। ਬੈਠਕ ਦੇ ਦੌਰਾਨ 70% ਤੋਂ ਵੱਧ ਸਿਆਸੀ ਪਾਰਟੀਆਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਬੈਲਟ ਪੇਪਰਾਂ ਰਾਹੀਂ ਵੋਟ ਪ੍ਰਣਾਲੀ ਨੂੰ ਪੁਰਾਣੀ ਪ੍ਰਣਾਲੀ ਬਹਾਲ ਕਰੇ। ਕਾਂਗਰਸ ਦੇ ਤਰਜਮਾਨ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਦੇ ਉੱਤੇ ਸ਼ੱਕ ਜ਼ਾਹਰ ਹੈ। ਬੈਠਕ ਤੋਂ ਮਗਰੋਂ ਮੁੱਖ ਚੋਣ ਕਮਿਸ਼ਨ OP ਰਾਵਤ ਨੇ ਕਿਹਾ ਕਿ ਉਹ ਪਾਰਟੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਉੱਤੇ ਗੌਰ ਕਰਨਗੇ ਤੇ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਨਗੇ। ਬੈਠਕ ਦੇ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ ਸਣੇ ਕਈ ਪਾਰਟੀਆਂ ਨੇ EVMs ਦੇ ਨਾਲ ਛੇੜਖਾਨੀ, ਵੋਟਰ ਵੈਰੀਫੀਏਬਲ ਪੇਪਰ ਆਡਿਟ ਟ੍ਰੇਲ, VVPAT ਪ੍ਰਣਾਲੀ ਦੇ ਤਕਨੀਕੀ ਗੜਬੜੀਆਂ ਦਾ ਮੁੱਦਾ ਉਠਾਇਆ। ਇਹਨਾਂ ਚੋਂ ਕਈ ਪਾਰਟੀਆਂ ਨੇ ਬੈਲਟ ਪੇਪਰ ਪ੍ਰਣਾਲੀ ਦੇ ਰਾਹੀਂ ਮੁੜ ਤੋਂ ਵੋਟਾਂ ਪਾਉਣ ਦਾ ਸੁਝਾਅ ਜਿਹੜਾ ਜੀ ਦਿੱਤਾ। EVMs ਦੇ ਨਾਲ ਛੇੜਖਾਨੀ, VVPAT ਗੜਬੜੀਆਂ ਦਾ ਮੁੱਦਾ ਏਜੰਡੇ ਦੇ ਉੱਤੇ ਨਹੀਂ ਸੀ, ਪਰ ਫਿਰ ਵੀ ਪਾਰਟੀਆਂ ਨੇ ਇਹ ਮੁੱਦੇ ਜਿਹੜੇ ਸੀ ਉਹ ਉਭਾਰੇ। ਕੁਝ ਪਾਰਟੀਆਂ ਨੇ ਸੁਝਾਅ ਦਿੱਤਾ ਕਿ ਜਿਨ੍ਹਾਂ ਹਲਕਿਆਂ ਦੇ ਵਿੱਚ EVMs ਤੇ VVPAT ਦੇ ਨਤੀਜੇ ਜਿਹੜੇ ਆ ਉਹ ਇੱਕੋ ਜਿਹੇ ਜਿੱਥੇ ਜਿਹੜੇ ਹੈਗੇ ਆ ਉਹੋ ਜਿਹੇ ਹਲਕਿਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਆ ਤਾਂ ਕਿ ਵੋਟਰਾਂ ਤੇ ਪਾਰਟੀਆਂ ਦਾ ਭਰੋਸਾ ਜਿਹੜਾ ਜੀ ਉਹ ਕਾਇਮ ਹੋ ਸਕੇ। ਦੇਖਣਾ ਹੁਣ ਇਹੀ ਹੋਊਗਾ ਕਿ 70% ਤਾਂ ਪਾਰਟੀਆਂ ਜਿਹੜੀਆਂ ਜੀ ਉਹਨਾਂ ਨੇ ਮੰਗ ਕਰ ਦਿੱਤੀ, ਇਹਦੇ ਉੱਤੇ ਕੋਈ ਸੁਣਵਾਈ ਜਿਹੜੀ ਆ ਜੀ ਉਹ ਹੁੰਦੀ ਆ ਜਾਂ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੋਇੰਦਵਾਲ ਦੇ ਬਾਜ਼ਾਰ ਦੀ। ਬੜਾ ਮੰਦਾ ਹਾਲ ਹੈ ਜੀ, ਉਹਦੇ ਵਿੱਚ 2 ਨੌਜਵਾਨ ਧੜਿਆਂ ਦਾ ਆਪਸ ਵਿੱਚ ਗੋਲੀ ਚੱਲੀ ਆ ਤੇ 2 ਦੀ ਮੌਤ। ਤੋਂ ਕਿੰਨਾ ਕੁ ਹਥਿਆਰ ਪੰਜਾਬ 'ਚ ਆ ਗਿਆ, ਚਾਹੇ ਉਹ ਲਾਇਸੈਂਸੀ ਆ ਚਾਹੇ ਉਹ ਗੈਰ ਲਾਇਸੈਂਸੀ ਆ। ਇਹਦਾ ਜ਼ਿਕਰ ਬੜੀ ਵਾਰੀ ਜਿਹੜਾ ਦੀ ਆਪਾਂ ਕੀਤਾ। ਪਿਛਲੀ ਸਰਕਾਰ ਨੇ ਤਾਂ ਰਿਓੜੀਆਂ ਵਾਂਗੂ ਅਸਲੇ ਦੇ ਲਾਇਸੈਂਸ ਜਿਹੜੇ ਉਹ ਵੰਡੇ ਸੀ। ਕਿਹਾ ਜਾਂਦਾ ਕਿ ਜਿਹੜੇ ਨਜਾਇਜ਼ ਅਸਲਾ ਬਣਾਉਣ ਵਾਲੇ ਆ ਹੁੰਦਾ ਤਾਂ ਉਹ ਬਹੁਤ ਵਧੀਆ ਕੁਆਲਿਟੀ ਦਾ, ਉਹਨੂੰ ਕੱਟਾ ਕਹਿੰਦੇ ਆ।
ਕੱਟਾ ਜਿਹੜਾ ਹੈਗਾ ਦੀ ਰਿਵਾਲਵਰ, ਉਹਦੀ ਵੱਡੀ ਮੰਡੀ ਹੈ ਇਸ ਵੇਲੇ ਪੰਜਾਬ ਦੱਸੀ ਦਾ। ਔਰ ਪਿਛਲੇ ਦਿਨਾਂ 'ਚ ਆਪਾਂ ਇੱਕ ਰਿਪੋਰਟ ਵੀ ਸਾਂਝੀ ਕੀਤੀ ਗਈ ਕਿ ਹੋਮ ਡਿਲੀਵਰੀ ਹੋ ਜਾਂਦੀ ਆ ਉਹਦੀ ਪੀਜ਼ੇ ਵਾਂਗੂ, ਲੈਣ ਜਾਣ ਦੀ ਕਿਤੇ ਜਿਹੜੀ ਜ਼ਰੂਰਤ ਨਹੀਂ ਗੀ। ਇਹ ਲੋਕਾਂ ਦੇ ਕੋਲੇ ਇੰਨਾ ਹਥਿਆਰ ਜਿਹੜਾ ਦੀ ਉਹ ਆ ਗਿਆ ਤੇ ਹਥਿਆਰ ਜਦੋਂ ਚੱਲਦਾ ਜ਼ਿੰਦਗੀ ਨਹੀਂ ਨਿਕਲਦੀ ਉਹਦੀ ਨਾਲੀ 'ਚੋਂ ਮੌਤ ਹੀ ਨਿਕਲਦੀ ਆ। ਗੋਇੰਦਵਾਲ ਸਾਹਿਬ ਜਿਹੜਾ ਇੱਕ ਇਤਿਹਾਸਕ ਨਗਰ ਹੈ ਜੀ, ਇੱਥੇ ਦੋ ਨੌਜਵਾਨਾਂ ਦੇ ਧੜਿਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਸੀ ਉਹ ਚਲਾਈਆਂ ਗਈਆਂ। ਦੋ ਨੌਜਵਾਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਹਾਲਾਂਕਿ ਇੱਕ ਜਿਹੜੀ ਖਬਰ ਹੈ ਉਹਦੀ ਪੁਸ਼ਟੀ ਤਾਂ ਨਹੀਂ ਹੋ ਸਕੀ, ਉਹ 3 ਮੌਤਾਂ ਵੀ ਜਿਹੜੀ ਹੈ ਜੀ ਉਹ ਦੱਸਦੀ ਹੈ। ਇੱਕ ਦੁਕਾਨਦਾਰ ਸਣੇ ਕੁਝ ਜਿਹੜੇ ਜੀ ਨੌਜਵਾਨ ਉਹ ਜ਼ਖਮੀ ਹੋਏ ਆ। ਜਿਹੜੇ ਮਾਰੇ ਗਏ ਆ ਜੀ, ਇਹਦੇ ਵਿੱਚ ਇੱਕ ਤਾਂ ਗੁਰਜੰਟ ਸਿੰਘ ਜੰਟਾ ਹੈ, ਇਹ ਧੂੰਡੇ ਦਾ ਰਹਿਣ ਵਾਲਾ ਸੀਗਾ। ਅਰਸ਼ਦੀਪ ਹੈ, ਇਹ ਖਡੂਰ ਸਾਹਿਬ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ। ਮਾਰੂ ਹਥਿਆਰਾਂ ਦੇ ਨਾਲ ਲੈਸ ਇਹ ਕਰੀਬ 30 ਦੇ ਕਰੀਬ ਨੌਜਵਾਨ ਜਿਹੜੇ ਵੱਖੋ ਵੱਖਰੀਆਂ ਗੱਡੀਆਂ ਦੇ ਉੱਤੇ ਮੁੱਖ ਬਾਜ਼ਾਰ ਦੇ ਵਿੱਚ ਆਏ, ਦੋ ਧੜਿਆਂ ਦੇ ਨਾਲ ਇਹ ਸੰਬੰਧਿਤ ਸੀ। ਬਿਨਾਂ ਕਿਸੇ ਗੱਲ ਤੋਂ ਇਹਨਾਂ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਗੋਲੀਆਂ ਜਿਹੜੀਆਂ ਸੀ ਉਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਅੱਖੀਂ ਵੇਖਣ ਵਾਲੇ ਨੇ ਉਹ ਇਹ ਕਹਿੰਦੇ ਆ ਕਿ 100 ਤੋਂ ਉੱਪਰ ਜਿਹੜੀਆਂ ਸੀ ਉਹ ਗੋਲੀਆਂ ਚੱਲੀਆਂ। ਦੋ ਨੌਜਵਾਨ ਮੌਕੇ ਦੇ ਉੱਤੇ ਉੱਥੇ ਮਰੇ ਜਿਹੜਾ ਦੀ ਉਹ ਪਏ ਰਹੇ। ਇਸ ਦੇ ਨਾਲ ਜਿਹੜੀ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਪਾਰਟੀ ਜਿਹੜੀ ਸੀ ਉਹ ਕੁਝ ਸਮਾਂ ਲਾ ਕੇ ਆਈ। ਜਿਹੜੀਆਂ ਲਾਸ਼ਾਂ ਸੀ ਉਹ ਕਬਜ਼ੇ ਦੇ ਵਿੱਚ ਲਈਆਂ। ਮਾਰੂ ਹਥਿਆਰ ਤੇ 2 ਗੱਡੀਆਂ ਵੀ ਕਬਜ਼ੇ ਦੇ ਵਿੱਚ ਜਿਹੜੀਆਂ ਦੀ ਉਹ ਲਈਆਂ ਦੱਸੀਆਂ ਜਾ ਰਹੀਆਂ ਨੇ। ਐਤਵਾਰ ਸੀਗਾ, ਇਸ ਕਰਕੇ ਬਹੁਤਾ ਬਾਜ਼ਾਰ ਬੰਦ ਸੀਗਾ, ਜਿਹਦੇ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜੀਆਂ ਗੋਲੀਆਂ ਦੁਕਾਨਾਂ ਦੇ ਵਿੱਚ ਵੱਜੀਆਂ ਉਹ ਬੰਦ ਪਈਆਂ ਸੀ, ਖੁੱਲੀਆਂ ਹੁੰਦੀਆਂ ਤੇ ਇਹ ਮੌਤਾਂ ਦੀ ਗਿਣਤੀ ਜਿਹੜੀ ਜੀ ਉਹ ਕਿਤੇ ਵੱਧ ਹੋ ਸਕਦੀ ਸੀ। ਇਹ ਕਿਹਾ ਜਾ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ 2 ਗਰੁੱਪਾਂ ਦੀ ਖਹਿਬਾਜ਼ੀ, ਇਹਦੇ ਤੋਂ ਪੁਲਿਸ ਚੰਗੀ ਤਰ੍ਹਾਂ ਵਾਕਿਫ ਸੀਗੀ। ਇਹਦੇ ਬਾਵਜੂਦ ਉਹਨੇ ਅਗਲੇਰੇ ਕੋਈ ਕਦਮ ਜਿਹੜੇ ਸੀ ਉਹ ਨਹੀਂ ਚੁੱਕੇ, ਜਿਹਦੇ ਕਰਕੇ ਇਹ ਵੱਡੀ ਘਟਨਾ ਜਿਹੜੀ ਹੈ ਜੀ ਉਹ ਗੋਇੰਦਵਾਲ ਦੇ ਵਿੱਚ ਵਾਪਰ ਗਈ। ਅਜੇ ਤੱਕ ਕਿਸੇ ਗ੍ਰਿਫਤਾਰੀ ਦੀ ਕੋਈ ਖਬਰ ਪੁਲਿਸ ਦੀ ਤਰਫੋਂ ਨਹੀਂ ਆਈ। ਜੀ ਬੜਾ ਮੰਦਾ ਹਾਲ ਹੈ ਜੀ। ਅੱਜ ਨੌਜਵਾਨ ਇੱਧਰ ਨੂੰ ਤੁਰ ਪਿਆ ਤਾਂ ਅੱਗੇ ਸੁਖਬੀਰ ਬਾਦਲ ਤੇ ਮਜੀਠੀਆ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਦਾਦੂਵਾਲ ਨੂੰ ਘੇਰਨ ਦਾ ਯਤਨ ਕੀਤਾ। ਇਸ ਮਾਮਲੇ ਦੇ ਤੁਸੀਂ ਕਹਿ ਲਓ ਕਿ ਦੱਬਣ ਦੇ ਵਾਸਤੇ ਮਾਮਲਾ ਜਿਹੜਾ ਜੀ ਉਹਨਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ। ਬੜੇ ਸਬੂਤ ਜਿਹੜੇ ਜੀ ਲੱਭੇ, ਆਹ ਦੇਖੋ ਜੀ ਆਹ ਕੋਠੀ ਨੰਬਰ ਹੈ, ਇੱਥੇ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਹ ਜਿਹੜਾ ਜੀ ਉਹ ਗਿਆ ਸੀਗਾ। ਤੇ ਦੂਜਾ ਇਹ ਕਿਹਾ ਗਿਆ ਜੀ ਕਿ ਆਹ ਬਨੂੜ ਦਾ ਜਿਹੜਾ ਟੋਲ ਪਲਾਜ਼ਾ ਹੈ, ਇੱਥੋਂ ਬਲਜੀਤ ਸਿੰਘ ਦਾਦੂਵਾਲ ਦੀ ਗੱਡੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਜਿਹੜੀ ਹੈ ਜੀ ਉਹ ਲੰਘੀ ਆ। ਕਿਹੜੇ ਕਿਹੜੇ ਲੋਕ ਉਹ ਮੀਟਿੰਗਾਂ ਜਿਹੜੀਆਂ ਫੋਟੋਆਂ ਇਹਨਾਂ ਨੇ ਕੱਢੀਆਂ ਕਿ ਉੱਥੇ ਕੌਣ ਕੌਣ ਲੋਕ ਸ਼ਾਮਲ ਸੀਗੇ, ਉਹਦੇ ਵਿੱਚ ਉਹਨਾਂ ਦੀਆਂ ਫੋਨ ਲੋਕੇਸ਼ਨ, ਫੋਨ ਦੀ ਟਾਵਰ ਦੀ ਲੋਕੇਸ਼ਨ ਜਿਹੜੀ ਸੀ ਉਹ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਪੇਸ਼ ਕੀਤੀ। ਸਵਾਲਾਂ ਦਾ ਸਵਾਲ ਇਹ ਆ ਕਿ ਤੁਸੀਂ ਹੁਣ ਸਰਕਾਰ 'ਚ ਨਹੀਂ ਹੈਗੇ, ਇੰਨੀ ਜੇ ਜਾਣਕਾਰੀ ਲੱਭ ਲਈ, ਇੰਨੀ ਘੋਖ ਜਿਹੜੀ ਸੀ ਉਹ ਕਰ ਲਈ। ਜਦੋਂ ਸਰਕਾਰ ਦੇ ਵਿੱਚ ਸੀ ਜੇ ਉਦੋਂ ਲੋਕੇਸ਼ਨਾਂ ਜਿਹੜੀਆਂ ਉਹ ਲੱਭ ਲੈਂਦੇ, ਸ਼ਾਇਦ ਇੱਥੋਂ ਤੱਕ ਕਹਾਣੀ ਜਿਹੜੀ ਜੀ ਉਹ ਨਾ ਜਾਂਦੀ। ਉਦੋਂ ਤਾਂ ਪੁਲਿਸ ਜਿਹੜੀ ਸੀ ਉਹ ਵੀ ਅਣਪਛਾਤੀ ਰਹੀ। ਦੂਜੇ ਲੋਕ ਤਾਂ ਜਿਹੜੇ ਆ ਜੀ ਉਹ ਕੀ ਘੇਰੇ ਦੇ ਵਿੱਚ ਆਉਣੇ ਸੀਗੇ। ਦਾਦੂਵਾਲ ਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਉਹਨੇ ਮੁੱਖ ਮੰਤਰੀ ਦੇ ਨਾਲ ਜਿਹੜੀ ਆ ਜੀ ਉਹ ਮੀਟਿੰਗ ਕੀਤੀ 26 ਅਗਸਤ ਦੀ ਰਾਤ ਨੂੰ। ਹਾਲਾਂਕਿ ਦਾਦੂਵਾਲ ਇਹ ਕਹਿੰਦਾ ਜੀ ਕਿ ਉਹਦੀ ਕੋਈ ਮੀਟਿੰਗ ਜਿਹੜੀ ਆ ਜੀ ਉਹ ਮੁੱਖ ਮੰਤਰੀ ਦੇ ਨਾਲ ਨਹੀਂ ਹੋਈ। ਜੇ ਮੰਨਿਆ ਜਾਵੇ ਕਿ ਮੁੱਖ ਮੰਤਰੀ ਦੇ ਨਾਲ ਕੋਈ ਮੀਟਿੰਗ ਜਿਹੜੀ ਆ ਜੀ ਉਹ ਹੁੰਦੀ ਆ, ਮੁੱਖ ਮੰਤਰੀ ਆਫਟਰ ਆਲ ਇੰਚਾਰਜ ਹੈ, ਮੇਨ ਜਿਹੜਾ ਜੀ ਸਭ ਤੋਂ ਉੱਤੇ ਅਹੁਦੇ ਦੇ ਉੱਤੇ ਆ, ਜਿਹੜਾ ਕੋਈ ਐਕਸ਼ਨ ਲੈਣਾ ਉਹਨਾਂ ਨੇ ਹੀ ਲੈਣਾ ਆ। ਇਹ ਮੀਟਿੰਗ ਹੋਈ ਆ ਤੇ ਇਹਦੇ ਵਿੱਚ ਇਨਕਾਰੀ ਹੋਣ ਵਾਲੀ ਵੀ ਕੋਈ ਗੱਲ ਨਹੀਂ ਸੀਗੀ। ਹਾਂ, ਇੱਕ ਗੱਲ ਜ਼ਰੂਰ ਹੈ ਜਿਹੜੀ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਉਠਾਈ ਕਿ 16 ਕਰੋੜ ਰੁਪਈਆ ਬਲਜੀਤ ਸਿੰਘ ਦਾਦੂਵਾਲ ਦੇ ਖਾਤਿਆਂ ਦੇ ਵਿੱਚ ਆਇਆ। ਇਹ ਕਿਹਾ ਗਿਆ ਕਿ ਵਿਦੇਸ਼ਾਂ ਤੋਂ ਪੈਸਾ ਆਇਆ। ਦੇਖੋ, ਇਹ ਸਵਾਲ ਦਾ ਜਵਾਬ ਦਾਦੂਵਾਲ ਹੋਰਾਂ ਨੂੰ ਦੇਣਾ ਪਊਗਾ ਸੂਨਰ ਔਰ ਲੇਟਰ ਕਿ 16 ਕਰੋੜ ਰੁਪਈਆ ਕੋਈ ਛੋਟਾ ਅਮਾਊਂਟ ਨਹੀਂ ਹੁੰਦਾ। ਕਿ ਇੰਨਾ ਜਿਹੜਾ ਪੈਸਾ ਸੀਗਾ ਉਹ ਕਿੱਥੋਂ ਜਿਹੜਾ ਆਇਆ, ਕਿਹਨੇ ਉਹਨਾਂ ਨੂੰ ਜਿਹੜਾ ਸੀਗਾ ਜੀ ਇਹ ਪੈਸਾ ਭੇਜਿਆ। ਜੀ ਜੀ ਜੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ। ਉਹਨਾਂ ਨੇ ਸੁਖਬੀਰ ਬਾਦਲ ਦੇ ਅੰਮ੍ਰਿਤ ਤੇ ਸਵਾਲ ਕੀਤਾ। ਬਿਲਕੁਲ ਜੀ। ਐਕਚੁਅਲੀ ਜਿਹੜਾ ਅਕਾਲ ਤਖਤ ਹੈ ਉੱਥੇ ਚਿੱਠੀ ਜਿਹੜੇ ਆ ਜੀ ਉਹ ਹੋ ਰਹੇ ਆ। ਦੋਨੋਂ ਜਿਹੜੀਆਂ ਦੀ ਉਹ ਧਿਰਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਅਕਾਲ ਤਖਤ ਦੇ ਉੱਤੇ ਸੱਦਣ ਦੇ ਯਤਨਾਂ ਦੇ ਵਿੱਚ ਜਿਹੜਾ ਜੀ ਹੈ ਅਕਾਲੀ ਦਲ, ਜਿਨ੍ਹਾਂ ਨੇ ਉਹਦੀ ਸ਼ਿਕਾਇਤ ਜਿਹੜੀ ਕੀਤੀ ਹੈ ਕਿ ਤੁਕਾਂ ਨੂੰ ਤੋੜਿਆ ਮਰੋੜਿਆ ਗਿਆ, ਉਹ ਮਹਿਜ਼ ਇੱਕ ਪ੍ਰੈਸ਼ਰ ਜਿਹੜਾ ਦੀ ਉਹਨਾਂ ਦੇ ਉੱਤੇ ਬਣਾਉਣ ਦੀ ਗੱਲ ਹੈ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿਹਾ
ਕਿ ਅਕਾਲ ਤਖਤ ਜਿਹੜਾ ਜੀ ਮੇਰੇ ਵਾਸਤੇ ਸਰਵਉੱਚ ਹੈ ਤੇ ਬਤੌਰ ਸਿੱਖ ਮੈਨੂੰ ਜਾਣ ਦੇ ਵਿੱਚ ਕੋਈ ਝਿਜਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇ ਮੈਨੂੰ ਅਕਾਲ ਤਖਤ ਜਿਹੜਾ ਜੀ ਉਹ ਤਲਬ ਕਰੂਗਾ ਤੇ ਮੈਂ ਉੱਥੇ ਜਾ ਕੇ ਆਪਣਾ ਜਵਾਬ ਜਿਹੜਾ ਜੀ ਉਹ ਜ਼ਰੂਰ ਦੇਊਂਗਾ। ਪਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਹੜਾ ਜੀ ਕਟਹਿਰੇ ਦੇ ਵਿੱਚ ਖੜਾ ਕੀਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਗੱਲ ਕਹੀ ਆ ਕਿ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਵਾਸਤੇ ਇੱਕ ਸ਼ਰਤ ਹੈ ਕਿ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਉਹ ਇਹ ਦੱਸਣ ਕਿ ਅੰਮ੍ਰਿਤਪਾਨ ਤੇ ਉਹਦੀ ਮਰਿਆਦਾ ਦਾ ਕਿੰਨਾ ਪਾਲਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ। ਉਹਨਾਂ ਨੇ ਕੁਝ ਤਸਵੀਰਾਂ ਅਕਾਲ ਤਖਤ ਨੂੰ ਭੇਜੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਬਤ ਕਰਦੀਆਂ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਕਾਰਾਂ ਪੱਖੋਂ ਅੰਮ੍ਰਿਤਧਾਰੀ ਨਹੀਂ। ਉਹਨਾਂ ਨੇ ਇਹ ਵੀ ਪੁੱਛਿਆ ਕਿ ਡੇਰਾ ਸਰਸਾ ਦੇ ਮੁਖੀ ਨੂੰ ਮੁਆਫੀ ਦੇਣ ਦਾ ਅਸਲ ਸੂਤਰਧਾਰ ਕੌਣ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਦੀਆਂ ਜਿਹੜੀਆਂ ਵੀਡੀਓਜ਼ ਜਾਰੀ ਕੀਤੀਆਂ ਨੇ ਉਹਨਾਂ ਸੰਬੰਧੀ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਭੂਮਿਕਾ ਸ਼ੱਕੀ ਹੈ। ਉਹਨਾਂ ਨੇ ਕਿਹਾ ਕਿ ਸਾਰਾ ਮਾਮਲਾ ਸਪਸ਼ਟ ਜਿਹੜਾ ਜੀ ਉਹ ਕੀਤਾ ਜਾਵੇ। ਇਹਦੇ ਵਿੱਚ ਤੁਹਾਨੂੰ ਯਾਦ ਹੋਣਾ ਹੋਲੀ ਦੇ ਸਮੇਂ ਕੁਝ ਤਸਵੀਰਾਂ ਸੀਗੀਆਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਸ਼ਾਇਦ ਉਹ ਜਿਹੜੀਆਂ ਜੀ ਉਹ ਭੇਜੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅਕਾਲ ਤਖਤ ਦੇ ਉੱਤੇ। ਲੜਾਈ ਜਿਹੜੀ ਹੈ ਜੀ ਉਹ ਦੋ ਜਗ੍ਹਾ ਦੇ ਉੱਤੇ ਲੜੀ ਜਾ ਰਹੀ ਹੈ। ਇੱਕ ਤਾਂ ਵਿਧਾਨ ਸਭਾ ਦੇ ਵਿੱਚ, ਵਿਧਾਨ ਸਭਾ ਤੋਂ ਬਾਹਰ ਪ੍ਰੈਸ ਕਾਨਫਰੰਸਾਂ ਦੇ ਵਿੱਚ, ਤੇ ਤੀਜੀ ਅਕਾਲ ਤਖਤ ਦਾ ਜਿਹੜਾ ਜਥੇਦਾਰ ਹੈ ਜੀ ਉਹਦੇ ਉੱਤੇ ਕਿ ਕੌਣ ਕਿਹਨੂੰ ਸੱਦਣ ਦੇ ਵਿੱਚ ਕਦੋਂ ਕਾਮਯਾਬ ਹੁੰਦਾ ਜੀ। ਇਹ ਵੱਡਾ ਸਵਾਲ। ਜਥੇਦਾਰਾਂ ਨੇ ਬਾਦਲਾਂ ਨੂੰ ਕਿੱਥੇ ਸੱਦਣਾ ਜੀ। ਅਤੇ ਸਰੋਤਿਓ ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਪੁੱਛ ਸਕਦੇ ਆ। ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਪੁੱਛ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਤੇ ਬਾਈ ਬਲਤੇਜ ਤੇ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਵਾਲ ਮੇਰਾ ਇਹ ਆ ਕਿ ਦਾਦੂਵਾਲ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਆ, ਚਾਹੇ ਉਹ 16 ਕਰੋੜ ਦੀ ਬਜਾਏ 1600 ਕਰੋੜ ਦੇ ਵੀ ਭਾਵੇਂ ਕਹਿ ਲਾ ਵੀ ਦੇਣਦਾਰ ਜਾਂ ਉਹਦੇ ਦਾਇਰੇ ਦੇ ਵਿੱਚ ਕਿਉਂ ਨਾ ਆਉਂਦੇ ਹੋਣ, ਕਿ ਬਾਦਲਾਂ ਨਾਲੋਂ ਵੱਡੇ ਤਾਂ ਨਹੀਂ ਹੋ ਗਏ। ਇਹ ਲੋਕਾਂ ਨੂੰ ਇੱਕ ਬੁਰਕੀ ਸੁੱਟੀ ਗਈ ਆ ਕਿ ਧਿਆਨ ਕਿਸੇ ਤਰੀਕੇ ਨਾਲ ਵੰਡਿਆ ਜਾਵੇ। ਧਿਆਨ ਡਾਈਵੇਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਅਕਾਲੀਆਂ ਨੇ ਸਿੱਟੀ ਬੁਰਕੀ ਤੇ ਮਨਬੁੱਧੀ ਲੋਕ ਜਿਹੜੇ ਆ ਉਹ ਇਸ ਤਰੀਕੇ ਨਾਲ ਇੱਦਾਂ ਚੱਕ ਰਹੇ ਆ ਵੀ ਜਿਵੇਂ ਬੇਅਦਬੀ ਕਾਂਡ ਤੇ ਬਾਕੀ ਦੀ ਰਿਪੋਰਟ ਦੇ ਵਿੱਚ ਜਿਹੜੀਆਂ ਗੱਲਾਂ ਉਹ ਉਹਨਾਂ ਲਈ ਮਾਇਨੇ ਨਹੀਂ ਰੱਖਦੀਆਂ। ਇਸ ਟਾਈਮ ਦਾਦੂਵਾਲ ਹੀ ਵੱਡੀ ਗੱਲ ਹੋ ਗਈ। ਤੇ ਦੂਸਰਾ ਮੈਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਬਾਦਲ ਸਾਹਿਬ ਦਾ ਤਈਆ ਜਿਹੜਾ ਚੜ੍ਹਦਾ ਸੀ ਉਹ ਬੁਖਾਰ ਉਤਰਿਆ, ਉਹ ਆਏ ਨੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਨਹੀਂ ਆਏ ਜੀ? ਧੰਨਵਾਦ। ਥੈਂਕ ਯੂ। ਨਹੀਂ, ਇਹ ਤੁਹਾਡੀ ਗੱਲ ਠੀਕ ਹੈ। ਦੇਖੋ, ਧਿਆਨ ਡਾਈਵਰਟ ਕਰਨ ਦੇ ਵਾਸਤੇ ਹੀ ਸਾਰਾ ਕੁਝ ਕੀਤਾ ਗਿਆ, ਪਰ ਫਿਰ ਵੀ ਮੈਂ ਸਮਝਦਾ ਕਿ ਅੱਖਾਂ ਤੇ ਕੰਨ ਜਿਹੜੇ ਆ ਉਹ ਖੁੱਲ੍ਹੇ ਰੱਖਣ ਦੀ ਲੋੜ ਹੈ। ਜੇ ਇੰਨਾ ਪੈਸਾ ਕਿਸੇ ਅਕਾਊਂਟ ਦੇ ਵਿੱਚ ਆਇਆ, ਦੇਖੋ ਕੁਐਸਚਨ ਮਾਰਕ ਤਾਂ ਉਹਦੇ ਉੱਤੇ ਲੱਗਦਾ ਕਿੱਥੋਂ ਆਇਆ ਜੀ, ਕਿਉਂ ਉਹਨਾਂ ਨੂੰ ਜਿਹੜਾ ਜੀ ਉਹ ਭੇਜਿਆ ਗਿਆ। ਇਹ ਸਵਾਲ ਤਾਂ ਬਹੁਤ ਵੱਡਾ ਹੈ ਜੀ। ਇਹ ਵੀ ਸਵਾਲ ਅੱਖੋਂ ਪਰੋਖੇ ਨਹੀਂ ਹੋਣਾ ਚਾਹੀਦਾ। ਇਹ ਤੁਹਾਡੀ ਗੱਲ ਠੀਕ ਹੈ। ਧਿਆਨ ਡਾਈਵਰਟ, ਮੈਂ ਤਾਂ ਪਹਿਲਾਂ ਕਿਹਾ ਕਿ ਤੁਸੀਂ ਕਿੰਨਾ ਕੁਛ ਲੱਭ ਲਿਆ ਕਿ ਆਹ ਦੇਖੋ ਜੀ ਇਸ ਘਰ ਦੇ ਵਿੱਚ ਇੰਨੇ ਵਜੇ ਮੀਟਿੰਗ ਹੋਈ, ਇੱਥੇ ਫਲਾਹ ਬੰਦਿਆਂ ਦੀ ਜਿਹੜੀ ਹੈ ਜੀ ਉਹ ਫੋਨ ਦੀ ਲੋਕੇਸ਼ਨ ਆ ਰਹੀ ਆ, ਇੱਥੋਂ ਇੰਨੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਆਹ ਜਿਹੜਾ ਟੋਲ ਪਲਾਜ਼ਾ ਇੱਥੋਂ ਇਹ ਗੱਡੀ ਜਿਹੜੀ ਇਹਦੀ ਲੰਘਦੀ ਆ। ਇੰਨੀ ਮਿਹਨਤ ਸ਼੍ਰੀਮਾਨ ਜੀ ਜੇ ਤੁਸੀਂ ਉਦੋਂ ਕੀਤੀ ਹੁੰਦੀ, ਕੌਣ ਕਿੱਥੋਂ ਲੰਘ ਕੇ ਗਿਆ, ਕਿਵੇਂ ਗੋਲੀ ਜਿਹੜੀ ਚੱਲੀ ਆ, ਕਿੱਥੋਂ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਗਾਇਬ ਹੋਏ ਆ, ਕੌਣ ਚੁੱਕ ਕੇ ਲੈ ਗਿਆ, ਕਿੰਨਾਂ ਨੇ ਹੱਥ ਲਿਖਤ ਚਿੱਠੀਆਂ ਜਿਹੜੀਆਂ ਸੀ ਉਹ ਲਿਖੀਆਂ, ਕੌਣ ਇਹਨਾਂ ਨੂੰ ਖਿਲਾਰ ਕੇ ਕੰਟੀਨਿਊਸ ਜਿਹੜਾ ਸੀਗਾ ਉਹ ਇਹਨਾਂ ਦੀ ਬੇਅਦਬੀ ਕਰਦਾ ਰਿਹਾ। ਉਦੋਂ ਗ੍ਰਹਿ ਮੰਤਰਾਲਾ ਇਹਨਾਂ ਦੇ ਕੋਲੇ ਸੀਗਾ, ਇਦੋਂ ਬੈਟਰ ਤਰੀਕੇ ਦੇ ਨਾਲ ਇਹਦੀ ਜਾਂਚ ਕਰ ਸਕਦੇ ਸੀ, ਨਹੀਂ ਕੀਤੀ। ਦੂਜਾ ਜਿਹੜਾ ਸਵਾਲ ਤੁਸੀਂ ਪੁੱਛਿਆ, ਨਹੀਂ ਉਹਨਾਂ ਦੇ ਕੋਈ ਜਿਹੜਾ ਜੀ ਕਮਿਸ਼ਨ ਮਾਫ ਕਰਨਾ ਇੱਥੇ ਵਿਧਾਨ ਸਭਾ ਦੇ ਵਿੱਚ ਆਉਣ ਦੇ ਚਾਂਸਸ ਨਿਗੇ। ਜਾਣਕਾਰੀ ਦੇ ਮੁਤਾਬਕ 4 ਜਿਹੜੇ ਡਾਕਟਰ ਆ ਉਹ ਉਹਨਾਂ ਦੀ ਦੇਖ ਰੇਖ ਦੇ ਵਿੱਚ ਲੱਗੇ ਹੋਏ ਆ, ਜਿਨ੍ਹਾਂ ਦਾ BP ਤੇ ਸ਼ੂਗਰ ਜਿਹੜੀਆਂ ਦੋਨੋਂ ਚੀਜ਼ਾਂ ਨੇ ਉਹ ਲੋ ਦੱਸੀ ਰਹੀਆਂ ਨੇ। ਉਹਨਾਂ ਨੇ ਪਹਿਲਾਂ ਹੀ ਚਿੱਠੀ ਲਿਖ ਦਿੱਤੀ ਸੀਗੀ ਵਿਧਾਨ ਸਭਾ ਦੇ ਸਪੀਕਰ ਨੂੰ ਕਿ ਮੈਂ ਇਸ ਵਾਰੀ ਸਦਨ ਦੇ ਵਿੱਚ ਜਿਹੜਾ ਜੀ ਉਹ ਨਹੀਂ ਆ ਸਕੂਗਾ ਜੀ। ਸਾਡੇ ਨਾਲ ਅੱਗੇ ਜੁੜੇ ਨੇ ਜਸਵੀਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜਸਵੀਰ ਸਿੰਘ ਬੋਲਦਾ, ਸੁਣਨ ਵਾਲਿਆਂ ਤੇ ਆਰਗੇਨਾਈਜ਼ਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ, ਸ਼ੰਕਾ ਲਾ ਲਓ। ਕੱਲ ਤੱਕ ਆਪਾਂ ਇਹੀ ਸੁਣਦੇ ਆ ਰਹੇ ਕਿ ਜਿਹੜੀ ਪਿਛਲੀ ਪਾਰਟੀ ਹੈ ਤੇ ਜਿਹੜੀ ਰੂਲਿੰਗ ਪਾਰਟੀ ਹੈ ਇਹ ਫਰੈਂਡਲੀ ਮੈਚ ਖੇਲ ਰਹੀ ਹੈ। ਪਹਿਲਾਂ ਤਾਂ 2 ਟੀਮਾਂ ਇੱਕ ਕਈ ਦਿਨਾਂ ਦਾ ਸਵਾਲ ਪਿਛਲੇ ਹਫ਼ਤੇ ਵੀ ਘੁੰਮ ਰਿਹਾ ਸੀ ਕਿ
ਮੈਂ ਪੁੱਛਦੇ ਰਹਿ ਗਿਆ ਵੀ ਮੇਰਾ ਟਾਈਮ ਓਵਰ ਹੋ ਗਿਆ ਸੀ ਆਪਣੇ ਪ੍ਰੋਗਰਾਮ ਦਾ। ਇਹ ਵੀ ਕਿਤੇ ਹੁਣ ਟ੍ਰਾਇੰਗਲ ਸੀਰੀਜ਼ ਤੇ ਨਹੀਂ, ਜਿਵੇਂ ਕਿ ਆਪ ਖਹਿਰਾ ਸਾਹਿਬ ਬਜਾਏ ਉਹ ਮੁੱਦਿਆਂ ਤੋਂ ਆਪ ਹੀ ਰੌਲਾ ਪਾ ਰਹੇ ਆ ਜਾਂ ਆਪ ਹੀ ਉਹਨਾਂ ਨਾਲ ਮਤਲਬ ਐਸਾ ਕੋਈ ਕੰਮ ਨਹੀਂ ਕਰ ਰਹੇ ਜਿੰਨਾ ਪਬਲਿਕ ਨੇ ਇਹਨਾਂ ਨੂੰ ਮਾਨ ਸਨਮਾਨ ਜਾਂ ਜਿੰਨਾ ਭਰੋਸਾ ਇਸ ਪਾਰਟੀ ਜਤਾਇਆ ਗਿਆ, ਇਹ ਉਸ ਚੀਜ਼ ਤੇ ਖਰੇ ਨਹੀਂ ਉਤਰ ਰਹੇ। ਕੀ ਗੱਲ ਕਿਤੇ ਟ੍ਰਾਇੰਗਲ ਸੀਰੀਜ਼ ਤਾਂ ਨਹੀਂ ਚਾਲੂ ਹੋ ਗਈ? ਡਬਲ ਉਹਨਾਂ ਤੋਂ ਸਵਾਏ ਪਲੀਜ਼ ਜਰਾ ਸ਼ੱਕ ਦੂਰ ਕਰਿਓ ਜੀ। ਥੈਂਕ ਯੂ ਜੀ। ਦੇਖੋ ਤੁਹਾਡੇ ਵਰਗਾ ਸ਼ੱਕ ਬਹੁਤ ਸਾਰਿਆਂ ਨੂੰ ਜਿਹੜਾ ਜੀ ਉਹ ਪੈ ਰਿਹਾ, ਜਿਹੜੀ ਖਾਸ ਤੌਰ ਦੇ ਉੱਤੇ ਮੈਂ ਖਬਰਾਂ ਦੇ ਵਿੱਚ ਵੀ ਜਿਹੜੀ ਜੀ ਉਹ ਕਵਰ ਕੀਤੀ ਆ। ਕੋਈ ਵੀ ਵਿਅਕਤੀ ਜਿਹੜਾ ਜੀ ਇਹਨੂੰ ਸ਼ੱਕ ਦੀ ਨਿਗਾਹ ਦੇ ਨਾਲ ਵੇਖੂਗਾ, ਉਹਦਾ ਵੇਖਣਾ ਵੀ ਜਿਹੜਾ ਜੀ ਉਹ ਬਣਦਾ। ਦੇਖੋ ਇਹਦੇ ਵਿੱਚ ਜਿਹੜੀ ਦੋ ਧਿਰੀ ਤੁਸੀਂ ਗੱਲ ਕੀਤੀ ਆ ਉਹ ਤੁਹਾਡਾ ਬਿਲਕੁਲ ਜਾਇਜ਼ ਜਿਹੜੀ ਜੀ ਉਹ ਗੱਲ ਹੈ। ਇੱਕ ਪਾਸੇ ਤਾਂ ਕਮਿਸ਼ਨ ਦੀ ਰਿਪੋਰਟ ਜਿਹੜੀ ਜੀ ਉਹ ਆ ਗਈ, ਉਸ ਕਮਿਸ਼ਨ ਦੀ ਰਿਪੋਰਟ ਨੇ ਸਾਬਕਾ ਮੁੱਖ ਮੰਤਰੀ ਨੂੰ ਸਿੱਧਾ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਇੱਕ ਇਹਦੇ ਵਿੱਚੋਂ ਗ੍ਰਹਿ ਮੰਤਰਾਲਾ ਕਿਹਦੇ ਕੋਲੇ ਸੀਗਾ? ਜਿੰਨੀ ਕੁ ਮੈਂ ਰਾਤ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਆ, ਸਵੇਰੇ ਅਰਲੀ ਉੱਠ ਕੇ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਆ, ਗ੍ਰਹਿ ਮੰਤਰਾਲਾ ਗਾਇਬ ਕਿਵੇਂ ਹੋ ਗਿਆ ਜੀ ਇਹਦੇ ਵਿੱਚੋਂ? ਇਹ ਬਹੁਤ ਵੱਡਾ ਜਿਹੜਾ ਜੀ ਪੁਆਇੰਟ ਹੈ, ਉਹ ਕਿੱਧਰ ਗਿਆ, ਉਹਨੂੰ ਕਿਉਂ ਪਾਸੇ ਕੀਤਾ ਗਿਆ? ਦੋ। ਤੀਸਰਾ ਪੁਆਇੰਟ ਇਹਦੇ ਵਿੱਚ ਜਿਹੜਾ ਇਹ ਆ ਕਿ CBI ਨੂੰ ਜਾਂਚ ਕਿਉਂ ਸੌਂਪ ਦਿੱਤੀ ਗਈ? ਸਰਕਾਰ ਦੇ ਕੋਲੇ ਵਿਲ ਨਹੀਂ ਹੈਗੀ, ਇਸ ਚੀਜ਼ ਦੀ ਵਿਲ ਪਾਵਰ ਨਹੀਂ ਆ ਕਿ ਉਹ ਇਹਦੇ ਉੱਤੇ ਐਕਸ਼ਨ ਜਿਹੜਾ ਲੈ ਸਕੇ। ਐਕਸ਼ਨ ਟੇਕਨ ਰਿਪੋਰਟ ਜਿਹੜੀ ਆ ਉਹਦੇ ਵਿੱਚ ਕਿਤੇ ਇਸ ਚੀਜ਼ ਦਾ ਜ਼ਿਕਰ ਨਹੀਂ ਗਾ ਕਿ ਇਹ ਤੁਸੀਂ ਕੇਂਦਰੀ ਏਜੰਸੀ ਨੂੰ ਜਿਹੜਾ ਜੀ ਉਹ ਸੌਂਪ ਦਿਓ। ਦੇਖੋ ਇਹ ਠੰਡੇ ਬਸਤੇ ਪਾਉਣ ਵਾਲੀ ਗੱਲ ਹੈ। ਇਸ ਮਸਲੇ ਦੇ ਉੱਤੇ ਆਪਾਂ ਕਈ ਦਿਨ ਤੋਂ ਇਹ ਪੰਜਾਬੀ ਰੇਡੀਓ USA ਦੇ ਉੱਤੇ ਮੈਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਤੁਸੀਂ ਆਪਣੀਆਂ ਭੇੜ ਜਿਹੜਾ ਜੀ ਇਹਨੂੰ ਜਿਵੇਂ ਮਰਜ਼ੀ ਕਾਇਮ ਰੱਖਣਾ, ਕੋਈ ਨਹੀਂ ਤੁਹਾਨੂੰ ਰੋਕਦਾ। ਇੱਕ ਦੂਜੇ ਦੇ ਸਿਰ ਪਾੜੋ, ਜੋ ਮਰਜ਼ੀ ਕਰੋ, ਜੋ ਮਰਜ਼ੀ ਕਰੀ ਜਾਓ। ਆਹ ਕੁਛ ਅਹਿਮ ਇਸ਼ੂਜ਼ ਨੇ, ਇਹਦੇ ਉੱਤੇ ਜਿਹੜਾ ਜੀ ਉਹ ਇਕੱਠੇ ਹੋ ਜਾਓ। ਜੇ ਹਰਪਾਲ ਸਿੰਘ ਚੀਮਾ ਹੋਰੀ ਮੁੱਦਾ ਉਠਾਉਂਦੇ ਆ, ਬਲਜਿੰਦਰ ਕੌਰ ਮੁੱਦਾ ਉਠਾਉਂਦੇ ਆ, ਫੂਲਕਾ ਸਾਹਿਬ ਮੁੱਦਾ ਉਠਾਉਂਦੇ ਆ, ਕੋਈ ਵੀ ਇਹਨਾਂ ਦੇ ਵਿੱਚੋਂ ਉਠਾਵੇ, ਗੱਲ ਤਾਂ ਉਠਾਉਣ ਦੀ ਆ ਨਾ ਜੀ, ਉਠਾ ਰਹੇ ਆ, ਉਹਨਾਂ ਦਾ ਤੁਸੀਂ ਸਾਥ ਦੇ ਦਿਓ। ਚਲੋ ਸਾਥ ਨਹੀਂ ਦੇਣਾ, ਤੁਸੀਂ ਚੁੱਪ ਰਹੋ। ਇਹਨਾਂ ਨੇ ਕੱਲ ਜਿਹੜਾ ਜੀ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਬਾਰ-ਬਾਰ ਜਿਹੜਾ ਸੀ ਉਹਨਾਂ ਦੇ ਸਵਾਲ ਜਿਹੜੇ ਸੀ ਉਹ ਘੱਟੇ ਮਿੱਟੀ ਰੋਲੇ। ਅੱਜ ਵੀ ਇਹੀ ਕੁਝ ਜਿਹੜਾ ਜੀ ਹੋਣ ਦੀ ਆਸ ਹੈ, ਕਿਉਂਕਿ ਅਕਾਲੀ ਦਲ ਜਿਹੜਾ ਜੀ ਇਹ ਕਹਿੰਦਾ ਕਿ ਇਹ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਉਹ ਕੱਲ ਉਠਾਉਂਦਾ ਦਾਦੂਵਾਲ ਵਾਲੇ, ਉਹਦੇ ਵਿੱਚ ਉਹ ਕਹਿੰਦਾ ਕਿ ਜਿੰਨੀ ਦੇਰ ਤੱਕ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਅਸੀਂ ਸੈਸ਼ਨ ਨਹੀਂ ਚੱਲਣ ਦੇਵਾਂਗੇ। ਤੁਸੀਂ ਇੱਥੋਂ ਕਹਾਣੀ ਜਿਹੜੀ ਜੀ ਉਹ ਲਾ ਲੈਣੀ। ਹੁਣ ਸੈਸ਼ਨ ਨਾ ਚੱਲਣ ਦੇਣ ਦੇ ਵਿੱਚ ਉਹਨਾਂ ਦੀ ਮਦਦ ਕੌਣ ਕਰੂਗਾ? ਚਾਹੇ ਕੋਈ ਵੀ ਹੋਵੇ, ABCDEF ਜਿਹੜਾ ਵੀ ਹੋਵੇ, ਉਹ ਵੀ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਆਊਗਾ ਸਿੱਧਾ। ਸਿੰਪਲ ਜੀ ਗੱਲ ਹੈ। ਇਹਦੇ ਵਿੱਚੋਂ ਇਸ ਮੁੱਦੇ ਚੋਂ ਕੀ ਨਿਕਲਦਾ, ਇਸ ਬਹਿਸ ਚੋਂ ਕੀ ਨਿਕਲਦਾ, ਇਹਦੇ ਉੱਤੇ ਕੀ ਕਾਰਵਾਈ ਹੁੰਦੀ ਆ? ਬੜੇ ਸਾਰੇ ਸਵਾਲ ਨੇ ਲੋਕਾਂ ਦੇ, ਉਹ ਸਾਰੇ ਸਵਾਲ ਜਿਹੜੇ ਜੀ ਉਹ ਪਾਸੇ ਨੇ। ਹਾਲ ਦੀ ਘੜੀ ਸਾਰੀਆਂ ਨਿਗਾਹਾਂ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ ਇਸ ਬਹਿਸ ਦੇ ਉੱਤੇ, ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ। ਜਿਹੜੇ ਨਾਮ ਸਾਹਮਣੇ ਆਏ ਆ ਉਹਨਾਂ ਦੇ ਬਾਰੇ ਦੇ ਵਿੱਚ ਐਕਸ਼ਨ ਜਿਹੜਾ ਦੀ ਕੀ ਹੁੰਦਾ, ਇਹਦੇ ਉੱਤੇ ਜਿਹੜੀਆਂ ਦੀ ਨਿਗਾਹਾਂ ਲੱਗੀਆਂ ਹੋਈਆਂ ਨੇ। ਇਸ ਕਰਕੇ ਮੇਰੀ ਜਾਚੇ ਇਹ ਬਹੁਤ ਅਹਿਮ ਹੈ ਅਕਾਲੀ ਦਲ ਦੇ ਵਾਸਤੇ, ਉਹਦਾ ਸਿਆਸੀ ਭਵਿੱਖ ਕੀ ਹੋਊਗਾ। ਨੰਬਰ 2, ਸਰਕਾਰ ਦੇ ਵਾਸਤੇ ਕਿ ਉਹਨੇ ਕਮਿਸ਼ਨ ਬਣਾਇਆ, ਚੰਗੀ ਗੱਲ ਹੈ, ਕਮਿਸ਼ਨ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਆ। ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹਨੇ ਸਮੇਂ ਸਿਰ ਰਿਪੋਰਟ ਜਿਹੜੀ ਸੀ ਉਹ ਦੇ ਦਿੱਤੀ। ਹੁਣ ਸਰਕਾਰ ਦੇ ਉੱਤੇ, ਸਰਕਾਰ ਦੇ ਜਿਹੜਾ ਜੀ ਪਾਲੇ ਦੇ ਵਿੱਚ ਗੇਂਦ ਹੈ, ਉਹ ਇਸ ਮਸਲੇ ਦੇ ਉੱਤੇ ਕੀ ਕਰਦੀ ਹੈ, ਕਿੰਨਾ ਐਕਸ਼ਨ ਜਿਹੜਾ ਦੀ ਉਹ ਲੈਂਦੀ ਆ। ਲੋਕ ਉਹਦੇ ਮੂੰਹ ਵੱਲ ਦੇਖਦੇ ਨੇ, ਪਰ ਮੇਰੀ ਜਾਚੇ ਸਭ ਤੋਂ ਜ਼ਿਆਦਾ ਜਿਸ ਚੀਜ਼ ਵੱਲ ਦੇਖਿਆ ਜਾ ਰਿਹਾ ਉਹ ਵਿਰੋਧੀ ਧਿਰ ਹੈ। ਵਿਰੋਧੀ ਧਿਰ ਦਾ ਰੋਲ ਇੱਥੇ ਬਹੁਤ ਅਹਿਮ ਹੈ। ਜੇ ਇਹਨਾਂ ਨੇ ਧੜੇਬੰਦੀ ਕਰਕੇ ਉਹੀ ਕੱਲ ਵਾਲਾ ਤਮਾਸ਼ਾ ਜਿਹੜਾ ਜੀ ਉਹ ਕੀਤਾ, ਤੇ ਮਾਫ ਕਰਨਾ, ਜੇ ਲੋਕ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਵਾਸਤੇ ਜ਼ਿੰਮੇਵਾਰ ਕਹੇ ਜਾਂਦੇ ਲੋਕਾਂ ਨੂੰ ਕਦੀ ਮੁਆਫ ਨਹੀਂ ਕਰਨਗੇ, ਤਾਂ ਉਹ ਵਿਰੋਧੀ ਧਿਰ ਦੇ ਉਹਨਾਂ ਆਗੂਆਂ ਨੂੰ ਵੀ ਮੁਆਫ ਨਹੀਂ ਕਰਨਗੇ ਜਿਹੜੇ ਖਲਲ ਪਾਉਣ ਦੀ ਕੋਸ਼ਿਸ਼ ਕਰਨਗੇ ਔਰ ਇਸ ਸਭ ਕਾਸੇ ਨੂੰ ਘੱਟੇ ਮਿੱਟੀ 'ਚ ਰੋਲਣਗੇ। ਜੀ ਬਿਆਨਾਂ ਤੋਂ ਜਿਹੜੇ ਨੇ ਸਾਡੇ ਨਾਲ ਜੋਲ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਸ ਤਰ੍ਹਾਂ ਆਪਾਂ ਦੇਖੋ ਨਾ, ਆਪਣਾ ਇਹਦਾ ਨਾਂ ਤਾਂ ਪੱਕਾ ਆ ਹੀ ਗਿਆ ਨਾ ਜੀ, ਹੁਣ ਲੋਕਾਂ ਦਾ ਜੱਗ ਜ਼ਾਹਰ ਹੋ ਗਿਆ ਨਾ। ਜਿਸ ਤਰ੍ਹਾਂ ਜੀ ਇੰਨੀ ਸ਼ਮੂਲੀਅਤ ਤਾਂ ਉਹਨਾਂ ਲੋਕਾਂ ਦੀ ਆ ਵੀ ਜਿਹੜੇ ਅੱਜ ਅਕਾਲੀ ਦਲ ਨੂੰ ਸਪੋਰਟ ਕਰ ਰਹੇ ਆ। ਕੱਲ ਵੀ ਤੁਹਾਡਾ ਪ੍ਰੋਗਰਾਮ ਅੱਜ ਨਵਾਂ ਸੁਣਿਆ ਸੀ, ਉਹਦੇ ਵਿੱਚ ਵੀ 2-4 ਟੈਸਟ ਪੈਨ ਸੀ, ਉਹਨੇ ਇੱਕ ਬੰਦੇ ਨੇ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਸ ਤਰ੍ਹਾਂ ਦੇਖੋ ਅਸੀਂ ਉੱਥੇ ਦੇ ਸਤਾਏ ਹੋਏ ਇੱਥੇ ਭੱਜੇ ਸੀ ਨਾ ਜੀ, ਉੱਥੋਂ ਜੇ ਸਾਨੂੰ ਨਹੀਂ ਚੰਗਾ ਪ੍ਰੈਸ਼ਰ ਮਿਲਿਆ ਸੀ ਇੱਥੇ ਆਏ ਆ ਨਾ। ਹੁਣ ਸਾਨੂੰ ਇੱਥੇ ਵੀ ਟਿਕਟ ਦਿੱਤਾ ਜਾ ਰਿਹਾ ਜੀ, ਬਾਹਰ ਵਿਦੇਸ਼ਾਂ ਵਿੱਚ। ਇੱਥੇ ਦਾਵਾ ਚੈੱਕ ਕਰਦੇ ਹੋਏ ਕਿੰਨੇ ਕੁ ਗਰਮੀ ਆ ਨਾ, ਕਿੰਨੇ ਟੈਸਟ ਪੈਨ ਘੱਲੇ ਜਾਂਦੇ ਆ ਜੀ। ਪਹਿਲਾਂ ਮਲੂਕਾ ਘੱਲਿਆ ਸੀ। ਅਸੀਂ ਇਹ ਵੀ ਕਹਿ ਸਕਦੇ ਹਾਂ ਜਿਹੜੇ ਇੱਥੇ ਲੋਕ ਆ ਜੀ, ਵੀ ਉਹਨਾਂ ਨੂੰ ਕੀ ਡੋਗਰੇ ਕੇ ਜੇ ਮਸੰਦ ਕੇ ਜਿਹੜੇ ਸਾਥ ਦੇਣ ਆ ਜਿਨ੍ਹਾਂ ਦਾ ਜੀ। ਇਹਨਾਂ ਮੇਰਾ ਸਵਾਲ ਸੀ ਭਾਜੀ, ਸੁਣ ਲੈਣ ਦਿਓ ਜੀ। ਥੈਂਕ ਯੂ। ਦੇਖੋ
ਮੈਂ ਇਸ ਚੀਜ਼ ਦੇ ਵਿੱਚ ਯਕੀਨ ਨਹੀਂ ਰੱਖਦਾ ਜੀ, ਜਿਹੜੇ ਇਹ ਠੱਪੇ ਲਾਉਣ ਦੇ ਵਿੱਚ, ਕਿ ਆਪਾਂ ਕਿਸੇ ਨੂੰ ਕੀ ਨਾਮ ਜਿਹੜਾ ਜੀ ਉਹ ਦੇ ਦਈਏ। ਦੇਖੋ ਹੁਣ ਤਾਂ ਤੱਥ ਬੋਲਦੇ ਆ, ਹੁਣ ਤਾਂ ਉਹ ਐਡੀ 500 ਸਫ਼ਿਆਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਬੋਲਦੀ ਹੈ। ਇਸ ਰਿਪੋਰਟ ਨੂੰ ਠੀਕ ਉਸੇ ਤਰੀਕੇ ਦੇ ਨਾਲ ਕੱਟਣਾ ਬਹੁਤ ਔਖਾ ਹੋਊਗਾ ਜਿਵੇਂ 1984 ਦੇ ਸਿੱਖ ਕਤਲੇਆਮ ਦੇ ਵਿੱਚ ਜਿਹੜੀ ਕਾਂਗਰਸ ਹੈ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਬਰੀ ਨਹੀਂ ਕੀਤਾ ਜਾ ਸਕਦਾ। ਲੱਖ ਕੋਈ ਕੁਛ ਕਹੀ ਚੱਲੇ ਜੀ, ਜੋ ਮਰਜ਼ੀ ਕਹੀ ਚੱਲੇ। 2002 ਦੇ ਵਿੱਚ ਗੋਧਰਾ ਕਾਂਡ, ਗੁਜਰਾਤ ਦੇ ਵਿੱਚ ਵਾਪਰੇ ਦੰਗੇ ਜਿਹੜੇ ਸੀ ਜਿਹਦੇ 'ਚ ਹਜ਼ਾਰਾਂ ਜਾਨਾਂ ਗਈਆਂ, ਉਸ ਮਸਲੇ ਦੇ ਉੱਤੇ ਬੀਜੇਪੀ ਤੇ ਉਦੋਂ ਦੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਠੀਕ ਉਸੇ ਤਰੀਕੇ ਦੇ ਨਾਲ ਇਹ ਰਿਪੋਰਟ ਜਿਹੜੀ ਸਾਹਮਣੇ ਆਈ ਆ, ਚਾਹੇ ਇਹਦੇ ਉੱਤੇ ਕੋਈ ਐਕਸ਼ਨ ਹੋਵੇ ਜਾਂ ਨਾ ਹੋਵੇ, ਕੀ ਐਕਸ਼ਨ ਹੁੰਦਾ, ਮਾੜਾ ਐਕਸ਼ਨ ਹੁੰਦਾ, ਚੰਗਾ ਐਕਸ਼ਨ ਹੁੰਦਾ, ਜੋ ਵੀ ਜਿਹੜਾ ਵੀ ਉਹ ਹੁੰਦਾ, ਬਾਅਦ ਵਾਲੀਆਂ ਗੱਲਾਂ ਨੇ। ਤੱਥ ਲੋਕਾਂ ਦੇ ਸਾਹਮਣੇ ਆ ਗਏ। ਆਪਾਂ ਜਿਹੜੀ ਨਾ ਉਹ ਠੱਪੇਬਾਜ਼ੀ ਜਿਹੜੀ ਉਹਦੇ ਵਿੱਚ ਨਾ ਆਪਾਂ ਯਕੀਨ ਕਰੀਏ। ਉਹ ਹੈਗੇ ਆ ਕੁਛ ਲੋਕ ਜਿਹੜੇ ਲਾਉਂਦੇ ਆ, ਉਹ ਮੇਰੇ ਉੱਤੇ ਵੀ ਲਾਉਂਦੇ, ਤੁਹਾਡੇ ਤੇ ਵੀ ਲਾਉਂਦੇ, ਬਾਕੀਆਂ ਤੇ ਵੀ ਲਾਉਂਦੇ। ਉਹਨਾਂ ਦਾ ਜਿਹੜਾ ਕੰਮ ਹੈ, ਉਹਨਾਂ ਨੂੰ ਡਿਊਟੀ ਜਿਹੜੀ ਹੈ ਜੀ ਉਹ ਮਿਲੀ ਹੋਈ ਆ। ਜਿਹਨੂੰ ਡਿਊਟੀ ਮਿਲੀ ਆ ਉਹ ਕਰੀ ਜਾ ਰਿਹਾ। ਆਪਣੀ ਡਿਊਟੀ ਜਿਹੜੀ ਹੈ ਜੀ ਉਹ ਸੱਚ ਨਿਤਾਰ ਕੇ ਜਾਂ ਜੋ ਰਿਐਲਿਟੀ ਆ ਉਹ ਨਿਤਾਰ ਕੇ ਲੋਕਾਂ ਦੇ ਸਾਹਮਣੇ ਰੱਖਣੀ ਜਿਹੜੀ ਦੀ ਉਹ ਡਿਊਟੀ ਆ। ਉਸ ਤੋਂ ਬਾਅਦ ਫੈਸਲਾ ਲੋਕ ਕਰ ਲੈਣ ਕਿ ਉਹਨਾਂ ਨੇ ਕੀ ਕਰਨਾ। ਰਾਜ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਵਾਲ ਇਹ ਹੈ ਜੀ, ਇਹ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਜੀਕੇ ਦੇ ਨਾਲ, ਇਹ ਹੈ ਤਾਂ ਮੰਦਭਾਗੀ। ਇਹਨੂੰ ਜਿਵੇਂ ਲਾਈਕ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਹ ਨੌਬਤ ਕਿਉਂ ਆਈ ਜੀ? ਤੇ ਇਹ ਜਿਹੜਾ ਕੁਛ ਉਹਦੇ ਨਾਲ ਹੋਇਆ, ਇਹਨਾਂ ਨਾਲ ਤਾਂ ਇਹ ਪਿੰਡ ਹੋਊਗਾ ਜੀ। ਇਹ ਤਾਂ ਸਿਰਫ ਸ਼ੁਰੂਆਤ ਹੈ ਜੀ, ਜਿਹੜਾ ਕੁਛ ਇਹਨਾਂ ਨੇ ਕੀਤਾ, ਕਿਉਂਕਿ ਇਹਨਾਂ ਨੇ ਰਾਜਨੀਤੀ ਤੇ ਕਬਜ਼ਾ ਕਰ ਲਿਆ, ਇਹਨਾਂ ਨੇ ਆਰਥਿਕ ਸਾਧਨਾਂ ਤੇ ਕਬਜ਼ਾ ਕਰ ਲਿਆ, ਇਹਨਾਂ ਨੇ ਤੇ ਜਿਹੜਾ ਧਰਮ ਸੀ ਲੋਕਾਂ ਦਾ ਉਹ ਵੀ ਨਹੀਂ ਛੱਡਿਆ, ਤੇ ਵੀ ਕਬਜ਼ਾ ਕਰ ਲਿਆ। ਕਿ ਜਿਸ ਤਰ੍ਹਾਂ ਇਹ ਰਿਪੋਰਟ ਆਈ ਹੈ ਜਿਹੜੀ ਹੁਣ ਆਈ ਹੈ ਕਿ ਜੇ 68 ਵੇਲੇ ਦੀ ਨਕਸਲੀਆਂ ਦਾ ਜਿਹੜਾ ਕਤਲੇਆਮ ਕੀਤਾ ਸੀ, ਉਦੋਂ ਬਾਦਲ ਦੀ ਸਰਕਾਰ ਸੀ, ਜਾਂ ਨਿਰੰਕਾਰੀ ਕਾਂਡ ਹੋਇਆ 1984 ਹੋਇਆ, ਇਹ ਸਾਰਿਆਂ ਦੇ ਵਿੱਚ ਹੀ ਬਾਦਲ ਦਾ ਹੱਥ ਸੀਗਾ ਜੀ। ਇਹ ਤਾਂ ਹੁਣ ਜਿਵੇਂ ਕਹਿੰਦੇ ਵੀ ਲੋਕਾਂ ਨੂੰ ਪਤਾ ਸਾਰਾ ਕੁਛ, ਇੱਕ ਸਰਕਾਰੀ ਮੋਹਰ ਲੱਗੀ ਹੈ ਕਿ ਕਦੇ ਉਹਨਾਂ ਦੀ ਵੀ ਜਾਂਚ ਹੋਊਗੀ ਜਾਂ ਉਹਦਾ ਵੀ ਸੱਚ ਸਾਹਮਣੇ ਆਊਗੀ, ਕੌਣ ਸੀ ਜ਼ਿੰਮੇਵਾਰ 84 ਦਾ ਜਾਂ 78 ਦਾ ਜੀ। ਥੈਂਕ ਯੂ। ਇਹ ਸਵਾਲ ਹੈ ਜੀ। ਦੇਖੋ ਮੇਰੀ ਜਾਚੇ, ਜਿਹੜੇ ਲੋਕ ਜਦੋਂ ਕਿਸੇ ਚੀਜ਼ ਦੇ ਵਾਸਤੇ ਜਿਹੜਾ ਜੀ ਉਹ ਫਤਵਾ ਦੇ ਦਿੰਦੇ ਨਾ, ਉਹ ਉੱਪਰ ਹੁੰਦਾ। ਜਿਵੇਂ ਮੈਂ ਜ਼ਿਕਰ 1984 ਦਾ ਕੀਤਾ ਜਾਂ 2002 ਦਾ ਜਿਹੜਾ ਜੀ ਉਹ ਕੀਤਾ। ਮੈਂ ਪਹਿਲਾਂ ਵੀ ਕਿਹਾ ਸੀ ਵੀ 78 ਤੋਂ ਚੱਲ ਪੋ ਜੀ, ਪਿੱਛੇ ਨਾ ਜਾਓ, 78 ਤੋਂ ਚੱਲ ਪੋ। ਮੈਂ ਤਾਂ ਪਿੱਛੇ ਜ਼ਰੂਰ ਜਿਹੜਾ ਜੀ ਇਸ ਪੱਖੋਂ ਜਾਣਾ ਚਾਹੁੰਦਾ ਕਿ 66 ਦੇ ਵਿੱਚ ਪੰਜਾਬੀ ਸੂਬੀ ਕਿਹਨੇ ਬਣਾਈ, ਕਹਾਣੀ ਉੱਥੋਂ ਸ਼ੁਰੂ ਹੁੰਦੀ ਆ। ਅੱਜ ਜਿਹੜੀ ਇੰਡਸਟਰੀ ਆ, ਹਰਿਆਣਾ ਉਹਦੇ ਤੋਂ ਰੋਟੀ ਖਾਂਦਾ, ਗੁੜਗਾਉਂ ਤੋਂ। ਹਰਿਆਣੇ ਦੇ ਹਾਲਾਤ ਕਿੰਨੇ ਚੰਗੇ ਆ, ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ। ਫਰੀਦਾਬਾਦ ਤੱਕ ਪੰਜਾਬ ਸੀਗਾ, ਉਹਦੇ ਟੋਟੇ ਕਰਵਾਏ। ਸਾਡੇ ਕੋਲੇ ਜਿਹੜਾ ਆਪਣੇ ਵਿਜ਼ਟਰ ਪਲੇਸ ਸੀਗਾ ਹਿਮਾਚਲ, ਜਿਹੜਾ ਸਾਰਾ ਉਹਦਾ ਜਿਹੜਾ ਦੀ ਟੋਟਾ ਕਰਵਾਤਾ। ਹਰਿਆਣਾ ਤਾਂ ਕਿਸੇ ਨੇ ਮੰਗਿਆ ਨਹੀਂ ਸੀ, ਹਿਮਾਚਲ ਤਾਂ ਕਿਸੇ ਨੇ ਮੰਗਿਆ ਨਹੀਂ ਸੀ, ਅਸੀਂ ਪੰਜਾਬ ਛੋਟਾ ਕਰਵਾਇਆ। ਕਿਹਨੇ ਕਰਵਾਇਆ? 1966 ਦੇ ਵਿੱਚ ਜਿਹੜਾ ਜੀ ਉਹ ਪਿੱਛੇ ਚੱਲ ਜਾਓ, ਉੱਥੋਂ ਤੋਂ ਘਟਨਾਵਾਂ ਜਿਹੜੀਆਂ ਜੀ ਅੱਗੇ ਤੋਂ ਅੱਗੇ ਸਾਰੀਆਂ ਆ ਜਾਂਦੀਆਂ ਨੇ। ਕੌਣ ਲੋਕ ਨੇ? ਹਾਂ, ਕਦੀ ਨੰਗੇ ਹੀ ਨਹੀਂ ਹੋਏ। ਸਵਾਲ ਇਹ ਆ, ਨੰਗੇ ਨਹੀਂ ਹੋਏ ਕਦੀ। ਇੰਨੀਆਂ ਐਫਰਟ ਜਿਹੜੀਆਂ ਦੀ ਉਹ ਨਹੀਂ ਹੋਈਆਂ। ਕਿਸੇ ਦੇ ਉੱਤੇ ਕੇਸ ਪਾਤੇ, ਕਿਸੇ ਨੂੰ ਕੁਛ ਕਰਤਾ, ਕਿਸੇ ਨੂੰ ਕੁਛ ਕਰਤਾ। 3 ਦਿਨ ਪਹਿਲਾਂ ਇਹਨਾਂ ਦੇ ਆਗੂ ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ, ਅੱਧਾ ਘੰਟਾ ਮੇਰੇ ਉੱਤੇ ਹੀ ਸਵਾ ਜਿਹੜਾ ਜੀ ਉਹ ਲਾਈ ਗਏ। ਉਹ ਜਿਹੜੀਆਂ ਜਦੋਂ ਅਰੈਸਟ ਕੀਤਾ ਗਿਆ, ਮੈਨੂੰ ਉਹ ਵੀਡੀਓਜ਼ ਜਿਹੜੀਆਂ ਕੱਢ ਕੇ ਅਕਾਲੀ ਸਫ਼ਿਆਂ ਦੇ ਉੱਤੇ ਪਈਆਂ ਨੇ, ਉਹਦਾ ਕੀ ਲੈ ਦੇਣਾ ਇਹਨਾਂ ਦੇ ਨਾਲ? ਸਭ ਨੂੰ ਪਤਾ ਕੇਸ ਜਿਹੜਾ ਜੀ ਉਹ ਕਿਹਨੇ ਦਰਜ ਕੀਤਾ, ਕੌਣ ਜੇਲ੍ਹ ਦੇ ਵਿੱਚੋਂ ਫੋਟੋਆਂ ਜਿਹੜੀਆਂ ਸੀ ਰੋਜ਼ ਪੁਲਿਸ ਵਾਲਿਆਂ ਨੂੰ ਭੇਜ ਕੇ ਉੱਥੋਂ ਜਿਹੜੇ ਜੀ ਉਹ ਮੰਗਾਉਂਦੇ ਸੀਗੇ। ਠੀਕ ਆ, ਮੈਂਟਲੀ ਤੌਰ ਦੇ ਉੱਤੇ ਮੈਂ ਟਾਰਚਰ ਹੋਇਆ, ਮੇਰਾ ਪਰਿਵਾਰ ਟਾਰਚਰ ਹੋਇਆ, ਪਰ ਇਹਦੇ ਨਾਲ ਜਿਹੜੀ ਕਮਿਸ਼ਨ ਦੀ ਰਿਪੋਰਟ ਆ ਰਹੀ ਉਹਦਾ ਕੀ ਲੈਣਾ ਦੇਣਾ ਸੀਗਾ? ਇੰਨੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਬੁਖਲਾਹਟ ਦੇ ਵਿੱਚ ਤੁਸੀਂ ਜਿਹੜੀਆਂ ਉਹ ਕਰੀ ਜਾ ਰਹੇ ਹੋ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਉਹਦੇ ਪਿੱਛੇ ਕਾਰਨ ਕੀ ਆ, ਦੇਖੋ 2-3 ਇਹਦੇ ਪਿੱਛੇ ਕਾਰਨ ਨੇ। ਇੱਕ ਉਹ ਕੋਈ ਚੌਲ ਮੰਗ ਲਿਆ ਸੀਗਾ ਤੇ ਬੀਬੀ ਨੂੰ ਕਹਿੰਦਾ, ਜਿਹਦੇ ਘਰੇ ਮੱਝਾਂ ਸੀਗੀਆਂ, ਵੀ ਬੀਬੀ ਖੀਰ ਬਣਾ ਦੇ। ਉਹਨੇ ਵੀ ਕਿਹਾ ਤੇ ਠੀਕ ਹੈ, ਉਹ ਅਜੇ ਧਰੀ ਖੀਰ, ਤੇ ਉਹ ਪੁੱਛਦਾ ਵੀ ਤੁਹਾਡੀ ਡਿਓੜੀ ਦਾ ਬੂਹਾ ਬੜਾ ਛੋਟਾ, ਜੇ ਮੱਝ ਮਰ ਜੇ ਤੇ ਕੱਢੋਗੇ ਕਿੱਧਰ ਦੀ? ਉਹਨੇ ਕਿਹਾ ਵੀ ਮਰ ਜਾਣਿਆ, ਤੂੰ ਆ ਕੀ ਕਹੀ ਜਾਣਾ? ਉਹਨੇ ਅੱਧ ਰਿੰਨੀ ਖੀਰ ਉਹਦੀ ਝੋਲੀ 'ਚ ਪਾਤੀ, ਚੁੰਦੀ ਜਾਂਦੀ ਸੀ। ਤੇ ਕਿਸੇ ਨੇ ਪੁੱਛਿਆ ਵੀ ਭਗਤਾ ਇਹ ਕੀ ਚੁੰਦਾ? ਕਹਿੰਦਾ ਸੀ ਮੇਰੀ ਜ਼ੁਬਾਨ ਦਾ ਰਸ। ਜਦੋਂ ਜ਼ੁਬਾਨ ਦਾ ਰਸ ਤੁਹਾਡਾ ਇਹ ਹੋਵੇ ਕਿ ਬਾਹਰ ਬੈਠੇ ਲੋਕ ਜਿਹੜੇ ਆ ਉਹ ਸਾਰੇ ਦੇ ਸਾਰੇ ਪੋਲੀਟੀਕਲ ਅਸਾਈਲੈਂਸ ਲਈ ਬੈਠੇ ਆ, ਸਿਆਸੀ ਸ਼ਰਮ ਲਈ ਬੈਠੇ ਆ,
ਸਾਰੇ ਦੇ ਸਾਰੇ ਬਾਹਰ ਬੈਠੇ ਲੋਕ ਜਿਹੜੇ ਆ ਉਹ ਪੰਜਾਬ ਦੇ ਇੱਕ ਮੁੱਖ ਮੰਤਰੀ ਦੇ ਵੱਲੋਂ ਕੀ ਸਖਤੀ ਦੇ ਭਜਾਏ ਹੋਏ ਬੈਠੇ ਆ। ਜਦੋਂ ਤੁਹਾਡੇ ਲਫ਼ਜ਼ ਜਿਹੜੇ ਆ ਜੀ ਉਹ ਇਹ ਕਹਿਣ ਕਿ ਉੱਥੋਂ ਦੇ ਇਹ ਭਗੌੜੇ ਆ, ਇਹ ISI ਦੇ ਸਾਰੇ ਜਿਹੜੇ ਜੀ ਉਹ ਏਜੰਟ ਹੈ, ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਕਿੱਥੋਂ ਕੱਢ ਲਈਆਂ। ਕੀ ਮੰਨ ਲਓ ਜੇ ਕੋਈ ਸਿਆਸੀ ਸ਼ਰਨ ਲੈ ਕੇ ਵੀ ਬਾਹਰਲੇ ਮੁਲਕ ਦੇ ਵਿੱਚ ਪੱਕਾ ਹੋਇਆ, ਇੱਥੇ ਉਹਦੀ ਜਾਨ ਨੂੰ ਖਤਰਾ ਸੀਗਾ, ਇਹਦੇ ਵਿੱਚ ਰੌਂਗ ਕੀ ਆ? ਇਹ ਉਹਨਾਂ ਮੁਲਕਾਂ ਦੀਆਂ ਪਾਲਿਸੀਜ਼ ਨੇ ਕਿ ਜੇ ਇੱਕ ਮੁਲਕ ਦੇ ਵਿੱਚ ਖਤਰਾ ਉਹ ਤੁਹਾਨੂੰ ਸ਼ਰਨ ਦਿੰਦੇ ਆ। ਇਹਦੇ ਵਿੱਚ ਗਲਤ ਜਿਹੜਾ ਜੀ ਉਹ ਕੀ ਆ? ਜੇ ਕਿਸੇ ਨੇ ਉੱਥੋਂ ਪੱਕਾ ਹੋਇਆ, ਸਾਰੇ ਦੇ ਸਾਰੇ ਪੋਲੀਟੀਕਲ ਅਸਾਈਲੈਂਸ ਵਾਲੇ ਨਹੀਂ ਗਏ, ਸਾਰੇ ਇੱਥੋਂ ਭੱਜੇ ਨਹੀਂ ਗਏ। ਜੇ ਇੱਥੇ ਕਿਸੇ ਨੂੰ ਉਹਦੀ ਐਜੂਕੇਸ਼ਨ ਦੇ ਮੁਤਾਬਕ ਨੌਕਰੀ ਨਹੀਂ ਮਿਲੀ, ਉਹ ਆਪਣੇ ਚੰਗੇ ਭਵਿੱਖ ਦੀ ਆਸ ਦੇ ਵਿੱਚ ਦੂਜੇ ਮੁਲਕਾਂ ਦੇ ਵਿੱਚ ਚਲੇ ਗਿਆ। ਇਹਦੇ ਵਿੱਚ ਗਲਤ ਕੀ ਹੋ ਗਿਆ? ਇਹਦੇ ਵਿੱਚ ਮਾੜਾ ਕੀ ਹੋ ਗਿਆ? ਧੰਨਵਾਦ ਕਰੋ ਉਹਨਾਂ ਮੁਲਕਾਂ ਦਾ, ਕਿੰਨੇ ਲੋਕਾਂ ਦੀ ਜ਼ਿੰਦਗੀ ਉਹਨਾਂ ਮੁਲਕਾਂ ਨੇ ਜਿਹੜੀ ਜੀ ਉਹ ਬਣਾ ਦਿੱਤੀ। ਜਦੋਂ ਤੁਸੀਂ ਇਹ ਕੁਝ ਬੋਲੋਗੇ ਤੇ ਫਿਰ ਜੋ ਬੀਜੋਗੇ ਸ਼੍ਰੀਮਾਨ ਜੀ ਉਹ ਕਿਤੇ ਨਾ ਕਿਤੇ ਵੱਢਣਾ ਤਾਂ ਪਊਗਾ। ਅਸੀਂ ਹਿੰਸਾ ਦੇ ਹਾਮੀ ਨਹੀਂ, ਕਿਸੇ ਦੀ ਪੱਗ ਨਹੀਂ ਲੱਥਣੀ ਚਾਹੀਦੀ, ਕਿਸੇ ਦੀ ਕੁੱਟਮਾਰ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਪਰ ਮੇਰਾ ਇਹ ਸਟਰੋਂਗਲੀ ਮੰਨਣਾ ਹੈ ਕਿ ਜਦੋਂ ਤੁਸੀਂ ਕਿਸੇ ਅਹੁਦੇ ਦੇ ਉੱਤੇ ਬੈਠੇ ਹੋ, ਤੁਹਾਨੂੰ ਬਹੁਤ ਨਾਪ ਤੋਲ ਕੇ ਲਫ਼ਜ਼ਾਂ ਦੀ ਚੋਣ ਜਿਹੜੀ ਆ ਜੀ ਉਹ ਕਰਨੀ ਚਾਹੀਦੀ ਆ। ਕਿਸੇ ਦੇ ਵੱਲੋਂ ਬੋਲੇ ਗਏ ਜਿਹੜੇ ਲਫ਼ਜ਼ ਆ ਉਹ ਦੰਗੇ ਕਰਵਾ ਸਕਦੇ ਆ, ਪਰ ਕਿਸੇ ਦੇ ਵੱਲੋਂ ਬੋਲੇ ਗਏ ਲਫ਼ਜ਼ ਜਿਹੜੇ ਆ ਜੀ ਅਹੁਦੇ ਤੇ ਬੈਠੇ ਉਹ ਦੰਗੇ ਰੁਕਵਾ ਵੀ ਸਕਦੇ ਆ। ਇਹ ਚੀਜ਼ ਸਾਡੀਆਂ ਇਹਨਾਂ ਲੀਡਰਾਂ ਨੂੰ ਜਿਹੜਾ ਜੀ ਉਹ ਸਮਝਣ ਦੀ ਜ਼ਰੂਰਤ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਹੈਪੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਜੀ ਕੋਈ ਸ਼ੱਕ ਨਹੀਂ ਜੀ, ਜੋ ਬੀਜਣਾ ਤੇ ਉਹੀ ਵੱਢਣ ਵਾਲੀ ਗੱਲ ਹੈ ਨਾ। ਚਲੋ ਸੀਗਾ, ਮਨ ਤਾਂ ਨਹੀਂ ਸੀਗਾ, ਮਨ ਉਦਾਸ ਸੀ ਗੱਲ ਦੇ ਵਿੱਚ ਕਿ ਬਹੁਤ ਮਾੜਾ ਹੋਇਆ, ਪਰ ਜਿਹੜੀ ਆਹ ਮਤਲਬ ਜਿਹੜਾ ਤਰੀਕਾ ਬੋਲਣ ਦਾ ਤੁਸੀਂ ਦੱਸ ਰਹੇ ਹੋ ਵੀ ਏਡੀ ਵੱਡੀ ਸੰਸਥਾ ਦਾ ਲੀਡਰ ਤੇ ਉਹ ਗੱਲਾਂ ਕਿਹੋ ਜਿਹੀਆਂ ਕਰ ਰਿਹਾ ਵਾ ਕਿ ਕਿਸ ਤਰ੍ਹਾਂ ਕਰਕੇ ਤੁਹਾਨੂੰ ਬੇਅੰਤ ਨੇ ਪਿਆ ਤੇ ਜੇ ਉਹ ਹੈ ਨਾ, ਤਾਂ ਪਰ ਉਹ ਉਸ ਪੱਖ ਨੂੰ ਦੇਖ ਕੇ ਲੱਗਦਾ ਵੀ ਬਹੁਤ ਵਧੀਆ ਹੋ ਗਿਆ। ਤੇ ਅਜੇ ਵੀ ਥੋੜਾ ਜਿਹਾ ਮਤਲਬ ਅਜੇ ਧੂੜ ਰਹਿ ਗਈ ਥੋੜੀ ਝਾੜਨ ਵਾਲੀ, ਹੋਰ ਤਾਂ ਜੇ ਉਹ ਵੀ ਮਤਲਬ ਹੋ ਜਾਂਦਾ ਬਰਾਬਰ ਕੰਮ ਤਾਂ ਬਾਹਲਾ ਵਧੀਆ ਸੀ। ਤੇ ਇੱਕ ਤੁਹਾਨੂੰ ਕੁਐਸਚਨ ਇਹ ਆ ਕਿ ਜਿਹੜਾ ਇਹਨਾਂ ਦਾ ਜਿੱਥੋਂ ਤੱਕ ਇਹ ਗੱਲ ਪਹੁੰਚੀ ਹੋਈ ਆ ਹੁਣ, ਜਿਸ ਤਰ੍ਹਾਂ ਇਹਨਾਂ ਨੇ ਹੱਥ ਪਾਇਆ ਵਾ, ਖੈਰ ਤਾਂ ਇਹ ਚਾਂਸ ਹੈ ਵੀ ਇਹ ਸਿਰੇ ਲੱਗੂ, ਜਿਹੜੀ ਮਤਲਬ ਲੋਕਾਂ ਦੀ ਆਸ ਉਮੀਦ ਆ ਵੀ ਉਸ ਕੰਮ ਉੱਥੋਂ ਤੱਕ ਪਹੁੰਚ ਜੂਗਾ। ਤੇ ਸੈਕਿੰਡ ਇਹ ਜਿਹੜਾ ਅੱਜ ਇਹਨਾਂ ਦਾ ਲਾਈਵ ਦੱਸ ਰਹੇ ਸੀਗੇ ਵੀ ਉਹ ਆਊਗਾ ਲਾਈਵ ਜਾਂ ਕਿਹੜੇ ਚੈਨਲ ਤੇ ਆਊਗਾ ਜੀ? ਇਹ ਦੋ ਕੁਐਸਚਨ ਦੱਸੋ। ਥੈਂਕ ਯੂ ਜੀ। ਦੇਖੋ ਕੁਝ ਪ੍ਰਾਈਵੇਟ ਚੈਨਲ ਨੇ, ਇਹਦੇ ਵਿੱਚ ਨਿਊਜ਼ 18 ਸ਼ਾਮਲ ਹੈ, ਇਹਦੇ ਵਿੱਚ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਜਿਹੜਾ ਦੀ ਉਹ ਸ਼ਾਮਲ ਹੈ, ਇਹਦੇ ਵਿੱਚ ਨਿਊਜ਼ ਇੰਡੀਆ ਇੱਕ ਚੈਨਲ ਹੈ ਉਹ ਸ਼ਾਮਲ ਹੈ। ਇਹਨਾਂ ਦੇ ਉੱਤੇ ਇਹ ਲਾਈਵ ਜਿਹੜਾ ਜੀ ਇਸ ਵੇਲੇ ਵਿਧਾਨ ਸਭਾ ਦੇ ਬਾਹਰੋਂ ਜਿਹੜੀ ਆ ਜੀ ਉਹ ਕਵਰੇਜ ਹੋ ਰਹੀ ਆ, ਅੰਦਰੋਂ ਲਾਈਵ ਜਿਹੜੀ ਉਹ ਵੀ ਹੋਊਗੀ ਜੀ। ਇਹਦੀ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਜਿਹੜੀ ਆ ਜੀ ਉਹ ਦਿੱਤੀ ਗਈ ਆ, ਪ੍ਰਾਈਵੇਟ ਚੈਨਲਸ ਨੂੰ ਵੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਗਈ ਆ ਇਹਦੀ ਜਿਹੜਾ ਜੀ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕਿ ਇੱਥੋਂ ਤੱਕ ਆਊਗਾ, ਦੇਖੋ ਇੱਕ ਤਾਂ ਗੱਲ ਜਿਹੜੀ ਆਫੀਸਰਸ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਜੀ, ਉਹਨਾਂ ਨੂੰ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪੈਣਾ ਜੀ। ਇਹ ਆਪਣੇ ਆਪ ਦੇ ਵਿੱਚ ਪ੍ਰਾਪਤੀ ਆ ਉਹਨਾਂ ਨੂੰ, ਜਿਹੜੇ ਦੀ ਕਾਰਨ ਦੱਸੋ ਨੋਟਿਸ ਜਾਰੀ ਹੋ ਜਾਣੇ। ਬਹੁਤ ਸੀਨੀਅਰ, ਮੋਸਟ ਸੀਨੀਅਰ ਆਫੀਸਰਸ ਇਹਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਹੈ। ਇਹ ਇੱਕ ਚੰਗਾ ਜਿਹੜਾ ਦੀ ਪੱਖ ਹੈ। ਦੂਜੀ ਗੱਲ ਜਿਹੜੀ ਜਿਵੇਂ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਹੋਰਾਂ ਦਾ ਨਾਮ ਇਹਦੇ ਵਿੱਚ ਜਿਹੜਾ ਦੀ ਉਹ ਆ ਗਿਆ, ਇਸ ਮਾਮਲੇ ਦੇ ਉੱਤੇ ਮੈਂ ਫਿਰ ਇਹਨੂੰ ਥੋੜਾ ਜਿਹਾ ਰਲਗੱਡ ਨਾ ਕਰਨਾ ਸਾਰੇ ਕੁਝ ਨੂੰ। ਇਹ ਮਾਮਲਾ ਜਿਹੜਾ ਦੀ CBI ਨੂੰ ਸੌਂਪ ਦਿੱਤਾ ਗਿਆ, ਇਸ ਕਰਕੇ ਇਹਦੇ ਉੱਤੇ ਤੁਰੰਤ ਕਾਰਵਾਈ ਦੇ ਕੋਈ ਅਸਾਰ ਨਹੀਂ ਹੈਗੇ। CBI ਕੀ ਕਰੂਗੀ, ਕਿੰਨਾ ਸਮਾਂ ਲਾਊਗੀ, ਮੁੜ ਕੇ ਕੀ ਕੱਢੂਗੀ, ਇਹ ਬਾਅਦ ਵਾਲੀਆਂ ਜਿਹੜੀਆਂ ਗੱਲਾਂ ਹੋ ਗਈਆਂ। ਪਰ ਜਿਸ ਟਾਈਪ ਦੇ ਨਾਲ ਚਿਹਰੇ ਜਿਹੜੇ ਆ ਜੀ ਉਹ ਨੰਗੇ ਹੋ ਗਏ ਆ, ਇਹ ਆਪਣੇ ਆਪ ਦੇ ਵਿੱਚ ਵੱਡੀ ਕਾਰਵਾਈ ਲੋਕਾਂ ਦੇ ਵਿੱਚ ਸਮਝ ਲਓ ਲੋਕਾਂ ਨੇ ਕਰ ਦਿੱਤੀ ਉਸ ਚੀਜ਼ ਨੂੰ ਐਕਸੈਪਟ ਕਰਕੇ। ਅੱਜ ਤੁਸੀਂ ਕਾਲ ਜਿਹੜੀਆਂ ਜਿੰਨੇ ਚਿਰ ਮਰਜ਼ੀ ਲਈ ਚਲੋ, ਕੋਈ ਇਹ ਦੱਸੇ ਚੈਲੰਜ ਕਰਕੇ ਤੱਥਾਂ ਦੇ ਉੱਤੇ ਆਧਾਰ ਉਂਝ ਨਾ ਕਰੇ, ਤੱਥਾਂ ਦੇ ਉੱਤੇ ਆਧਾਰ ਜਿਹੜਾ ਜੀ ਦੱਸੇ ਕਿ ਇਹ ਰਿਪੋਰਟ ਕਿੱਥੇ ਗਲਤ ਹੈ ਜੀ। ਸਾਡੇ ਨਾਲ ਅੱਗੇ ਜੁੜੇ ਨੇ ਪੌਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਚਾਹੁੰਦਾ ਸੀ ਜਿਹੜੀ ਅੱਜ ਕੱਲ੍ਹ ਪੋਲੀਟਿਕਸ ਇੰਨੀ ਆਪਣੀ ਵਿਸ਼ੇਸ਼ ਹੋ ਗਈ ਹੈਗੀ ਆ, ਆਪਣੇ ਜਿਵੇਂ ਆਪਾਂ ਬੇਅਦਬੀ ਤੇ ਕਿੰਨੀ ਪੋਲੀਟਿਕਸ ਪਲੇ ਕੀਤੀ ਜਾ ਰਹੀ ਹੈ। ਹੁਣ ਆਪਣੇ ਖਾਲਿਸਤਾਨੀ ਆ, ਇਹ ਵੀ ਹੁਣ ਜਿਹੜੇ ਲੋਕਾਂ ਨੇ ਬੇਅਦਬੀ ਕੀਤੀ ਉਹਦੇ ਨਾਲ ਮੇਰਾ ਖਿਆਲ ਇਹ ਵਰਸ ਹੈਗੇ ਲੋਕ ਜਿਹੜੇ ਇਹਦੇ ਤੇ ਪੋਲੀਟਿਕਸ ਕਰਦੇ ਆ। ਵੀ ਹੁਣ ਆਪਣੇ ਜਿਵੇਂ ਖਾਲਿਸਤਾਨੀ ਇਹਨਾਂ ਨੇ ਅੱਗੇ ਆਪਣੇ ਅਕਾਲੀਆਂ ਨਾਲ ਬਥੇਰਾ ਕੁਛ ਕੀਤਾ, ਇਹਨਾਂ ਨੇ ਕਾਂਗਰਸ ਨਾਲ ਬਥੇਰਾ ਕੁਛ ਕੀਤਾ, ਉੱਥੇ ਦਿੱਲੀ ਦੇ ਵਿੱਚ ਬਥੇਰਾ ਕੁਛ ਹੋਇਆ ਰਾਈਟ। ਵੀ ਇਹਨਾਂ ਦਾ ਆਪ ਦੇ ਨਾਲ ਵੀ ਇਹਨਾਂ ਦਾ ਹੋਇਆ ਬਥੇਰਾ ਕੁਛ, ਇਹ ਫੇਰ ਨਹੀਂ ਹਟਦੇ। ਕੀ ਇਹਨਾਂ ਦਾ ਕੀ ਇਲਾਜ ਹੈਗਾ ਇਹਨਾਂ ਲੋਕਾਂ ਦਾ ਜਿਹੜੇ ਇੰਨੀ ਵਿਸ਼ੇਸ਼ ਪੋਲੀਟਿਕ ਅੱਜ ਕੱਲ੍ਹ? ਇਹ ਕੌਣ ਜ਼ਿੰਮੇਵਾਰ ਆ, ਮੀਡੀਆ ਜਾਂ ਕੋਈ ਹੋਰ? ਜਿਵੇਂ
ਕੋਈ ਸੋਲੂਸ਼ਨ ਨਹੀਂ ਭਾਲਦਾ। ਜਿਵੇਂ ਇਹ ਵੀ ਆਪਣੇ ਖਾਲਿਸਤਾਨੀ ਇਹ ਕਹਿੰਦੇ ਜੀ ਆਪਣੇ ਬੱਚਿਆਂ ਦਾ ਕੀ ਹਾਲ ਆ, ਆਪਣੇ ਧਰਮ ਨਾਲ ਪਾਸੇ ਹੋ ਰਹੇ ਆ, ਫਲਾਨਾ ਹੋ ਰਹੇ ਆ, ਉਹ ਪ੍ਰੋਬਲਮ ਪਹਿਲਾਂ ਕ੍ਰੀਏਟ ਕੀਤੀ ਜਾਂਦੀ, ਫਿਰ ਉਹਦੇ ਤੇ ਪੋਲਿਟਿਕਸ ਪਲੇ ਕੀਤੀ ਜਾਂਦੀ ਹੈ। ਮੈਂ ਇਹ ਪੁੱਛਣਾ ਚਾਹੁੰਦਾ ਜੀ ਕੀ ਹਾਲ ਹੈ। ਥੈਂਕ ਯੂ ਜੀ। ਤਾਂ ਮੀਡੀਆ ਤਾਂ ਕਿਵੇਂ ਜ਼ਿੰਮੇਵਾਰ ਹੋ ਗਿਆ? ਮੀਡੀਆ ਤਾਂ ਜਿਹੜੀ ਉਹ ਖਬਰ ਹੀ ਆ ਉਹੀ ਦੇ ਰਿਹਾ। ਪੋਲਿਟਿਕਸ ਹੁਣ ਦੋ ਪੁਆਇੰਟ ਨੇ ਜੀ। ਜੇ ਤਾਂ ਤੁਸੀਂ ਇਹ ਕਹੋ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਬਹਿਸ ਹੋ ਰਹੀ ਆ ਜਾਂ ਇਹਦੇ ਉੱਤੇ ਜੋ ਕੁਝ ਹੋ ਰਿਹਾ ਉਹ ਪੋਲਿਟਿਕਸ ਹੈ, ਪਰ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਜਿਸ ਗੱਲ ਦੇ ਨਾਲ, ਔਰ ਜੀ ਇਹ ਬੜਾ ਸੈਂਸਿਟਿਵ ਸਬਜੈਕਟ ਹੈ, ਇਹਨੂੰ ਮਹਿਜ਼ ਪੋਲਿਟਿਕਸ ਕਹਿ ਕੇ ਨਹੀਂ ਛੱਡਿਆ ਜਾ ਸਕਦਾ। ਜਦੋਂ ਮੈਂ ਕਿਸੇ ਤੇ ਨਹੀਂ ਲਾਉਂਦਾ, ਚਲੋ ਮੈਂ ਆਪਣੇ ਤੇ ਲਾਉਂਦਾ। ਮੇਰੇ ਜਦੋਂ ਵੀ ਨਾਮ ਰੱਖਿਆ ਗਿਆ ਸੀਗਾ, ਮੇਰੇ ਨਾਨਕਾ ਪਰਿਵਾਰ ਚੋਂ ਦੱਸਦੇ ਸੀ, ਮੇਰਾ ਜਨਮ ਨਾਨਕੇ ਉੱਥੇ ਪ੍ਰਵਾਸ ਹੋਇਆ, ਕਿ ਉੱਥੇ ਜਿਹੜਾ ਸਾਰਿਆਂ ਦਾ ਹੀ ਹੁੰਦਾ ਜੀ ਇਹ ਕਿ ਹੁਕਮਨਾਮਾ ਲੈ ਕੇ ਉਹਦਾ ਨਾਮ ਜਿਹੜਾ ਬੰਦੇ ਦਾ ਰੱਖਦੇ ਆ, ਤੇ ਮਾਫ਼ ਕਰਨਾ ਜਿੱਦਣ ਸੰਸਕਾਰ ਕਰਕੇ ਆਉਣਗੇ ਮੇਰਾ ਉਦੋਂ ਵੀ ਤਲਾਣੀਆਂ ਦਾ ਪਾਠ ਉਹਦੇ 'ਚੋਂ ਹੀ ਹੋਣਾ। ਸਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜੀ ਚੀਜ਼ ਦੇ ਨਾਲ ਜੁੜਿਆ ਹੋਇਆ ਉਹਨੂੰ ਅਸੀਂ ਮਹਿਜ਼ ਪੋਲਿਟਿਕਸ ਦਾ ਸਬਜੈਕਟ ਨਹੀਂ ਕਹਿ ਸਕਦੇ। ਸਾਡੀ ਜਿਹੜੀ ਮੇਰੀ ਜਨਰੇਸ਼ਨ ਚੱਲ ਰਹੀ ਆ, ਅਸੀਂ ਛੋਟੇ ਸੀ, ਚਲੋ 84 ਦੇ ਸਮੇਂ ਦੇ ਉੱਤੇ ਇੰਨੇ ਵੀ ਛੋਟੇ ਨਹੀਂ ਸੀ, ਸਮਝ ਨਹੀਂ ਸੀਗੀ। ਉਦੋਂ ਜੋ ਕੁਛ ਦੇਖਿਆ, 84 ਦਾ ਕਤਲੇਆਮ ਦੇਖਿਆ, ਬਾਅਦ ਵਾਲੇ ਹਾਲਾਤ ਦੇਖੇ, ਕਦੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਉਂ ਚੋਰੀ ਹੁੰਦੇ ਨਹੀਂ ਸੀ ਵੇਖੇ, ਕਦੀ ਉਹਨਾਂ ਦੇ ਪੱਤਰੇ ਜਿਹੜੇ ਆ ਜੀ ਉਹ ਪਾੜ ਕੇ ਗਲੀਆਂ ਨਾਲੀਆਂ ਛੱਪੜਾਂ ਦੇ ਵਿੱਚ ਰੁਲਦੇ ਅਸੀਂ ਨਹੀਂ ਸੀ ਵੇਖੇ, ਉਹ ਹੁਣ ਦੇਖਿਆ। ਜੇ ਉਹ ਚੀਜ਼ ਦੇਖੀ ਆ ਤਾਂ ਇਹ ਬਹੁਤ ਸੈਂਸਿਟਿਵ ਆ। ਕਾਈਂਡਲੀ ਮੇਰੀ ਰਿਕੁਐਸਟ ਹੈ ਸਮੇਂ ਤੁਹਾਡੇ ਪਾਲ ਜੀ, ਇਹਦੇ ਉੱਤੇ ਕੋਈ ਵੀ ਜਿਹੜੀ ਟਿੱਪਣੀ ਕਰਨ ਤੋਂ ਪਹਿਲਾਂ ਇਹ ਚੀਜ਼ ਜਿਹੜੀ ਰੱਖਣੀ ਸਾਹਮਣੇ ਕਿ ਇਹ ਜਿਹੜਾ ਇੱਕ ਜੇ ਉਹਨੂੰ ਤੁਸੀਂ ਜਿਉਂਦੀ ਜਾਗਦੀ ਜਿਹੜੀ ਜੀ ਉਹ ਜੋਤ ਕਹਿੰਦੇ ਹੋ ਤਾਂ ਇਹਦਾ ਮਤਲਬ ਸਮਝੋ ਕਿ ਇਹਦਾ ਮਤਲਬ ਜਿਹੜਾ ਜੀ ਉਹ ਕੀ ਆ। ਜੇ ਸਮਝਦੇ ਹੋ ਤੇ ਫਿਰ ਤੁਸੀਂ ਇਹਨੂੰ ਪੋਲਿਟਿਕਸ ਦੇ ਨਾਲ ਨਹੀਂ ਜੋੜੋਗੇ, ਜੇ ਨਹੀਂ ਸਮਝਦੇ ਤੇ ਫਿਰ ਤੁਸੀਂ ਪੋਲਿਟਿਕਸ ਦੇ ਨਾਲ ਜਿਵੇਂ ਮਰਜ਼ੀ ਜਿਹੜਾ ਜੀ ਉਹ ਜੋੜੀ ਚੱਲੋ। ਕੀ ਹੁੰਦਾ ਇਹਦੇ ਉੱਤੇ, ਕੀ ਸਜ਼ਾਵਾਂ ਹੁੰਦੀਆਂ ਨੇ ਨਹੀਂ ਹੁੰਦੀਆਂ ਨੇ, ਸਾਰੀਆਂ ਗੱਲਾਂ ਬਾਅਦ ਵਾਲੀਆਂ ਨੇ। ਇੱਕੋ ਚੀਜ਼ ਇਨਸਾਨੀਅਤ ਦੇ ਨਾਤੇ ਧਰਮ ਪਾਰਟੀ ਸਾਰਾ ਕੁਝ ਸਾਈਡ ਦੇ ਉੱਤੇ ਰੱਖ ਕੇ ਇੱਕ ਚੀਜ਼ ਜਿਹੜੀ ਆ ਜੀ ਹੋਣੀ ਚਾਹੀਦੀ, ਜਿਹੜੀ ਅੱਜ ਨਹੀਂ ਮੈਂ ਕਹਿ ਰਿਹਾ, ਪਿਛਲੇ ਕਈ ਦਿਨਾਂ ਤੋਂ ਕਹਿ ਰਿਹਾ ਕਿ ਇਹ ਕਿਤੇ ਪਿਰਤ ਨਾ ਪੈ ਜੇ ਇਹਨਾਂ ਚੀਜ਼ਾਂ ਦੀ ਪੰਜਾਬ ਦੇ ਵਿੱਚ। ਤੇ ਠੀਕ ਹੈ, ਧਿਆਨ ਡਾਈਵਰਟ ਕਰਨਾ ਆਹ ਇੱਕ ਤਰੀਕਾ ਜਿਹੜਾ ਹੈਗਾ, ਚੁੱਕੋ ਜਿਹੜਾ ਜੀ ਕੋਈ ਗ੍ਰੰਥ ਤੇ ਉਹਦੀ ਬੇਅਦਬੀ ਜਿਹੜੀ ਕਰ ਦਿਓ, ਇਹ ਰੁਕਣੀ ਚਾਹੀਦੀ ਆ। ਇਹ ਚਿਹਰੇ ਨੰਗੇ ਹੋਣੇ ਜਿਹੜਾ ਜੀ ਉਹ ਚਾਹੀਦੇ, ਇਹ ਤਾਂ ਹੀ ਹੋਣਗੇ ਜੇ ਇਹ ਲੋਕ ਕਟਹਿਰੇ ਦੇ ਵਿੱਚ ਆਉਣਗੇ। ਮਾਫ਼ ਕਰਨਾ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਸਿਆਸਤ ਹੋ ਰਹੀ। ਜਿਹੜੇ ਸਿਆਸਤ ਕਰ ਰਹੇ ਆ ਉਹਨਾਂ ਨੂੰ ਸਿਆਸਤ ਕਰੀ ਜਾਣ ਦਿਓ। ਅਸੀਂ ਇੱਕ ਸੈਂਸਿਟਿਵ ਪੁਆਇੰਟ ਆਫ ਵਿਊ ਦੇ ਨਾਲ ਇਹਨੂੰ ਉਭਾਰਨ ਦੇ ਯਤਨਾਂ ਚ। ਰਜੇਸ਼ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਪੰਨੂ ਸਾਹਿਬ ਪਹਿਲੀ ਤਾਂ ਮੇਰੀ ਇਹ ਬੇਨਤੀ ਹੈ ਵੀ ਜਦੋਂ ਬਾਦਲ ਸਾਹਿਬ ਨੇ ਕਮਿਸ਼ਨ ਬਿਠਾ ਲਿਆ ਸੀਗਾ, ਉਸ ਕਮਿਸ਼ਨ ਨੇ ਵੀ ਰਿਪੋਰਟ ਕੀਤੀ ਗਈ ਵੀ ਘੱਟੋ ਘੱਟ 18-19 ਪੁਲਿਸ ਵਾਲੇ ਸੀਗੇ ਜਿਨ੍ਹਾਂ ਨੇ ਉਸ ਵੇਲੇ ਧੱਕਾ ਕੀਤਾ ਹੈ। ਜੇ ਉੱਥੇ ਤੇ ਐਕਸ਼ਨ ਲੈਣ ਦਾ ਬਾਅਦ ਸ਼ਾਇਦ ਅੱਜ ਵਾਲੀ ਗੱਲ ਨਾ ਉਹਨੂੰ ਵੇਖਣੀ ਪੈਂਦੀ ਜੋ ਅੱਜ ਵੇਖ ਰਿਹਾ ਉਹ। ਦੂਸਰੀ ਗੱਲ, ਜਿਹੜਾ ਹੋਣਾ ਕਮਿਸ਼ਨ ਉਹਨੂੰ ਬਕਾਇਦਾ ਉੱਥੇ ਦੱਸਦਾ ਹੈ ਵੀ ਉਹਦੀ ਘੱਟੋ ਘੱਟ ਅੱਧੇ ਕਿਲੋ ਵੱਧ ਬਾਦਲ ਸਾਹਿਬ ਨਾਲ ਰਾਤ ਨੂੰ 2 ਵਜੇ ਤੱਕ ਗੱਲਾਂ ਹੁੰਦੀਆਂ ਰਹੀਆਂ ਨੇ ਉਹਦੀਆਂ ਸਾਰੀਆਂ ਚੰਡੀਗੜ੍ਹ ਦੇ ਨਾਲ ਵੀ ਕੀ ਐਕਸ਼ਨ ਲੈਣਾ, ਕੀ ਕਰਨਾ, ਕੀ ਨਹੀਂ ਕਰਨਾ। ਹੁਣ ਇਸੇ ਕਰਕੇ ਸਦਮੇ ਚਲੇ ਗਏ ਨੇਗੇ ਤੇ ਮੈਂ ਸਮਝਦਾ ਉਹਦੇ ਪੁੱਤ ਨੂੰ ਇਹ ਤੋਂ ਧਿਆਨ ਰੱਖਣਾ ਚਾਹੀਦਾ ਕਿ ਜੋ ਅੱਜ ਵਾਪਰਿਆ ਹੈਗਾ ਵਾ, ਲੋਕ ਹੁਣ ਗਾਹ ਜਾਗ ਪਏ ਹੈਗਾ। ਇਸ ਕਰਕੇ ਮੈਨੂੰ ਵੀ ਥੋੜਾ ਜਿਹਾ ਹੋਸ਼ ਤੋਂ ਕੰਮ ਲੈਣਾ ਚਾਹੀਦਾ, ਬਜਾਏ ਇਸ ਗੱਲ ਦੇ ਵੀ ਉਹ ਐਸ ਕਮਿਸ਼ਨੀਆਂ ਵੇਚਿਓ, ਉਹ ਪਹਿਲੇ ਕਮਿਸ਼ਨ ਦੀਆਂ ਕਾਪੀਆਂ ਵੇਚਦਾ ਤਾਂ ਕਿ ਲੋਕਾਂ ਨੂੰ ਪਤਾ ਲੱਗਾ ਉਹ ਕਮਿਸ਼ਨ ਨੇ ਕੀ ਕਿਹਾ ਹੈਗਾ। ਦੂਸਰੀ ਮੇਰੀ ਬੇਨਤੀ ਮੈਂ ਤੁਹਾਨੂੰ ਇਹ ਕਰਨੀ ਚਾਹੁੰਦਾ ਵੀ ਜਿਹੜਾ ਖਹਿਰਾ ਸਾਹਿਬ ਹੈਗੇ ਆ, ਇਸ ਬੰਦੇ ਨੇ ਬੜੀ ਹਿੰਮਤ ਕੀਤੀ ਹੈਗੀ ਆ, ਕਿਉਂਕਿ ਕੇਜਰੀਵਾਲ ਦਾ 5ਵਾਂ ਹੱਲਾ ਸੀਗਾ। ਪਹਿਲਾਂ ਉਹਨੇ ਕੀਤਾ ਹੈ ਡਾਕਟਰ ਦਲਜੀਤ ਸਿੰਘ ਦੇ ਉੱਤੇ, ਜਿਹਨੇ 7 ਬੰਦਿਆਂ ਨੇ ਸਾਈਨ ਕੀਤੇ ਛੋਟੇ ਫੋਨ ਨੂੰ ਕੱਢਦੇ, ਲੇਕਿਨ ਉਹਨਾਂ ਚੋਂ ਭਗਵੰਤ ਭੱਜ ਗਿਆ ਤੇ 6 ਨੂੰ ਬਾਹਰ ਕੱਢਤਾ ਹੈਗਾ। ਦੂਸਰਾ ਹੱਲਾ ਕੀਤਾ ਸੀ ਉਹਨੇ ਡਾਕਟਰ ਧਰਮਵੀਰ ਦੇ ਉੱਤੇ ਤੇ ਖਾਲਸੇ ਦੇ ਉੱਤੇ। ਤੀਜਾ ਉਹਨੇ ਛੋਟੇ ਫੋਨ ਨੂੰ ਕੱਢ ਲਿਆ, ਹਾਲਾਂਕਿ ਲੀਗਲੀ ਹੈਗਾ ਵਾ ਭਈ ਤੁਸੀਂ ਜਵਾਬ ਤਲਬੀ ਕਰੋ ਵੀ ਤੂੰ ਆਹ ਗਲਤ ਕੀਤਾ, ਉਹਦਾ ਜਵਾਬ ਤਲਬੀ ਲੈ ਕੇ ਉਹਨੂੰ ਪੁੱਛੋ ਵੀ ਤੂੰ ਇਹ ਕੀਤਾ, ਜੇ ਉਹ ਜਵਾਬ ਦਿੰਦਾ ਤੁਸੀਂ ਸਰਟੀਫਿਕੇਟ ਫਿਰ ਉਹਨੂੰ ਕਰੋ। ਲੇਕਿਨ ਇਹ ਤਾਂ ਕੀਤਾ ਨਹੀਂ ਗੱਲ। ਖਹਿਰਾ ਸਾਹਿਬ ਨੇ ਘੁੱਗੀ ਤੋਂ ਬਾਅਦ ਖਹਿਰਾ ਸਾਹਿਬ ਨੇ ਇੱਕ ਗੱਲ ਦੱਸਤੀ ਉਹਨੂੰ, ਵੇਖ ਪਈ ਅਸੀਂ ਜਿਹਦੇ ਜਾਗਦੇ ਬੰਦੇ ਆ ਪੰਜਾਬ ਦੇ। ਇਸ ਕਰਕੇ ਮੇਰਾ ਸਵਾਲ ਤੁਹਾਨੂੰ ਇਹ ਹੈਗਾ ਵਾ ਵੀ ਜੋ ਇਹੋ ਜਿਹੇ ਕਰ ਰਿਹਾ ਹੈਗਾ, ਰਾਜੇ ਨੂੰ ਖਹਿਰਾ ਚੁੱਭ ਰਿਹਾ ਹੈਗਾ, ਬਾਦਲਾਂ ਨੂੰ ਖਹਿਰਾ ਚੁੱਭ ਰਿਹਾ ਹੈਗਾ ਤੇ ਕੇਜਰੀਵਾਲ ਨੂੰ ਖਹਿਰਾ ਚੁੱਭ ਰਿਹਾ ਹੈਗਾ ਵਾ, ਕੀ ਪੰਜਾਬ ਦੇ ਲੋਕ ਆਪਣੇ ਭਲੇ ਵਾਸਤੇ ਕੋ ਖਹਿਰੇ ਦੇ ਨਾਲ ਤੁਰਨਗੇ? ਮੇਰੀ ਇਹੋ ਬੇਨਤੀ ਹੈ ਤੁਹਾਨੂੰ। ਥੈਂਕ ਯੂ। ਦੇਖੋ, ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਆ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ, ਬਿਲਕੁਲ ਜੀ ਉਹ ਰਿਪੋਰਟ ਦੱਬ ਲਈ। ਉਹ ਤਾਂ 5-5 ਦੀ ਵੀ ਨਾ ਵਿਕੀ, ਉਹ ਤਾਂ 5-5 ਰੁਪਏ ਦੀ ਵੀ ਜਿਹੜੀ ਜੀ ਉਹ ਨਾ ਵਿਕੀ। ਉਹਦੇ ਉੱਤੇ ਐਕਸ਼ਨ ਹੋ ਜਾਂਦਾ, ਉਦੋਂ ਕੱਢ ਲਈ ਜਾਂਦੀ, ਇੰਨਾ ਮੰਦਾ ਹਾਲ ਨਾ ਹੁੰਦਾ। ਦੇਖੋ ਆਫਟਰ ਆਲ ਜੇ ਆਪਾਂ ਗੱਲ ਕਰੀਏ ਕਿ ਇਨਸਾਨਾਂ ਵਾਲੀ, ਇਨਸਾਨ ਹੈ
ਗਲਤੀ ਜੇ ਹੁੰਦੀ ਆ ਕਿਸੇ ਟਾਈਮ ਉਹਨੂੰ ਐਕਸੈਪਟ ਕਰ ਲੈਣਾ ਮਾੜੀ ਗੱਲ ਨਹੀਂ ਹੁੰਦੀ। ਅੱਜ ਇਹ ਸਮਾਂ ਹੈ ਜਦੋਂ ਕਿ ਅੜਨ ਦੀ ਬਜਾਏ, ਕੁਝ ਹੋਰ ਦੀ ਹੋਰ ਕੱਢਣ ਦੀ ਬਜਾਏ ਇਹ ਅਪੋਲੋਜੀ ਜਿਹੜੀ ਆ ਨਾ ਜੀ ਉਹ ਲੋਕਾਂ ਤੋਂ ਕਰ ਲੈਣੀ ਚਾਹੀਦੀ ਆ। ਨਹੀਂ ਤਾਂ ਤੁਸੀਂ ਦੇਖਣਾ ਜਿਹੜਾ ਅਕਾਲੀ ਦਲ ਹੈ ਉਹਦੀ ਜਿਹੜੀ ਧਰਾਤਲ ਹੈ, ਉਹਦੀ ਜਿਹੜੀ ਗਰਾਊਂਡ ਹੈ ਉਹ ਖਿਸਕਦੀ ਨਜ਼ਰ ਆਊਗੀ ਆਉਂਦੇ ਦਿਨਾਂ ਦੇ ਦੌਰਾਨ। ਤੁਸੀਂ ਸਿਆਸੀ ਰੂਪ ਦੇ ਵਿੱਚ ਲੋਕ ਕਿਸੇ ਵੀ ਹਾਲਤ ਦੇ ਵਿੱਚ ਐਕਸੈਪਟ ਨਹੀਂ ਕਰਨਗੇ ਇਸ ਚੀਜ਼ ਨੂੰ। ਇੱਕ ਖੁਫੀਆ ਰਿਪੋਰਟ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਹਿੰਮਤ ਸਿੰਘ ਨੂੰ ਬਿਆਨ ਤੋਂ ਕਿਉਂ ਮੁਕਰਾਇਆ ਗਿਆ। ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਗਿਆਨੀ ਗੁਰਮੁਖ ਸਿੰਘ ਨੂੰ ਦੁਬਾਰਾ ਹੈੱਡ ਗ੍ਰੰਥੀ ਕਿਉਂ ਲਾਇਆ ਗਿਆ। ਇਹ ਖੁਫੀਆ ਵਿਭਾਗ ਦੀ ਰਿਪੋਰਟ ਆ ਜਿਹੜੀ ਸਬਮਿਟ ਹੋਈ ਆ ਪੰਜਾਬ ਸਰਕਾਰ ਦੇ ਕੋਲੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਜੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਾਂ, ਉਦੋਂ ਉਸ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੰਦੇ ਤੇ ਸ਼ਾਇਦ ਅੱਜ ਵਾਲੇ ਹਾਲਾਤ ਜਿਹੜੇ ਜੀ ਉਹ ਨਾ ਹੁੰਦੇ। ਤੁਸੀਂ ਇਹ ਪੁੱਛਿਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਲੋਕ ਜਿਹੜੇ ਪੰਜਾਬ ਦੇ ਤੁਰਨਗੇ ਜਾਂ ਨਹੀਂ ਤੁਰਨਗੇ। ਦੇਖੋ, ਇਸ ਸਮੇਂ ਤੋਂ ਪਹਿਲਾਂ ਜਿਹੜੀ ਕੋਈ ਵੀ ਗੱਲ ਹੋਊਗੀ ਇਹ ਸਮਾਂ ਦੱਸੂਗਾ। ਜਿਸ ਜਗ੍ਹਾ ਤੋਂ ਅੱਜ ਪੰਜਾਬ ਦੀ ਸਿਆਸਤ ਜਿਹੜੀ ਆ ਜੀ ਉਹ ਲੰਘ ਰਹੀ ਆ, ਇਹਦੇ ਵਿੱਚ ਪੰਜਾਬ ਦੀ ਸਿਆਸਤ ਬਹੁਤ ਵੱਡੇ ਉਸਲ ਵੱਟੇ ਜਿਹੜੇ ਆ ਜੀ ਉਹ ਲਊਗੀ। ਇਹਦੇ ਵਿੱਚੋਂ ਕੀ ਨਿਕਲਦਾ ਆ ਇਹ ਸਮਾਂ ਜਿਹੜਾ ਜੀ ਉਹ ਤੈਅ ਕਰੂਗਾ। ਅੱਜ ਜਿਹੜਾ ਹੈ ਜੀ ਉਹ ਸਭ ਤੋਂ ਵੱਡਾ ਸਵਾਲ ਇਹ ਆ ਕਿ ਅੱਜ ਵਿਧਾਨ ਸਭਾ ਦੀ ਬਹਿਸ ਦੇ ਵਿੱਚ ਜਿਹੜਾ ਜੀ ਉਹ ਵਿਰੋਧੀ ਧਿਰ ਕੀ ਕਰਦੀ ਆ, ਚਿੱਤਰੀ ਦਾਲ ਵੰਡਦੀ ਆ ਜਾਂ ਫਿਰ ਉਹ ਇਕਜੁੱਟ ਹੋ ਕੇ ਕਮ ਸੇ ਕਮ ਜਿਹੜੇ ਚਿਹਰੇ ਨੰਗੇ ਹੋਏ ਆ ਉਹਨਾਂ ਨੂੰ ਹੋਰ ਨੰਗਿਆ ਕਰਨ ਦੇ ਯਤਨ ਕਰਦੀ ਆ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਜਾਬੀ USA ਰੇਡੀਓ ਦੇ ਸਾਰੇ ਟੱਬਰ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨੂੰ ਸਾਹਿਬ ਜਿਹੜਾ ਇਹ ਆ ਅਕਾਲ ਤਖ਼ਤ ਦੇ ਜਥੇਦਾਰ ਦਾ ਹਰੇਕ ਨੂੰ ਡਰਾਵਾ ਦਿੰਦੇ, ਤੁਸੀਂ ਸ਼ਾਇਦ ਪੜ੍ਹਿਆ ਹੋਣਾ, ਨਹੀਂ ਪੜ੍ਹ ਲਿਓ। ਸ਼੍ਰੋਮਣੀ ਕਮੇਟੀ ਸੰਵਿਧਾਨ ਦੇ ਵਿੱਚ ਜਥੇਦਾਰ ਹੈ ਹੀ ਨਹੀਂ ਜੀ। ਇਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਮੇਰੇ ਖਿਆਲ 1-2 ਬੰਦੇ ਨੇ ਕੋਰਟ 'ਚ ਕੇਸ ਪਾਇਆ ਵੀ ਇਹਨੂੰ ਕੋਰਟ 'ਚ ਘੜੀਸਣਾ ਚਾਹੀਦਾ ਕਿਉਂਕਿ ਅਹੁਦਾ ਹੀ ਹੈ ਨਹੀਂ ਗਾ ਇਹ ਐਵੇਂ ਹਰੇਕ ਨੂੰ ਡਰਾ ਕੇ। ਇਹਨੂੰ ਕਿਸੇ ਨੂੰ ਇਹਨੂੰ ਲੋੜ ਨਹੀਂ ਕਿਸੇ ਬੰਦੇ ਨੂੰ ਇਹਦੀ ਗੱਲ ਮੰਨਣ ਦੀ। ਦੂਜਾ, ਜੇ ਇਹ ਇਨਸਾਫ ਕਰਦਾ ਹੀ ਆਪਣੇ ਨੂੰ ਜਥੇਦਾਰ ਕਹਾਉਂਦਾ ਆ, ਚਲੋ ਸੁਖਬੀਰ ਬਾਦਲ ਤਾਂ ਕਕਾਰ ਵੀ ਨਹੀਂ ਪਹਿਨਦਾ, ਵੱਡੇ ਬਾਦਲ ਸਾਹਿਬ ਨੇ ਵੀ ਨਹੀਂ ਪਹਿਨੇ, ਦਾੜੀਆਂ ਇਹ ਬੰਨ੍ਹਦੇ ਆ, ਜਦ ਕਿ ਸਾਡੇ ਸੰਵਿਧਾਨ ਦੇ ਵਿੱਚ ਥੋੜਾ ਖੁੱਲ੍ਹਾ ਚਾਹੀਦਾ ਪ੍ਰਧਾਨ ਦਾ ਜਿਹੜਾ ਸਾਡਾ ਸੰਵਿਧਾਨ ਹੈ ਸ਼੍ਰੋਮਣੀ ਕਮੇਟੀ ਦਾ। ਤੇ ਦੂਜਾ, ਇਹਨਾਂ ਦਾ ਪਰਿਵਾਰ ਰੋਮਾਂ ਦੀ ਬੇਅਦਬੀ ਕਰਦਾ ਆ ਜੀ, ਸਾਡੇ ਬੀਬਾ ਜੀ ਕਰਦੇ ਆ। ਦੂਜਾ, ਆਪਣੇ ਪੰਨੂ ਸਾਹਿਬ ਤੁਹਾਨੂੰ ਪਤਾ ਹੋਣਾ, ਇਹ ਕਹਿੰਦੇ ਜਿੱਦਾਂ ਹੁਣ GK ਸਾਹਿਬ ਆਏ ਸੀ ਇੱਧਰ ਜਿਹੜੇ ਆਪਣੇ ਵਿਜ਼ਟਰ ਵੀਜ਼ੇ ਤੇ ਵੀ ਇੱਥੇ ਆ ਕੇ ਕਾਨਫਰੰਸਾਂ ਨਹੀਂ ਕਰ ਸਕਦੇ ਜਾਂ ਕੋਈ ਇਕੱਠ ਨਹੀਂ ਕਰ ਸਕਦੇ, ਪਰ ਇਹ 2 ਦਿਨ ਇੱਥੇ TV ਤੇ ਬਹਿ ਕੇ ਇੰਨਾ ਜ਼ੋਰ ਨਾਲ ਬੋਲਦੇ ਰਹੇ GK ਸਾਹਿਬ ਜਿੱਦਾਂ ਕਿਤੇ ਕੋਈ ਮੋਦੀ ਸਾਹਿਬ ਬਾਜੇ ਵੇਲੇ ਰੇਡੂਏ ਤੇ ਬੋਲਦੇ ਆ। ਕੀ ਇਹ ਬੋਲ ਸਕਦੇ ਇੱਦਾਂ ਜੀ ਇੱਧਰ ਵਿਜ਼ਟਰ ਵੀਜ਼ੇ ਤੇ ਆ ਕੇ? ਥੈਂਕ ਯੂ। ਨਹੀਂ, ਜਿਹੜਾ ਜੀ ਉਹ ਬੋਲ ਨਹੀਂ ਸਕਦੇ ਜੀ, ਬਿਲਕੁਲ ਨਹੀਂ ਬੋਲ ਸਕਦੇ। ਹਾਂ, ਜਿਹੜੀ ਤੁਸੀਂ ਅਕਾਲ ਤਖ਼ਤ ਵਾਲੀ ਗੱਲ ਕੀਤੀ ਆ, ਹਰਜਿੰਦਰ ਸਿੰਘ ਦਲਗੀਰ ਜਿਹੜੇ ਸਿੱਖ ਚਿੰਤਕ ਨੇ, ਲੇਖਕ ਨੇ ਔਰ ਉਹ ਇੰਗਲੈਂਡ ਦੇ ਵਿੱਚ ਰਹਿੰਦੇ, ਉਹ ਇਸ ਮਾਮਲੇ ਨੂੰ ਉਹਨਾਂ ਨੇ ਅਦਾਲਤ ਦੇ ਵਿੱਚ ਲੈ ਕੇ ਗਏ ਹੋਇਆ। ਨਵਕਰਨ ਸਿੰਘ ਹੋਰੀ ਜਿਹੜੇ ਵਕੀਲ ਨੇ ਉਹਨਾਂ ਦੇ ਹੁਣ ਉਸ ਮਾਮਲੇ ਤੇ ਭੱਜ ਰਹੀ ਹੈ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਜੀ ਅਕਾਲ ਤਖ਼ਤ ਦੇ ਹੁਕਮਨਾਮੇ ਕਿਵੇਂ ਜਾਰੀ ਕੀਤੇ ਜਾਂਦੇ ਆ। ਦਲਗੀਰ ਸਾਹਿਬ ਨੂੰ ਵੀ ਇਹਨਾਂ ਨੇ ਜਿਹੜਾ ਜੀ ਉਲਝਣ ਦੇ ਵਿੱਚ ਉਲਝਾਇਆ ਹੋਇਆ। ਬਿਲਕੁਲ, ਆਈ ਥਿੰਕ ਇਹ ਕਿਤੇ ਨਾ ਕਿਤੇ ਅਦਾਲਤ ਦੇ ਵਿੱਚ ਹੁਣ ਇਹ ਚੈਲੰਜ ਹੈ, ਇਸ ਕਰਕੇ ਇਹਦੇ ਵਿੱਚੋਂ ਵੀ ਕਾਫੀ ਕੁਝ ਜਿਹੜਾ ਜੀ ਉਹ ਨਿਕਲਣ ਦੇ ਆਸਾਰ ਨੇ ਜੀ। ਮੋਹਨ ਲਾਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪੰਨੂ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਪੰਨੂ ਭਾਜੀ, ਮੈਂ ਨਾ ਇੱਕ ਫੇਸਬੁੱਕ ਤੇ ਵੀਡੀਓ ਬੜੀ ਦਰਦ ਜੀ ਦੇਖ ਰਿਹਾ ਵਾਂ, ਬੜੀ ਘੁੰਮ ਰਹੀ ਹੈ। ਉਹ ਮਾਂ ਪੁੱਤਰ ਨੂੰ ਪੁਲਿਸ ਵਾਲੇ ਚੱਕ ਕੇ ਮਾਰ ਰਹੇ ਨੇ। ਕੀ ਉਹਨਾਂ ਨੂੰ ਕੋਈ ਸਜ਼ਾ ਮਿਲੀ ਹੈ ਕਿ ਜਾਂ ਕੋਈ ਹੈਗੀ ਕਾਰਵਾਈ ਕੀਤੀ ਇਹਦੇ ਤੇ ਕਿਸੇ ਨੇ ਕਿ ਨਹੀਂ? ਥੈਂਕ ਯੂ ਜੀ। ਬਠਿੰਡਾ ਡਿਸਟ੍ਰਿਕਟ ਦੀ ਹੈਗੀ ਆ ਜੀ ਇਹ ਜਿਹੜੀ ਵੀਡੀਓ, ਔਰ ਇਹ ਭੱਠਾ ਮਜ਼ਦੂਰ ਨੇ ਜੀ ਜਿਨ੍ਹਾਂ ਦੇ ਉੱਤੇ ਤਸ਼ੱਦਦ ਹੋਇਆ। ਇਹ ਪੁਲਿਸ ਨੇ ਜਿਹੜਾ ਜੀ ਉਸ ਮਾਂ ਨੂੰ ਜਿਹੜਾ ਕੀਤਾ, ਇਹਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ। ਦੇਖੋ, ਸਜ਼ਾ ਤੁਰੰਤ ਨਹੀਂ, ਏਦਾਂ ਨਹੀਂ ਹੁੰਦਾ ਕਿ ਕਿਉਂਕਿ ਇਹ ਸਿਰਫ 4 ਦਿਨ ਪਹਿਲਾਂ ਦੀ ਹੈ ਜੀ, ਪਰ ਇਹਨਾਂ ਆ ਕਿ ਇਹਦੇ ਉੱਤੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ, ਇਸ ਕਰਕੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਿਹੜੇ ਆ ਜੀ ਇਹਦੇ ਦਿੱਤੇ ਗਏ ਆ ਜੀ। ਸ਼ਰਨ ਸਿੰਘ ਜੀ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਪੰਨੂ ਜੀ, ਮੈਂ 2 ਤੁਹਾਨੂੰ ਉੱਤੇ ਬੜੇ ਸੋਹਣੇ ਦਿੱਤੇ ਆ ਔਰ ਉਹਨਾਂ ਦੀ ਦਾਦ ਵੀ ਦੇਣੀ ਬਣਦੀ ਆ। ਇੱਕ ਤਾਂ ਤੁਸੀਂ ਇਹ ਬੜਾ ਵੱਡਾ ਚੀਜ਼ ਸਾਹਮਣੇ ਲੋਕਾਂ ਦੇ ਪੇਸ਼, ਇੱਕ ਕੇਸ ਨਹੀਂਗਾ, ਇਹ ਸਾਡੇ ਜਿਉਣ ਤੋਂ ਮਰਨ ਤੱਕ ਸਾਡੇ ਨਾਲ ਜੁੜਿਆ ਤੇ ਇਹ ਜੁੜਿਆ ਰਹਿਣਾ ਵਾ, ਕਿਉਂਕਿ ਇਹ ਇੱਕ ਸੱਚ ਆ, ਧੁਰਕੀ ਬਾਣੀ ਆ ਜਿਹਦੇ ਨਾਲ ਜੋ ਹੋਇਆ। ਨੰਬਰ 2 ਤੇ ਤੁਸੀਂ ਇਹ ਗੱਲ ਕੀਤੀ ਸੀ ਵੀ ਬਾਦਲਾਂ ਨੇ ਕਿੰਨੀ ਆਪਣੀ ਤੀਖਣ ਬੁੱਧੀ ਵਿਖਾਈ ਆ ਦਾਦੂਵਾਲ ਦੇ ਰੌਲੇ 'ਚ, ਹਨਾ? ਠੀਕ ਹੈ ਨਾ? ਅਸੀਂ ਨਾ ਤਾਂ ਦਾਦੂਵਾਲ ਨੂੰ ਕੋਈ ਸਮਰਥਨ ਦੇ ਸਕਦੇ ਹਾਂ ਕਿਸੇ ਲੈਵਲ ਤੇ, ਕਿਉਂਕਿ ਸਾਰੇ ਹੀ ਕਿਸੇ ਨਾ ਕਿਸੇ ਲੈਵਲ ਤੇ
ਸਾਡੀਆਂ ਅੱਖਾਂ ਦੇ ਵਿੱਚੋਂ ਸਾਰੇ ਲੰਘੇ ਆ, ਠੀਕ ਹੈ ਕਿ ਨਹੀਂ ਗੱਲ। ਲੇਕਿਨ ਪ੍ਰੋਬਲਮ ਇਹ ਆ ਵੀ ਜੇ ਸਹੀ ਸਮੇਂ ਤੇ ਉਸ ਉਦੋਂ ਸਭ ਕੁਝ ਕਰ ਸਕਦੇ ਆ। ਕਿੰਨੇ ਕਤਲ ਹੋਏ ਪੰਜਾਬ ਦੇ ਵਿੱਚ, ਸਭ ਕੁਝ ਹੋ ਸਕਦਾ ਸੀ, ਨਹੀਂ ਕੀਤਾ ਇਹਨਾਂ ਨੇ। ਮੈਂ ਸਵਾਲ ਇਹ ਕਰਨਾ ਚਾਹੁੰਦਾ, ਆਹ ਰੀਸੈਂਟ ਜਿਹੜੀ ਘਟਨਾ ਹੋਈ ਆ ਗੋਇੰਦਵਾਲ ਸਾਹਿਬ ਦੇ ਵਿੱਚ, ਕਿਤੇ ਏਦਾਂ ਤਾਂ ਨਹੀਂ ਲੱਗਦਾ ਵੀ ਜਿਸ ਤਰੀਕੇ ਨਾਲ ਹਥਿਆਰ ਪੰਜਾਬ 'ਚ ਆਏ ਆ, ਜੋ ਨੌਜਵਾਨ ਪਰਸੋਂ ਭਿੱਖੀਵਿੰਡ ਵੀ ਇਸ ਤਰ੍ਹਾਂ ਹੋਇਆ ਵੀ ਜੇ ਕਿਤੇ ਉਹਨਾਂ ਦੇ ਜਿੱਦਾਂ ਉਹ ਸਹਿਣਸ਼ੀਲਤਾ ਉਹਨਾਂ ਬੱਚਿਆਂ 'ਚ ਇੱਕ ਦੂਜੇ ਪ੍ਰਤੀ ਸਕੂਲਾਂ 'ਚ ਚੱਲ ਗਈ ਆ 10ਵੀਂ 9ਵੀਂ ਦੇ ਕਲਾਸ ਦੇ ਰੌਲਿਆਂ ਦੇ ਵਿੱਚ, ਤੇ ਜੇ ਕਿਤੇ ਉਹਨਾਂ ਨਾਲੀਆਂ ਦੇ ਮੂੰਹ ਹੋਰ ਪਾਸੇ ਨੂੰ ਹੋ ਗਏ, ਤੇ ਮੈਨੂੰ ਨਹੀਂ ਲੱਗਦਾ ਵੀ ਜੋ ਜੀਕੇ ਨਾਲ ਇੱਥੇ ਹੋਇਆ ਬਾਹਰ, ਕਿਉਂਕਿ ਜੇ ਇਲਜ਼ਾਮ ਲਾਉਣ ਨਾ ICI ਹਰ ਇੱਕ ਉਹਨਾਂ ਤੇ ਇਲਜ਼ਾਮ ਨਹੀਂ ਸੁੱਟੀ ਜਾਈਦਾ ਹੁੰਦਾ। ਨੌਜਵਾਨ ਜਿਹੜਾ ਵਾ ਇੰਨਾ ਕੁ ਦੁਖੀ ਆ, ਉਹ ਆਪਣੇ ਤੌਰ ਤੇ ਅਜੇ ਪੇਰੈਂਟਸ ਉਹਨਾਂ ਨੂੰ ਰੋਕਦੇ ਆ ਵੀ ਬੇਟਾ ਤੁਸੀਂ ਕੀ ਲੈਣਾ, ਛੱਡੋ ਪਤਾ, ਘਰ ਬੈਠੋ, ਨਾ ਕਰੋ ਇਹ, ਨਾ ਸੋਚੋ ਇਹਨਾਂ। ਲੇਕਿਨ ਉਹ ਉਬਾਲੇ ਖਾਂਦੇ ਆ ਬੱਚੇ, ਔਰ ਜੇ ਕਿਤੇ ਵਾਲੇ ਉਹ ਪੁੱਠੇ ਖਾ ਗਏ, ਦੂਜੇ ਪਾਸੇ ਨੂੰ ਖਾ ਗਏ, ਤੇ ਸ਼ਾਇਦ ਇਹਨਾਂ ਦਾ ਹਾਲ ਉਹ ਸਦਾਮ ਵਾਲਾ ਜਾਂ ਦੂਜਾ ਉਹੜਾ ਉਹਨਾਂ ਅਰਬ ਕੰਟਰੀਆਂ 'ਚ ਹੋਇਆ ਸੀ ਕਿਸੇ ਦਾ, ਕਿਤੇ ਉਦਾਂ ਦਾ ਹਾਲਾਤ ਹੁੰਦੇ ਨਹੀਂ ਦਿਸ ਰਹੇ। ਸ਼ਰਨ ਸਿੰਘ ਜੀ ਤੁਹਾਡੀ ਲਾਈਨ ਕੱਟੀ ਗਈ ਜੀ। ਬੜਾ ਵੈਲਿਡ ਤੁਹਾਡਾ ਜਿਹੜਾ ਜੀ ਉਹ ਪੁਆਇੰਟ ਹੈ। ਫਿਕਰਮੰਦੀ ਹੀ ਇਸੇ ਜਿਹੜਾ ਜੀ ਉਹ ਗੱਲ ਦੀ ਆ ਕਿ ਇਹਦੇ ਉੱਤੇ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਇਹ ਕਿਉਂ ਸਾਰਾ ਕੁਝ ਜਿਹੜਾ ਜੀ ਹੋਇਆ। ਔਰ ਖਾਸ ਤੌਰ ਦੇ ਉੱਤੇ ਜਿੱਧਰ ਤੁਹਾਡਾ ਇਸ਼ਾਰਾ ਆ ਉਹ ਬਿਲਕੁਲ ਠੀਕ ਹੈ ਕਿ ਇੱਥੇ ਇੱਕ ਮੁੱਦੇ ਨੂੰ ਦਬਾਉਣ ਦੇ ਵਾਸਤੇ ਦੂਜਾ ਮੁੱਦਾ ਜਿਹੜਾ ਜੀ ਉਹ ਉਭਾਰਿਆ ਜਾਂਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ ਦਿਨਾਂ ਤੋਂ ਜਿਹੜਾ ਹਿੰਮਤ ਸਿੰਘ ਦਾ ਮੁੱਦਾ ਜਿਵੇਂ ਉਭਾਰਿਆ ਗਿਆ, ਉਹ ਠੁੱਸ ਹੋ ਗਿਆ ਕਿਉਂਕਿ ਉਹਨੂੰ ਠੁੱਸ ਕਰ ਦਿੱਤਾ ਕਿ ਉਹ ਕਹਿੰਦਾ ਸੀ ਪਹਿਲਾਂ ਤਾਂ ਇਹ ਉਭਾਰਿਆ ਗਿਆ ਕਿ ਇੰਗਲਿਸ਼ 'ਚ ਮੇਰੇ ਤੋਂ ਸਾਈਨ ਕਰਾ ਦੇ, ਉਹਦੇ ਜਿਹੜੇ ਪੇਪਰ ਸਾਹਮਣੇ ਆ ਗਏ ਕਿ ਉਹ ਤਾਂ ਪੰਜਾਬੀ ਦੇ ਵਿੱਚ ਸਾਈਨ ਕਰਕੇ ਦੇ ਕੇ ਗਿਆ ਸੀ, ਆਪ ਹੀ ਲਿਖ ਕੇ ਲਾਇਆ ਸੀ, ਉਹ ਮੁੱਦਾ ਠੱਪ ਹੋ ਗਿਆ। ਗੁਰਮੁਖ ਸਿੰਘ ਹੋਰਾਂ ਨੂੰ ਲਾਇਆ ਗਿਆ ਜਿਹੜਾ ਜੀ ਇੱਥੇ ਤਾਂ ਕਿ ਉਹ ਬਿਆਨ ਨਾ ਜਿਹੜੇ ਦੇ ਸਕਣ। ਉਹਨਾਂ ਦਾ ਬਿਆਨ ਕਿਉਂਕਿ ਵੀਡੀਓ ਦੇ ਰੂਪ ਦੇ ਵਿੱਚ ਪਹਿਲਾਂ ਹੀ ਪਿਆ ਸੀਗਾ, ਉਹ ਜਿਹੜਾ ਸੀ ਮੁੱਦਾ ਠੱਪ ਹੋ ਗਿਆ। ਹੁਣ ਦਾਦੂਵਾਲ ਹੋਰਾਂ ਵਾਲਾ ਜਿਹੜਾ ਮੁੱਦਾ ਸੀਗਾ ਇਹ ਉਭਾਰਨ ਦੇ ਯਤਨ ਕੀਤੇ ਗਏ। ਦਾਦੂਵਾਲ ਹੋਰੀ ਉਹਨੂੰ ਕੰਡੈਮ ਕਰ ਰਹੇ ਆ ਜਾਂ ਕਹਿੰਦੇ ਮੈਂ ਨਹੀਂ ਗਿਆ। ਚਲੋ ਮੈਂ ਤਾਂ ਫੇਰ ਕਹੂੰਗਾ ਕਿ ਜਿਹੜਾ ਕੋਈ ਵੀ ਇਸ਼ੂ ਹੈ, ਚਾਹੇ ਉਹ ਜੇ ਬਹਿਬਲ ਕਲਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਮੰਗ ਕੀ ਕਰਦੇ ਆ, ਉਹਨਾਂ ਦੀਆਂ ਮੰਗਾਂ ਕਿਹਦੇ ਤੱਕ ਹੈ, ਇਸ ਪੁਆਇੰਟ ਨੂੰ ਸਮਝੋ। ਮੰਗਾਂ ਸਰਕਾਰ ਤੱਕ ਹੈ ਨਾ ਜੀ। ਜੇ ਮੰਗਾਂ ਸਰਕਾਰ ਤੱਕ ਹੈ, ਸਰਕਾਰ ਕਹਿੰਦੀ ਆ ਕਿ ਮੰਨ ਲਓ, ਸਰਕਾਰ ਸਪੋਜ਼ ਇਹ ਕਹਿੰਦੀ ਆ ਕਿ ਚਲੋ ਗੱਲ ਕਰੀਏ ਇਹਦੇ ਉੱਤੇ, ਆਫਟਰ ਆਲ ਗੱਲ ਤਾਂ ਇਦਾਂ ਹੀ ਮੁੱਕੂਗੀ ਨਾ। ਚਾਹੇ ਕੋਈ ਟੈਂਕੀਆਂ ਤੇ ਚੜਿਆ ਹੋਵੇ, ਕੁਝ ਵੀ ਜਿਹੜੇ ਟੀਚਰ ਆਪਣੇ ਮੰਗਦੇ ਆ, ਬੇਰੁਜ਼ਗਾਰ ਮੰਗਦੇ ਆ, ਉਹ ਕੀ ਕਹਿੰਦੇ ਆ, ਸਾਡੀ ਮੁਲਾਕਾਤ ਕਰਾ ਦਿਓ ਸੰਬੰਧਿਤ ਮਿਨਿਸਟਰ ਦੇ ਨਾਲ ਜਾਂ ਜਿਹੜਾ ਚੀਫ ਮਿਨਿਸਟਰ ਦੇ ਨਾਲ, ਕਿਉਂਕਿ ਗੱਲ ਮੁੱਕਣੀ ਉੱਥੇ ਆ ਨਾ ਜੀ। ਸਰਕਾਰ ਉਹ ਚਲਾ ਰਹੀ ਹੈ। ਜੇ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡਹੂਰੀ ਜਿਹੜੇ ਵੀ ਬੈਠੇ ਆ, ਚਲੋ ਉਹਨਾਂ ਦੇ ਨਾਲ ਕੋਈ ਸਹਿਮਤ ਆ, ਨਹੀਂ ਸਹਿਮਤ ਆ, ਜੇ ਉਹ ਗੱਲ ਕਰਨਗੇ ਸਰਕਾਰ ਦੇ ਨਾਲ ਕਰਨਗੇ। ਜੇ ਉਹ ਗੱਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਰਾਹੀਂ ਹੁੰਦੀ ਆ, ਜੇ ਉਹ ਗੱਲ ਚੀਫ ਮਿਨਿਸਟਰ ਨਾਲ ਉਹਨਾਂ ਦੇ ਸਿੱਧੀ ਹੁੰਦੀ ਆ, ਇਹਦੇ ਵਿੱਚ ਗਲਤ ਕੀ ਹੈ ਜੀ? ਇਹਦੇ ਵਿੱਚ ਕੁਝ ਵੀ ਗਲਤ ਨਹੀਂਗਾ, ਕਿਉਂਕਿ ਮੰਗਾਂ ਸਰਕਾਰ ਤੱਕ ਪਹੁੰਚਾਉਣੀਆਂ ਉਹਨਾਂ ਦਾ ਇੱਕ ਜੋ ਕੁਝ ਵੀ ਉਹ ਕਰ ਰਹੇ ਆ, ਇਹੀ ਉਹਨਾਂ ਦਾ ਮਕਸਦ ਹੈ ਨਾ ਜੀ। ਅੱਗੋਂ ਸਰਕਾਰ ਨੇ ਉਹ ਮੰਗਾਂ ਦੇ ਉੱਤੇ ਜਿਹੜਾ ਜੀ ਉਹ ਵਿਚਾਰ ਕਰਨਾ। ਇਹ ਮਹਿਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਗੱਲਾਂ ਕਿ ਇਹਨੂੰ ਦਬਾਇਆ ਜਾ ਸਕੇ। ਜਿੱਧਰ ਫਿਕਰਮੰਦੀ ਤੁਹਾਡੀ ਆ, ਬਹੁਤਿਆਂ ਦੀ ਫਿਕਰਮੰਦੀ ਜਿਹੜੀ ਇਸ ਪਾਸੇ ਵੱਲ ਆ ਕਿ ਜੇ ਕਿਉਂਕਿ ਜਦੋਂ ਜਸਟਿਸ ਨਹੀਂ ਮਿਲਦਾ ਤੇ ਫਿਰ ਇਹ ਫਿਕਰਮੰਦੀ ਜਿਹੜੀ ਹੈ ਜੀ ਉਹ ਸਟਾਰਟ ਹੋ ਜਾਂਦੀ ਹੈ। ਮੈਂ ਸਮਝਦਾ ਕਿ ਜਿਹੜੀ ਸਰਕਾਰ ਅੱਜ CBI ਨੂੰ ਜਾਂਚ ਦੇਣ ਦੀ ਗੱਲ ਕਰ ਰਹੀ ਹੈ, ਇਹ ਕੰਟੀਨਿਊਸ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ, ਅਸੀਂ ਇਹ ਮਾਮਲੇ 'ਚ ਇਨਜਸਟਿਸ ਵੱਲ ਨੂੰ ਜਿਹੜਾ ਜੀ ਉਹ ਵੱਧ ਰਹੇ ਹਾਂ। ਇਹ ਜਸਟਿਸ ਨਹੀਂ ਹੋਊਗਾ। ਜਸਟਿਸ ਜਿਹੜਾ ਉਹਨਾਂ ਦੇ ਜਿਹੜੇ ਐਕਸ਼ਨ ਟੇਕਨ ਰਿਪੋਰਟ ਹੈ ਉਹਦੇ ਉੱਤੇ, ਜਿਵੇਂ ਪੁਲਿਸ ਆਫੀਸਰਾਂ ਨੂੰ ਜਿਹੜਾ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ, ਜਿਵੇਂ ਉਹਦੇ ਉੱਤੇ ਐਕਸ਼ਨ ਲੈਂਦਿਆਂ ਹੋਇਆ ਜਿਹੜਾ ਕੋਟਕਪੂਰਾ ਗੋਲੀकांड ਸੀ ਉਹਦੇ 'ਚ 307 ਦਾ ਪਰਚਾ ਦਰਜ ਹੋਇਆ, ਜਿਵੇਂ ਜਿਹੜੇ ਜੀ ਪੀੜਤ ਧਿਰਾਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਜੀ, ਉਸੇ ਤਰੀਕੇ ਦੇ ਨਾਲ ਇੱਥੇ ਜਿਹੜੇ ਜੀ ਸਰਕਾਰ ਐਕਸ਼ਨ ਲਵੇ ਉਹਦੇ ਉੱਤੇ। CBI ਨੂੰ ਜਾਂਚ ਦੇਣੀ ਜਿਹੜੀ ਜੀ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਜਿਹੜੀ ਹੈ ਜੀ ਇੱਕ ਟਾਈਪ ਦੇ ਨਾਲ ਗੱਲ ਹੋਊਗੀ। ਫਿਰ ਉਹਦੇ ਵਿੱਚੋਂ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਗੁੱਸਾ, ਰੋਹ ਜਿਹੜਾ ਉਹ ਵਧੂਗਾ, ਕਿਉਂਕਿ ਇਸ ਲੈਵਲ ਤੱਕ ਪਹਿਲਾਂ ਗੱਲ ਜਿਹੜੀ ਕਦੀ ਗਈ ਨਹੀਂ ਗੀ। ਜੇ ਅੱਜ ਗਈ ਆ ਤੇ ਉਹਨੂੰ ਸੀਰੀਅਸਲੀ ਜਿਹੜਾ ਜੀ ਉਹ ਲੈ ਕੇ ਐਕਸ਼ਨ ਜਿਹੜਾ ਜੀ ਉਹ ਸਰਕਾਰ ਲਵੇ, ਇਹ ਤਾਂ ਲੋਕਾਂ ਨੂੰ ਸ਼ਾਂਤ ਜਿਹੜਾ ਜੀ ਉਹ ਕੀਤਾ ਜਾ ਸਕੂਗਾ। ਨਹੀਂ ਤਾਂ ਅਦਰਵਾਈਜ਼ ਅਸ਼ਾਂਤ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਸ ਪਾਸੇ ਵੱਲ ਨੂੰ ਕਹਾਣੀ ਵਧੂਗੀ ਜੀ। ਰਘਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਰਘਵੀਰ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬੇਅਦਬੀ ਬਾਰੇ ਤਾਂ ਇੰਨਾ ਵੀ ਤਾਂ 100% ਹੈ ਵੀ ਬਸ ਪਾਤੀ ਉਹਨਾਂ ਨੇ, ਤੇ ਜਿਹੜੀ ਪਾਈ ਹੈ ਇਹ ਬੇਅਦਬੀ ਨਹੀਂ ਹੈ। ਫੇਰ ਦੁਬਾਰਾ
ਇੱਕ ਕੁਐਸਚਨ ਤਾਂ ਇਹ ਹੈ ਮੇਰਾ ਵੀ ਇਹ ਬੇਅਦਬੀ ਨਹੀਂ, ਜਿਹੜਾ ਸਭ ਕੁਝ ਹੋ ਗਿਆ ਸਾਹਮਣੇ ਦਿਖ ਰਿਹਾ ਉਹਨੂੰ ਫੇਰ ਬੇਅਦਬੀ ਕਰੀ ਜਾਂਦੇ ਮਹਾਰਾਜ ਦੀ। ਤੇ ਦੂਜਾ ਜਿਹੜਾ ਬੈਂਸ ਸਾਹਿਬ ਨੇ ਉਠਾਇਆ ਪਾਣੀਆਂ ਦਾ ਮਾਮਲਾ, ਵੀ ਇਹ ਰਾਜਸਥਾਨ, ਹਰਿਆਣਾ ਤੇ ਦਿੱਲੀ ਤੋਂ ਪੈਸੇ ਆਪਾਂ ਲੈ ਸਕਦੇ ਆ, ਦੇ ਸਕਦੇ ਨੇ, ਇਹਦੇ ਬਾਰੇ ਦੱਸਣਾ ਜੀ ਪਲੀਜ਼। ਥੈਂਕ ਯੂ ਜੀ। ਦੇਖੋ ਵੱਡਾ ਮੁੱਦਾ ਹੈ, ਦੇਣੇ ਬਣਦੇ ਆ। ਜੇ ਮੈਨੂੰ ਤੁਸੀਂ ਪਰਸਨਲ ਰਾਏ ਪੁੱਛਦੇ ਹੋ, ਮੈਂ ਸਮਝਦਾ ਦੇਣੇ ਬਣਦੇ ਆ ਜੀ। ਜਿਹੜੀ ਚੀਜ਼ ਰਾਜਸਥਾਨ ਹਰਿਆਣਾ ਬਣਾਉਂਦਾ ਉਹ ਸਾਨੂੰ ਮੁਫਤ ਥੋੜ੍ਹੀ ਦਿੰਦਾ। ਜੇ ਇਹ ਪਾਣੀ ਅੱਗੇ ਦਿੱਤੇ ਜਾ ਰਹੇ ਤਾਂ ਉਹਦੀ ਰਾਇਲਟੀ ਜਿਹੜੀ ਆ ਪੰਜਾਬ ਨੂੰ ਮਿਲਣੀ ਚਾਹੀਦੀ ਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹ ਲਾਈਫ ਲਾਈਨ ਹੈ ਪੰਜਾਬ ਦੀ, ਜਿਹੜਾ ਪਾਣੀ। ਇਸ ਤੋਂ ਬਾਅਦ ਬਿਨਾਂ ਤਾਂ ਪੰਜਾਬ ਜਿਹੜਾ ਜੀ ਉਹ ਬੰਜਰ ਹੈ। ਇਸ ਕਰਕੇ ਇਹ ਇਸ਼ੂ ਤਾਂ ਵੱਡਾ ਹੈ, ਪਰ ਕਿਤੇ ਇਹ ਇਸ਼ੂ ਉਠਾ ਕੇ ਜਿਹੜਾ ਜੀ ਵੱਡਾ ਇਸ਼ੂ ਦੱਬਣ ਦੀ ਕੋਸ਼ਿਸ਼ ਤਾਂ ਨਹੀਂ ਗੀ ਜੀ। ਇਹ ਇਸ ਮਾਮਲੇ ਦੇ ਉੱਤੇ ਅੱਖਾਂ ਤੇ ਕੰਨ ਜਿਹੜੇ ਆ ਜੀ ਉਹ ਜ਼ਰੂਰ ਖੁੱਲੇ ਰਹਿਣੇ ਚਾਹੀਦੇ ਆ। ਇਸ਼ੂ ਗਲਤ ਨਹੀਂਗਾ ਜੀ, 1% ਵੀ ਗਲਤ ਨਹੀਂਗਾ, ਉੱਠਣਾ ਚਾਹੀਦਾ। ਪਰ ਕੀ ਰਿਐਲਿਟੀ ਜਿਹੜੀ ਜੀ ਉਹ ਮਿਲ ਜੂਗੀ? ਮੇਰਾ ਖਿਆਲ ਨਹੀਂ। ਉਦੋਂ ਪਹਿਲਾਂ ਤੁਹਾਨੂੰ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਰਾਈਪੇਰੀਅਨ ਕਾਨੂੰਨ ਹੈ ਨਾ ਜੀ, ਉਹਦੇ ਤਹਿਤ ਜਾਣਾ ਪਊਗਾ। ਜੇ ਰਾਈਪੇਰੀਅਨ ਕਾਨੂੰਨ ਦੀ ਆਪਾਂ ਗੱਲ ਜਿਹੜੀ ਜੀ ਉਹ ਕਰਦੇ ਹਾਂ ਕਿ ਉਹ ਪੰਜਾਬ, ਕਿਉਂਕਿ ਉਹਦੇ ਵਿੱਚ ਪੰਜਾਬ ਆਉਂਦਾ, ਪੰਜਾਬ 'ਚੋਂ ਦਰਿਆ ਨਦੀਆਂ ਜਿਹੜੀਆਂ ਦੀ ਉਹ ਲੰਘਦੀਆਂ, ਜੇ ਉਹਦੀ ਗੱਲ ਕਰਦੇ ਆ ਤਾਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਜੀ ਫਿਰ ਉਹ ਹੋ ਜਾਂਦਾ ਆ। ਉਹਨੂੰ ਪਾਸੇ ਕਿਉਂ ਕੀਤਾ ਜਾ ਰਿਹਾ? ਸੁਪਰੀਮ ਕੋਰਟ ਦੇ ਵਿੱਚ ਵੀ ਜਦੋਂ ਪੱਖ ਰੱਖਣਾ ਸੂਬੇ ਨੇ, ਰਾਈਪੇਰੀਅਨ ਦੀ ਗੱਲ ਜਿਹੜੀ ਜੀ ਉਹ ਕਰੇ ਕਿ ਅਸੀਂ ਰਾਈਪੇਰੀਅਨ ਦੇ ਅੰਦਰ ਜਿਹੜਾ ਉਹ ਆਉਂਦੇ ਆ। ਜਦੋਂ ਤੁਸੀਂ ਉਹਦੇ ਅੰਦਰ ਆਉਂਦੇ ਹੋ ਫਿਰ ਸਾਰੀਆਂ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਆਉਂਦੀਆਂ ਨੇ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਨੂ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਨੂ ਭਾਜੀ ਮੇਰਾ ਕੁਐਸਚਨ ਇਹ ਆ ਜੀ, ਆਪਣੇ ਜਿਹੜੇ ਚੀਮਾ ਸਾਹਿਬ ਆਏ, ਮੀਡੀਆ ਇਹਨਾਂ ਨੂੰ ਕਿਉਂ ਨਹੀਂ ਇੰਨਾ ਕਵਰ ਕਰ ਲਿਆ ਜਿੰਨਾ ਆਪਣੇ ਖਹਿਰੇ ਨੂੰ ਹਰੇਕ ਵਾਰੇ ਉੱਥੇ ਖੜ ਜਾਂਦੇ, ਜਿੱਦਾਂ ਜਿੱਥੇ ਵੀ ਖਹਿਰਾ ਜਾਂਦਾ ਮੀਡੀਆ ਉਹਨਾਂ ਦੇ ਮਗਰ ਹੁੰਦਾ ਜੀ। ਇਹ ਦਿਸ ਨਹੀਂ ਰਿਹਾ ਕਿਸੇ ਪਾਸੇ ਵੀ। ਦੂਜਾ ਕੁਐਸਚਨ ਮੇਰਾ ਇਹ ਆ, ਤੇ ਇਹ ਜਿਹੜਾ ਆਪਣੇ ਜੀਕੇ ਬਾਰੇ ਜੀ, ਉਹ ਚਲੋ ਜੀਕੇ ਸਾਹਿਬ ਨਾਲ ਜੋ ਹੋਇਆ ਜੀ ਹੋਇਆ, ਚਰਨਜੀਤ ਬਰਾੜ ਜਿਹੜਾ ਉਹਨੂੰ ਕਿਉਂ ਕੁੱਟਿਆ ਗਿਆ ਜੀ, ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਚਰਨਜੀਤ ਬਰਾੜ OSD ਹੈ ਜੀ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸਾਬਕਾ, ਔਰ ਅੱਜ ਕੱਲ੍ਹ NRI ਵਿੰਗ ਜਿਹੜਾ ਅਕਾਲੀ ਦਲ ਦਾ ਹੈ ਜੀ, ਉਹਦੀ ਰਿਸਪੌਂਸਿਬਿਲਿਟੀ ਮੇਰੇ ਮੁਤਾਬਕ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਉੱਤੇ ਆ। ਚਰਨਜੀਤ ਸਿੰਘ ਬਰਾੜ ਹੋਰਾਂ ਨੂੰ ਉੱਥੇ ਜਿਹੜਾ ਜੀ ਭੇਜਿਆ ਗਿਆ ਆ। ਇਹ ਜਦੋਂ ਪਹਿਲਾ ਅਟੈਕ ਹੋਇਆ ਸੀਗਾ ਇਹਨਾਂ ਦੇ ਉੱਤੇ, GK ਸਿੰਘ ਹੋਰਾਂ ਦੇ ਉੱਤੇ, ਉਦੋਂ ਬਾਅਦ ਇਹ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਜਾਂ ਤਾਂ ਗਏ ਆ। ਤੇ ਜੇ ਤੁਸੀਂ ਉਹ ਵੀਡੀਓ ਧਿਆਨ ਦੇ ਨਾਲ ਜਿਹੜਾ ਦੇਖੋ, ਉਹਦੇ 'ਚ ਗਾਲ ਨਿਕਲਦੀ ਆ ਜੀ। ਉਹ ਗਾਲ ਕੌਣ ਕੱਢਦਾ? ਉੱਥੋਂ ਤੁਹਾਨੂੰ ਬਹੁਤੀ ਕਹਾਣੀ ਜਿਹੜੀ ਇਹਨਾਂ ਦੀ ਉਹ ਸਮਝ ਆ ਜਾਊਗੀ। ਤੇ ਇਸ ਦੇ ਸਾਰੇ ਪਿੱਛੇ ਜਿਹੜੀ ਕਹਾਣੀ ਆ ਕਿ ਉਹਨੂੰ ਉਭਾਰ ਕੌਣ ਰਿਹਾ। GK ਸਿੰਘ ਹੋਰੀ ਆਪਣੇ ਤੌਰ ਦੇ ਉੱਤੇ ਇੰਨਾ ਕੁਛ ਨਹੀਂ ਬੋਲ ਸਕਦੇ, ਗੱਲ ਤੁਸੀਂ ਨੋਟ ਰੱਖਣੀ। ਇੰਨਾ ਕੁਛ ਨਹੀਂ ਬੋਲ ਸਕਦੇ ਜਿੰਨਾ ਕੁਛ ਉਹ ਬੋਲ ਗਏ। ਕੀ ਕਹਾਣੀ ਆ? ਇਹ ਅਕਾਲੀ ਦਲ ਦੀ ਆਪਸੀ ਅੰਦਰੂਨੀ ਜਿਹੜੀ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਇਹਦੀ ਕੁਛ ਨਾ ਕੁਛ ਕਹਾਣੀ ਹੈਗੀ ਆ ਕਿ ਕਿਉਂ ਬੰਦੇ ਸਪੈਸ਼ਲੀ ਤੌਰ ਦੇ ਉੱਤੇ ਇੱਥੋਂ ਜਿਹੜਾ ਜੀ ਉਹ ਭੇਜੇ ਗਏ ਆ। ਜੇ ਉਹ NRI ਵਿੰਗ ਦੇ ਜਿਹੜਾ ਜੀ ਪ੍ਰਧਾਨ ਨੇ, ਤੇ ਮੇਰਾ ਖਿਆਲ ਜਿਹੜੇ ਚਰਨਜੀਤ ਸਿੰਘ ਬਰਾੜ ਹੋਰੀ ਨੇ, ਉਹਨਾਂ ਨੂੰ ਵੀ ਇਸ ਮਾਮਲੇ ਦੇ ਉੱਤੇ ਆਪਣਾ ਸਪਸ਼ਟੀਕਰਨ ਜਿਹੜਾ ਜੀ ਉਹ ਸਾਹਮਣੇ ਆ ਕੇ ਦੇਣਾ ਚਾਹੀਦਾ ਕਿ ਉਹਨਾਂ ਦੇ ਉੱਤੇ ਅਟੈਕ ਕਿਉਂ ਹੋਇਆ, ਉਹਨਾਂ ਦੀ ਪੱਗ ਕਿਉਂ ਲਾਹੀ ਗਈ ਜੀ। ਤੇ ਅਖੀਰਲੇ ਸਾਡੇ ਕਾਲਰ ਨੇ ਸੁਖਵਿੰਦਰ ਸਿੰਘ ਗਰੇਵਾਲ ਜੀ। ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦੀ ਫਤਿਹ। ਆਪਣੇ ਵੀਰ ਪੰਨੂ ਸਾਹਿਬ, ਕਿਉਂਕਿ ਮੈਂ ਬਹੁਤਾ ਟਾਈਮ ਨਹੀਂ ਲੈਣਾ, ਮੈਂ 2-4 ਗੱਲਾਂ ਕਰਨੀਆਂ। ਗੱਲ ਇਹ ਆ, ਪਹਿਲੀ ਗੱਲ, ਅਸੀਂ ਜਿਹੜੇ ਬਾਹਰਲੇ NRI ਲੋਕ ਬੈਠੇ ਆ, ਅਸੀਂ ਹਰ ਇੱਕ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਹਾਂ। ਜਿੱਦਾਂ ਤੁਸੀਂ ਸਾਨੂੰ ਖਬਰ ਦਿੰਦੇ ਆ, ਅਸੀਂ ਬਹੁਤ ਪਿਆਰ ਨਾਲ ਸੁਣਦੇ ਹਾਂ। ਸਾਰੇ ਜਿੰਨੇ ਪੱਤਰਕਾਰ ਦੀ ਖਬਰ ਦਿੰਦੇ ਆ ਬੜੇ ਧਿਆਨ ਨਾਲ ਸੁਣਦੇ ਆ। ਜੇ ਕਦੇ ਤੁਸੀਂ ਵੀ ਕਦੇ ਸਾਨੂੰ ਗੁੰਮਰਾਹ ਕਰੋਗੇ, ਅਸੀਂ ਤੁਹਾਨੂੰ ਵੀ ਕੁਐਸਚਨ ਕਰਾਂਗੇ, ਇਹ ਸਾਡਾ ਫਰਜ਼ ਬਣਦਾ ਹੈਗਾ। ਪਰ ਮੈਂ ਇਸ ਕਰਕੇ ਕਿਹਾ, ਮੈਂ ਪਿਛਲੇ 20 ਦਿਨ ਤੋਂ ਲਗਾਤਾਰ ਮੈਂ ਸਾਰਿਆਂ ਨੂੰ ਸੁਣ ਰਿਹਾ ਤੇ ਤੁਹਾਨੂੰ ਵੀ ਸੁਣ ਰਿਹਾ। ਪਿਛਲੇ 20 ਦਿਨਾਂ ਦੇ ਵਿੱਚ ਜਿੰਨੀ ਮਤਲਬ ਦੁੱਖ ਤੁਹਾਡੇ ਲਫ਼ਜ਼ਾਂ ਚੋਂ ਮੈਨੂੰ ਸੁਣਨੇ ਨੂੰ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਮੈਨੂੰ ਇੰਨਾ ਕਿਤੇ ਹੋਰ ਨਹੀਂ ਮਿਲਿਆ। ਜਿੰਨਾ ਮਤਲਬ ਦੁੱਖ ਤੁਹਾਨੂੰ ਤੁਹਾਡੇ ਲਫ਼ਜ਼ਾਂ ਦੇ ਵਿੱਚੋਂ ਨਿਕਲ ਰਿਹਾ। ਤੁਸੀਂ ਵਾਰ-ਵਾਰ ਅਪੀਲਾਂ ਕਰ ਕਰਕੇ ਲੋਕਾਂ ਨੂੰ ਜਗਾਇਆ, ਔਰ ਲੋਕੀ ਜਾਗੇ ਨੇ। ਮੁੱਦਾ ਉੱਠਿਆ ਵੀ ਇਹ ਇਸ ਵੇਲੇ ਭਖਿਆ। ਤੁਹਾਡਾ ਪਹਿਲੀ ਗੱਲ ਮੈਂ ਧੰਨਵਾਦ ਕਰਦਾ ਜੀ। ਤੇ ਦੂਸਰੇ ਨੰਬਰ ਤੇ ਗੱਲ ਇਹ ਆ ਜੀ, ਅਸੀਂ ਹੁਣ ਮਾਨ ਸਾਹਿਬ ਨੂੰ ਵੀ ਦੇਖਿਆ, ਉਹਦੀਆਂ ਵੀਡੀਓ ਵੀ ਆਉਂਦੀਆਂ, ਐਡਾ ਭਖਦੇ ਮਸਲੇ ਆ, ਉਹ ਢੋਲ ਦੇ ਨਾਲ ਆਪਣਾ ਸਵਾਗਤ ਕਰਵਾ ਰਹੇ ਆ ਪਿੰਡਾਂ ਦੇ ਵਿੱਚ। ਫਿਰ ਜੇ ਤੁਸੀਂ ਆਪਣੇ ਗੱਲ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਦੀ ਆਪਾਂ ਗੱਲ ਕਰਦੇ ਆ, ਜੇ ਅੱਜ ਇਹਨਾਂ ਦਾ ਸਹਾਰਾ ਲੈ ਕੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਅੱਜ ਵਰਤ ਲਿਆ, ਜਾਂ ਅਕਾਲੀ ਦਲ ਨੇ ਇਹਨਾਂ ਨੂੰ ਵਰਤ ਲਿਆ, ਜੇ ਕੱਲ ਨੂੰ ਇਹਨਾਂ ਨੂੰ ਫੇਰ ਧੱਕਾ ਦੇ ਦੇਣਗੇ, ਇਹ ਹਿੰਮਤ ਸਿੰਘ ਤੇ ਗੁਰਮੁਖ ਸਿੰਘ ਪੰਥ ਕੋਲ ਕਿਹੜਾ ਮੂੰਹ ਲੈ ਕੇ ਜਾਣਗੇ? ਇੱਕ ਮੇਰਾ ਇਹ ਹੈ ਜੀ ਸਵਾਲ ਕਿ ਖਹਿਰਾ ਸਾਹਿਬ ਤੇ ਕੇਜਰੀਵਾਲ, ਮੈਨੂੰ ਇੱਕ ਗੱਲ ਦੀ ਚਲੋ
ਇਹ ਨਹੀਂ ਪਤਾ ਵੀ ਭਵਿੱਖ ਦੇ ਵਿੱਚ ਕੀ ਹੋਣਾ। ਤੇ ਗੱਲ ਇਹ ਕਰਦੇ ਆ ਵੀ ਜੇ ਕੱਲ ਨੂੰ ਇਹ ਮਸਲਾ ਆ 2-4 ਦਿਨ ਲੰਘਣ ਤੋਂ ਬਾਅਦ ਇਹ ਕੇਜਰੀਵਾਲ ਤੇ ਖਹਿਰਾ ਸਾਹਿਬ ਫੇਰ ਇਕੱਠੇ ਹੋ ਜਾਂਦੇ ਆ ਤੇ ਕੀ ਇਹਨਾਂ ਤੇ ਫਿਰ ਸ਼ੱਕ ਨਹੀਂ ਜਾਂਦਾ ਕਿ ਇਹ ਵੀ ਨਾਲ ਰਲੇ ਹੋਏ ਨੇ ਜੀ? ਇਹ ਮੇਰਾ ਕੁਐਸਚਨ ਹੈ ਜੀ। ਬਾਕੀ ਇੱਕ ਗੱਲ ਹੈਗੀ ਜ਼ਰੂਰ ਕਿ ਜੇ ਬਾਦਲ ਸਾਹਿਬ ਜੇ ਰਣਜੀਤ ਸਿੰਘ ਕਮਿਸ਼ਨ ਨੂੰ ਨਹੀਂ ਮੰਨਦੇ ਤੇ ਇਹ ਉਦੋਂ ਦੇ ਡਿਪਟੀ ਆਪਣੇ ਮੁੱਖ ਮੰਤਰੀ ਸੀਗੇ, ਇਹ ਦੱਸ ਦੇਣ ਫਿਰ ਉਦੋਂ ਬੇਅਦਬੀ ਕਿਹਨਾਂ ਨੇ ਕੀਤੀ ਹੈ ਜੀ? ਇਹ ਤਾਂ ਫਿਰ ਦੱਸ ਹੀ ਸਕਦੇ, ਇਹਨਾਂ ਨੂੰ ਤਾਂ ਪਤਾ ਹੋਊਗਾ। ਜੇ ਦਾਦੂਵਾਲ ਨੂੰ ਇਹ ਲੱਭ ਸਕਦੇ ਆ ਕਿੰਨੇ ਮਿੰਟ ਕਾਰ ਕਿੱਥੇ ਗਈ ਆ, ਫਿਰ ਇਹ ਤਾਂ ਦੱਸ ਹੀ ਸਕਦੇ ਆ ਜੀ। ਤੇ ਵੈਸੇ ਬਹੁਤੇ ਮੇਰੇ ਵਿਚਾਰ ਨੇ, ਪਰ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਸਾਹਿਬ। ਮੇਰੀ ਲਾਸਟ ਕਾਲ ਆ ਕਿ ਜਿੰਨਾ ਦੁੱਖ ਦਰਦ ਮੈਂ ਤੁਹਾਡੀ ਆਵਾਜ਼ ਦੇ ਵਿੱਚ ਸੁਣਿਆ, ਇੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ ਜੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ। ਜੇ ਕਿਸੇ ਇੱਕ ਦਾ ਨਾਂ ਲੈ ਦਿਓ ਲੋਕੀ ਭੜਕ ਜਾਂਦੇ ਆ, ਪਰ ਸਾਨੂੰ ਲਾ ਕੇ ਗੱਲ ਕਹਿ ਦਿੱਤੀ ਆ। ਤੁਸੀਂ ਸੋਸ਼ਲ ਮੀਡੀਆ ਵੇਖ ਲਓ ਜੀ, ਕਿਸੇ ਦੇ ਮਨ ਦੇ ਵਿੱਚ ਦਰਦ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਕੋਈ ਨਹੀਂ, ਕੋਈ ਗੱਲ ਵੀ ਨਹੀਂ ਕਰ ਰਹੇ। ਮੈਂ ਹੁਣ ਨਾਂ ਤਾਂ ਲੈਣਾ ਚਾਹੁੰਦਾ ਹੀ ਨਹੀਂ ਜੀ, ਜੇ ਨਾਂ ਲੈਤਾ ਫਿਰ ਤਕਲੀਫ ਬਹੁਤ ਹੋਣੀ ਜੀ ਲੋਕਾਂ ਨੂੰ। ਬਸ ਇਹ ਕੁਝ ਕਹਿਣਾ ਚਾਹੁੰਦਾ। ਹਾਂਜੀ ਵੀਰ ਜੀ, ਥੈਂਕ ਯੂ, ਮਿਹਰਬਾਨੀ ਜੀ। ਧੰਨਵਾਦ ਵਾਲੀ ਕੋਈ ਗੱਲ ਨਹੀਂ, ਡਿਊਟੀ ਹੈ। ਤੇ ਦੂਸਰੀ ਗੱਲ, ਮੇਰਾ ਖਿਆਲ ਧੰਨਵਾਦ ਤਾਂ ਮੈਂ ਮੈਨੇਜਮੈਂਟ ਦਾ ਜ਼ਰੂਰ ਕਰੂੰਗਾ ਜੀ, ਕਿਉਂਕਿ ਪਲੇਟਫਾਰਮ ਹੈ, ਜੇ ਪਲੇਟਫਾਰਮ ਹੈ ਤੇ ਉਹ ਲੋਕਾਂ ਦਾ ਪਲੇਟਫਾਰਮ ਜਿਹੜਾ ਜੀ ਉਹ ਬਣਾ ਕੇ ਉਹਨੂੰ ਵਰਤਿਆ ਜਾਵੇ। ਇਹ ਜਿਹੜਾ ਜੀ ਮੈਂ ਸਮਝਦਾ ਉਹਦੇ ਵਾਸਤੇ ਪੰਜਾਬੀ ਰੇਡੀਓ USA ਜਿਹੜਾ ਹੈ ਜੀ ਉਹਨੇ ਉਹ ਪਲੇਟਫਾਰਮ ਪ੍ਰੋਵਾਈਡ ਕੀਤਾ। ਅਸੀਂ ਤਾਂ ਅੱਗੋਂ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਜਿਹੜਾ ਜੀ ਆਪਣੀ ਡਿਊਟੀ ਸਮਝਦਿਆਂ ਹੋਇਆ ਜਿਹੜਾ ਜੀ ਤੁਹਾਡੇ ਸਾਹਮਣੇ ਸਹੀ ਜਿਹੜੀ ਹੈ ਜੀ ਉਹ ਲਿਆਂਦੀ। ਬਿਲਕੁਲ ਜਿੱਥੇ ਗਲਤ ਹੋਵਾਂਗੇ ਤੁਸੀਂ ਕੰਨੋਂ ਬਣਨਾ, ਈਵਨ ਜੋ ਵੀ ਜਿਹੜੀ ਗੱਲ ਕਹੋਗੇ ਉਹ ਸੁਣਾਂਗੇ ਵੀ, ਉਹਦੇ ਉੱਤੇ ਅਮਲ ਵੀ ਜਿਹੜਾ ਜੀ ਉਹ ਕਰਾਂਗੇ। ਇਉਂ ਨਹੀਂ ਹੁੰਦਾ ਕਿ ਹਮੇਸ਼ਾ ਜਿਹੜੀ ਗੱਲ ਕਹਾਂ ਉਹ ਮੈਂ ਹੀ ਉਹਦੇ ਵਿੱਚ ਠੀਕ ਆ। ਮੈਂ ਕਿਸੇ ਟਾਈਮ ਦੇ ਉੱਤੇ ਗਲਤ ਹੋ ਸਕਦਾ, ਗਲਤ ਲੱਗੇ ਤਾਂ ਤੁਸੀਂ ਦੱਸ ਜ਼ਰੂਰ ਜਿਹੜਾ ਜੀ ਉਹ ਦੇਣਾ। ਕਾਲ ਖੁੱਲੀ ਹੁੰਦੀ ਆ। ਬੜੇ ਸਾਰੇ ਲੋਕ ਕਹਿੰਦੇ ਆ ਕਿ ਨਾ ਜਿਹੜਾ ਜੀ ਇਹਨੂੰ ਨਾ ਲਿਆਓ, ਫਿਰ ਵੀ ਉਹਨੂੰ ਜਿਹੜਾ ਜੀ ਉਹ ਲਿਆਂਦਾ ਜਾਂਦਾ। ਕੋਈ ਗੱਲ ਨਹੀਂ, ਜੇ ਉਹ ਦੱਸਦੇ ਵੀ ਆ ਤੇ ਉਹਦਾ ਜਵਾਬ ਜਿਹੜਾ ਜੀ ਉਹ ਦਿੱਤਾ ਜਾਂਦਾ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਵੇਂ ਜਾਣਗੇ ਉਹਨਾਂ ਦੇ ਸਾਹਮਣੇ, ਤੇ ਉਦੋਂ ਪਹਿਲਾਂ ਸੁਖਪਾਲ ਖਹਿਰਾ ਤੇ ਜਿਹੜੀ ਕੇਜਰੀਵਾਲ ਵਾਲੀ, ਬਿਲਕੁਲ ਜੇ ਇਹ ਗੱਲ ਜਿਹੜੀ ਦੁਬਾਰਾ ਕੱਲ ਨੂੰ ਮਿਲਦੇ ਆ ਤੇ ਇਹ ਸ਼ੱਕ ਜਿਹੜਾ ਤੁਸੀਂ ਕਰ ਰਹੇ ਹੋ, ਇਹ ਸ਼ੱਕ ਉੱਠੂਗਾ ਜੀ, ਬਹੁਤ ਵੱਡੇ ਪੱਧਰ ਦੇ ਉੱਤੇ ਉੱਠੂਗਾ। ਜਿਹੜੇ ਹਿੰਮਤ ਸਿੰਘ ਹੁਰੀ ਨੇ ਤੇ ਚਾਹੇ ਗੁਰਮੁਖ ਸਿੰਘ ਹੁਰੀ ਨੇ, ਦੇਖੋ ਜੇ ਤਾਂ ਮੇਰੇ ਵਰਗਾ ਪਤਿਤ ਸਿੱਖ ਕੋਈ ਗੱਲ ਕਰੇ ਤਾਂ ਹੋਰ ਗੱਲ ਹੈ। ਹੋ ਸਕਦਾ ਮੈਂ ਗੁਰਬਾਣੀ ਨੂੰ ਉਹਨਾਂ ਨਾ ਸਮਝਦਾ ਹੋਵਾਂ, ਹੋ ਸਕਦਾ ਮੈਂ ਸਿੱਖ ਇਤਿਹਾਸ ਨੂੰ ਉਹਨਾਂ ਨਾ ਸਮਝਦਾ ਹੋਵਾਂ ਜਿੰਨੇ ਗਿਆਨੀ ਉਹਨਾਂ ਦੇ ਨਾਮ ਦੇ ਨਾਲ ਲੱਗਦਾ, ਗਿਆਨੀ ਗੁਰਮੁਖ ਸਿੰਘ ਹੁਰੀ। ਮੇਰੇ ਨਾਲ ਤਾਂ ਨਹੀਂ ਲੱਗਦਾ। ਮੈਂ ਉਹਨਾਂ ਜਿੰਨਾ ਸ਼ਾਇਦ ਅਕਲਮੰਦ ਨਹੀਂ ਗਾ, ਪਰ ਇੰਨਾ ਜ਼ਰੂਰ ਜਾਣਦਾ ਕਿ ਇਤਿਹਾਸ ਦੇ ਜਦੋਂ ਪੰਨੇ ਲਿਖੇ ਜਾਂਦੇ ਆ, ਇਤਿਹਾਸ ਆਪਣੇ ਆਪ ਜਿਹੜਾ ਵੀ ਉਹ ਬਣੀ ਜਾਂਦਾ। ਕਿਹਨੇ ਕੀ ਕੀਤਾ ਇਹ ਆਉਣ ਵਾਲੀਆਂ ਨਸਲਾਂ ਜਿਹੜੀਆਂ ਦੀ ਉਹ ਦੱਸਦੀਆਂ ਨੇ। ਲਾਸਟ ਦੇ ਵਿੱਚ ਉਰਦੂ ਦਾ ਜਿਹੜਾ ਸ਼ੇਰ ਆ ਉਹ ਇਹਨਾਂ ਲੋਕਾਂ ਦੇ ਵਾਸਤੇ ਹੀ ਆ ਕਿ ਵਕਤ वो गुजरा समय की घड़ियों ने देखा, लम्हों में खता की, सदियों में सदा पाई। जी बहुत बहुत धन्यवाद बलतेज पन्नू जी। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।